ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਾਂਗੇ ਸਾਡੇ ਸਪਾਂਸਰ ਦਾ ਤੇ ਉਸ ਤੋਂ ਬਾਅਦ ਖਬਰਾਂ ਤੋਂ ਬਾਅਦ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰਕੇ ਕੋਈ ਵੀ ਤੁਹਾਡਾ ਸਵਾਲ ਆ ਉਹ ਤੁਸੀਂ ਪੁੱਛ ਸਕੋਗੇ 4082725200 ਤੇ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਇਹਨਾਂ ਤੋਂ ਘਰਾਂ ਦੀ ਕਾਰਾਂ ਦੀ ਲਾਈਫ ਦੀ ਹੈਲਥ ਦੀ ਬਿਜ਼ਨਸ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬੱਦੀ ਕਲੋਵਸ ਰਾਮ ਸਿੰਘ ਸ਼ੇਰਗਿੱਲ ਸਲਮਾ ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਪ੍ਰਜਨੋ ਚਰਨਜੀਤ ਸਿੰਘ ਬਡਵਾਲ ਪਿਆਰਾ ਸਿੰਘ ਰਾਹੁਲ ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ ਰੇਸ਼ਮ ਸਿੰਘ ਨਿੱਜਰ ਜੁਬਾ ਸਿਟੀ ਮਨਦੀਪ ਸਿੰਘ ਕਾਲੋਂ ਮੋਡੈਸਟੋ ਰਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਗੁਰਮੀਤ ਸਿੰਘ ਬੇਕਰਸਫੀਲਡ ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503 ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ ਸਭ ਤੱਕ ਪਹੁੰਚਾਉਂਦੇ ਹੋ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਸਭ ਤੋਂ ਪਹਿਲੀ ਖਬਰ ਜਿਹੜੀ ਆ ਇਸ ਵੇਲੇ ਫਲੈਸ਼ ਹੀ ਕਰ ਰਹੀ ਆ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਤੇ ਡਰੱਗ ਦਾ ਮਾਮਲਾ ਦਰਜ ਹੋ ਗਿਆ। ਐਕਚੁਅਲੀ ਪਿਛਲੇ ਦਿਨਾਂ ਤੋਂ ਇਹ ਕਿਆਸ ਲਾਈਆਂ ਜਾ ਰਹੀਆਂ ਸੀਗੀਆਂ, ਖਾਸ ਤੌਰ ਦੇ ਉੱਤੇ ਜਦੋਂ SK ਅਸਥਾਨਾ ਨੇ ਇੱਕ ਚਿੱਠੀ ਲਿਖ ਕੇ ਉਹਨੂੰ ਵਾਇਰਲ ਕਰ ਦਿੱਤਾ ਤੇ ਉਦੋਂ ਇਹ ਚੀਜ਼ਾਂ ਜ਼ਿਆਦਾ ਉੱਭਰ ਕੇ ਸਾਹਮਣੇ ਆਈਆਂ ਕਿ ਅਸਥਾਨਾ ਤੋਂ ਕਿਹਨੇ ਇਹ ਸਾਰਾ ਕੁਝ ਕਰਵਾਇਆ। ਉਹਦੀ ਵਜ੍ਹਾ ਕਰਕੇ ਹੀ ਫਿਰ ਜਿਹੜੇ DGP ਸੀ ਉਹਨੂੰ ਬਦਲਣਾ ਪਿਆ। ਔਰ ਜਿਸ ਦਿਨ ਇਹ DGP ਲਾਏ ਗਏ ਸੀਗੇ ਸਿਧਾਰਥ ਚਟੋਪਾਧਿਆਏ, ਉਦਣੀ ਇਹ ਗੱਲ ਕਲੀਅਰ ਹੋ ਗਈ ਸੀਗੀ, ਕਿਉਂਕਿ ਇਹੋ ਜਿਹੇ ਮਾਮਲੇ ਦੇ ਉੱਤੇ ਜੇ ਕੋਈ ਹੱਥ ਪਾਉਣ ਦੀ ਜੁਰਤ ਕਰ ਸਕਦਾ, ਮਾਮਲਾ ਦਰਜ ਕਰਨ ਦੀ ਜੁਰਤ ਕਰ ਸਕਦਾ, ਤਾਂ ਉਹ ਸਿਧਾਰਥ ਚਟੋਪਾਧਿਆਏ ਹੀ ਹੋ ਸਕਦਾ। ਕਿਸੇ ਹੋਰ ਦੇ ਵਿੱਚ ਇੰਨਾ ਵਿਲ ਪਾਵਰ ਨਹੀਂ ਕਹੀ ਜਾ ਸਕਦੀ ਸੀ। ਧਾਰਾ 25, 27A ਤੇ 29 ਦੇ ਤਹਿਤ ਇਹ NDPS ਐਕਟ ਦੀਆਂ ਧਾਰਾਵਾਂ ਨੇ। ਮੋਹਾਲੀ ਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ। ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵੱਲੋਂ ਇਹ ਜਿਹੜਾ ਮਾਮਲਾ ਦਰਜ ਕੀਤਾ ਗਿਆ ਮੋਹਾਲੀ ਦੇ ਵਿੱਚ। ਇਹ ਜਿਹੜਾ ਮਾਮਲਾ ਦਰਜ ਕੀਤਾ ਗਿਆ ਇਹ STF ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਰਿਪੋਰਟ ਦੇ ਆਧਾਰ ਬਣਾ ਕੇ ਦਰਜ ਕੀਤਾ ਗਿਆ। ਇਹ ਰਿਪੋਰਟ ਉਹੀ ਆ ਜਿਹੜੀ ਕਿ ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪਈ ਆ। ਇਹਦੀ ਤਰੀਕ ਜਿਹੜੀ ਆ ਉਹ ਪਈ ਹੋਈ ਹੈ ਜੀ 11 ਜਨਵਰੀ। ਇਹ ਗੱਲ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਵੀ ਆਪਾਂ ਕਰਦੇ ਰਹੇ ਆ ਵੀ ਕਿ ਇਹਨੂੰ ਜਾਣਬੁੱਝ ਕੇ ਟਾਲਿਆ ਜਾ ਰਿਹਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੱਲੋਂ, ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਦੇ ਉੱਤੇ ਕਦੀ ਵੀ ਕਾਰਵਾਈ ਕਰਨ ਦੇ ਉੱਤੇ ਪਾਬੰਦੀ ਨਹੀਂ ਸੀ ਲਾਈ ਕਿ ਇਹਨੂੰ ਤੁਸੀਂ ਜਨਤਕ ਨਾ ਕਰੋ ਤੇ ਇਹਦੇ ਉੱਤੇ ਕਿਸੇ ਕਿਸਮ ਦੀ ਕੋਈ ਕਾਰਵਾਈ ਨਾ ਕਰੋ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ, ਬਲਕਿ ਪਿਛਲੇ 1 ਮਹੀਨੇ ਤੋਂ ਤਾਂ ਇਹ ਹੋ ਗਿਆ ਕਿ 2 ਤਰੀਕਾਂ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਓਪਨਲੀ ਇਹ ਗੱਲ ਕਹਿ ਦਿੱਤੀ ਕਿ ਅਸੀਂ ਕਦੋਂ ਰੋਕਿਆ ਤੁਹਾਨੂੰ ਕਿ ਇਹ ਤੁਸੀਂ ਜਨਤਕ ਨਾ ਕਰੋ ਜਾਂ ਇਹਦੇ ਉੱਤੇ ਕਾਰਵਾਈ ਨਾ ਕਰੋ। ਇਹ ਹੁਣ ਉਹਦੇ ਉੱਤੇ ਕਾਰਵਾਈ ਦਾ ਅਗਲਾ ਐਪੀਸੋਡ ਕਿਹਾ ਜਾ ਸਕਦਾ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਹ FIR ਦਰਜ ਕੀਤੀ ਗਈ ਆ। ਅਜੇ ਇਹਦਾ ਹੋਰ ਵਿਸਥਾਰ ਆਉਣਾ ਬਾਕੀ ਆ ਕਿ ਇਹਦੇ ਵਿੱਚ ਕੀ ਜਿਹੜੀ ਸਿੰਥੈਟਿਕ ਡਰੱਗ ਆ ਉਹਨੂੰ ਸ਼ਾਇਦ ਆਧਾਰ ਬਣਾਇਆ ਗਿਆ। ਇਹਦੇ ਵਿੱਚ ਜਿਹੜੀ ਇਹ ਰਿਪੋਰਟ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਆ ਉਹ 2 ਜਿਹੜੀਆਂ ਇਨਵੈਸਟੀਗੇਸ਼ਨ ਸੀਗੀਆਂ ਉਹਨਾਂ ਦੇ ਉੱਤੇ ਆਧਾਰਿਤ ਹੈ। ਫਤਿਹਗੜ੍ਹ ਸਾਹਿਬ ਦੇ ਵਿੱਚ ਤੇ ਪਟਿਆਲੇ ਦੇ ਵਿੱਚ ਜਿਹੜਾ ਭੋਲਾ ਡਰੱਗ ਮਾਮਲਾ 6000 ਕਰੋੜੀ ਰੈਕਟ ਜਿਹੜਾ ਸੀਗਾ ਉਸ ਮਾਮਲੇ ਦੇ ਵਿੱਚ ਇਹ FIR ਦਰਜ ਕੀਤੀ ਗਈ ਆ। ਇਹ ਮਾਮਲਾ ਜਿਹੜਾ ਫਤਿਹਗੜ੍ਹ ਸਾਹਿਬ ਵਾਲਾ ਤੇ ਪਟਿਆਲੇ ਵਾਲਾ ਸੀਗਾ ਇਹਦੇ ਵਿੱਚ ਹੀ ਕੁਝ NRIs ਦੇ ਨਾਮ ਸਾਹਮਣੇ ਆਏ ਸੀ। 10 ਇਹਦੇ ਵਿੱਚੋਂ ਕੈਨੇਡਾ ਦੇ ਨੇ, 1 ਇਹਦੇ ਵਿੱਚੋਂ ਅਮਰੀਕਾ ਦਾ, ਜਿਨ੍ਹਾਂ ਦੇ ਅੰਤਰਰਾਸ਼ਟਰੀ ਤੌਰ ਦੇ ਉੱਤੇ ਵਾਰੰਟ
ਨਿਕਲੇ ਹੋਏ ਆ, ਇੱਥੇ ਉਹ ਪੀਓ ਕਰਾਰ ਦੇ ਦਿੱਤੇ ਹੋਏ ਆ, ਪਰ ਉਹਨਾਂ ਨੂੰ ਐਕਸਟ੍ਰਾਡੀਸ਼ਨ ਟ੍ਰੀਟੀ ਦੇ ਤਹਿਤ ਅਜੇ ਤੱਕ ਲਿਆਂਦਾ ਨਹੀਂ ਜਾ ਸਕਿਆ, ਕਿਉਂਕਿ ਉਹ ਪ੍ਰੋਸੈਸ ਬੜਾ ਲੰਬਾ ਤੇ ਉਹ ਕੇਂਦਰ ਦੀ ਸਰਕਾਰ ਨੇ ਉਹਨੂੰ ਅੱਗੇ ਜਿਹੜਾ ਉਹ ਫਾਰਵਰਡ ਕਰਨਾ, ਕਿਉਂਕਿ ਸਰਕਾਰ ਤੋਂ ਸਰਕਾਰ, ਮੁਲਕ ਤੋਂ ਮੁਲਕ ਜਿਹੜੀ ਗੱਲ ਆ ਉਹ ਸੂਬੇ ਦੇ ਅਖਤਿਆਰ ਦੇ ਵਿੱਚ ਨਹੀਂ ਗਈ, ਉਹ ਸੈਂਟਰ ਨੇ ਇਹਦਾ ਹੱਲ ਕਰਨਾ। ਜਿਹੜਾ ਵੱਡਾ ਸਵਾਲ ਹੈ ਇਸ ਵੇਲੇ ਉਹ ਇਹ ਆ ਕਿ ਬਿਕਰਮ ਸਿੰਘ ਮਜੀਠੀਆ ਇਸ ਵੇਲੇ ਕਿੱਥੇ ਆ? ਉਹਨੂੰ ਗ੍ਰਿਫਤਾਰੀ ਦੀ ਉਹਦੀ ਤਿਆਰੀ ਕੀਤੀ ਜਾ ਰਹੀ ਆ। ਇਹ ਨਹੀਂ ਪਤਾ ਕਿ ਕਿਸ ਜਗ੍ਹਾ ਦੇ ਉੱਤੇ ਇਹ ਛਾਪੇਮਾਰੀ ਕੀਤੀ ਜਾਊਗੀ, ਉਹ ਗ੍ਰਿਫਤਾਰ ਹੋਊਗਾ, ਅਦਾਲਤ ਦਾ ਰੁਖ ਉਹ ਕਰੂਗਾ, ਕਿੱਧਰ ਨੂੰ ਜਾਊਗਾ। ਧਾਰਾਵਾਂ ਸਖਤ ਨੇ, NDPS ਐਕਟ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ, ਇਸ ਕਰਕੇ ਏਡਾ ਸੌਖਾ ਨਹੀਂਗਾ ਕਿ ਜਿਹੜਾ ਇਹਦੇ ਵਿੱਚੋਂ ਨਿਕਲ ਜਾਣਾ। ਪਰ ਚਰਚਾਵਾਂ ਕੱਲ ਦੀਆਂ ਪਰਸੋਂ ਦੀਆਂ ਇਹ ਵੀ ਚੱਲੀ ਜਾਂਦੀਆਂ ਨੇ ਕਿ ਬਿਕਰਮ ਸਿੰਘ ਮਜੀਠੀਆ ਹੋਰੀ ਪੰਜਾਬ ਦੇ ਵਿੱਚ ਨਹੀਂ ਹੈਗੇ, ਉਹ ਕਿੱਥੇ ਨੇ ਇਹਦਾ ਕੁਝ ਵੀ ਕਲੀਅਰ ਨਹੀਂਗਾ। ਪੰਜਾਬ ਤੋਂ ਬਾਹਰ, ਕੀ ਉਹ ਦਿੱਲੀ ਦੇ ਵਿੱਚ ਨੇ? ਜੇ ਦਿੱਲੀ ਦੇ ਵਿੱਚ ਨੇ ਤੇ ਉਹ ਕਿਹਦੇ ਕੋਲੇ ਨੇ ਤੇ ਉੱਥੇ ਇਹਦੇ ਵਾਸਤੇ ਉਹ ਕੀ ਹੱਥ ਪੈਰ ਮਾਰ ਰਿਹਾ? ਅਕਾਲੀ ਦਲ ਬਾਦਲ ਨੇ ਜੋ ਕੁਝ ਕਹਿਣਾ ਸੀਗਾ ਉਹ ਆ ਗਿਆ ਕਿ ਇਹ ਜਿਹੜਾ ਪੋਲੀਟੀਕਲ ਵੈਰੰਟਸੀ ਬਦਲਾਖੋਰੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। 10 ਸਾਲਾਂ ਦੇ ਅਕਾਲੀ ਭਾਜਪਾ ਰਾਜ ਦੇ ਦੌਰਾਨ ਡਰੱਗ ਵਾਲਾ ਇਸ਼ੂ ਬਹੁਤ ਵੱਡੇ ਪੱਧਰ ਦੇ ਉੱਤੇ ਉੱਭਰਿਆ ਤੇ ਡਰੱਗ ਦਾ ਕਾਰੋਬਾਰ ਵੀ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਪਨਪਿਆ। ਪੰਜਾਬ ਦੀ ਜਵਾਨੀ ਦੀ ਇੱਕ ਨਸਲ ਜਿਹੜੀ ਆ ਪੂਰੀ ਦੀ ਪੂਰੀ ਉਹ ਗਰਕ ਗਈ ਇਹਦੇ ਵਿੱਚ, ਔਰ ਪੰਜਾਬੀਆਂ ਦੇ ਵਿੱਚ ਇਹ ਡਰੱਗ ਦਾ ਕਾਰੋਬਾਰ ਇੰਨਾ ਵਧਿਆ ਕਿ ਇਹਨੇ ਕਈ ਮੁਲਕਾਂ ਨੂੰ, ਹੋਰਾਂ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ, ਕਿਉਂਕਿ ਸੌਖੇ ਪੈਸੇ ਇਸ ਮਾਮਲੇ ਦੇ ਉੱਤੇ ਬਣਦੇ ਆ। ਹੁਣ ਵੇਖਣਾ ਇਹੀ ਹੋਊਗਾ ਕਿ ਅਗਲੇਰੀ ਕਾਰਵਾਈ ਜਿਹੜੀ ਆ ਉਹ ਕੀ ਹੁੰਦੀ ਆ। ਅਕਾਲੀ ਦਲ ਬਾਦਲ ਦੇ ਵਾਸਤੇ ਇਹ ਇੱਕ ਬਹੁਤ ਵੱਡਾ ਝਟਕਾ ਕਿਹਾ ਜਾ ਸਕਦਾ ਹੈ। ਕੁਝ ਲੋਕ ਇਹ ਵੀ ਕਹਿੰਦੇ ਆ ਕਿ ਇਹ ਸਿੰਪਤੀ ਹੋ ਸਕਦੀ ਹੈ। ਸਿੰਪਤੀ ਵਾਲਾ ਇਹ ਮਾਮਲਾ ਨਹੀਂ ਹੈ, ਕਿਉਂਕਿ ਡਰੱਗ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ। ਤੇ ਇੱਕ ਵਾਰੀ ਫਿਰ ਮੈਂ ਅਪਡੇਟ ਕਰ ਦਵਾਂ ਕਿ ਡਰੱਗ ਮਾਮਲੇ ਦੇ ਉੱਤੇ NDPS ਐਕਟ ਦੇ ਤਹਿਤ ਬਿਕਰਮ ਸਿੰਘ ਮਜੀਠੀਆ ਤੇ ਪਰਚਾ ਦਰਜ ਹੋ ਗਿਆ। 25, 27A ਤੇ 29 ਧਾਰਾਵਾਂ ਜਿਹੜੀਆਂ ਉਹ ਲਾਈਆਂ ਗਈਆਂ ਨੇ। ਮੋਹਾਲੀ ਦੇ ਵਿੱਚ ਇਹ ਪਰਚਾ ਦਰਜ ਹੋਇਆ ਔਰ ਬਿਕਰਮ ਮਜੀਠੀਆ ਨੂੰ ਅਰੈਸਟ ਕਰਨ ਦੇ ਵਾਸਤੇ ਪੰਜਾਬ ਪੁਲਿਸ ਦੀ ਜਿਹੜੀ ਆ ਉਹ ਤਿਆਰੀ ਹੈ ਇਸ ਵੇਲੇ। ਜੀ ਜੀ ਬਿਲਕੁਲ। ਦੇਖੋ, ਲੋਕਾਂ ਦੇ ਪੁੱਤ ਮਰ ਗਏ, ਲੋਕਾਂ ਦੇ ਪੁੱਤ ਡਰੱਗ ਦੇ ਵਿੱਚ ਚਲੇ ਗਏ, ਪਰ ਇਹਨਾਂ ਦੇ ਕਾਰੋਬਾਰ ਤਾਂ ਵੱਧ ਗਏ ਆ ਨਾ। ਹੰਗਾਮੇ ਦੇ ਦੌਰਾਨ ਹੀ ਜਿਹੜਾ ਚੋਣ ਸੁਧਾਰ ਬਿੱਲ ਸੀ ਉਹ ਲੋਕ ਸਭਾ ਦੇ ਵਿੱਚ ਪਾਸ ਹੋ ਗਿਆ। ਬਿਲਕੁਲ ਜੀ, ਅੱਜ ਕਿਉਂਕਿ ਥੋੜਾ ਪ੍ਰੋਗਰਾਮ ਲੰਬਾ ਵੀ ਚੱਲਣਾ, ਮੈਂ ਇਹ ਦੱਸ ਦਵਾਂ ਕਿ ਜਿਹੜੀ ਵੀ ਹੋਰ ਅਪਡੇਟ ਹੋਈ ਨਾ ਜੀ ਇਸ ਮਾਮਲੇ 'ਚ, ਕਿਉਂਕਿ ਜਿਵੇਂ ਤੁਸੀਂ ਸਟਾਰਟਿੰਗ 'ਚ ਕਿਹਾ ਸੀ ਕਿ ਇਹ ਅਜੇ ਫਲੈਸ਼ਿੰਗ ਨਿਊਜ਼ ਆ, ਅਜੇ ਜਿਹੜੀ ਕੋਈ ਵੀ ਹੋਰ ਅਪਡੇਟ ਆਉਂਦੀ ਆ ਆਪਾਂ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਚੱਲਾਂਗੇ ਜੀ, ਕਿਉਂਕਿ ਮਿੰਟ ਬਾਏ ਮਿੰਟ ਇਹਦੀਆਂ ਨਵੀਆਂ ਅਪਡੇਟ ਆਉਂਦੀਆਂ ਰਹਿਣਗੀਆਂ। ਲੋਕ ਸਭਾ ਦੇ ਨੇ ਜਿਹੜਾ ਜੀ ਵਿਰੋਧੀ ਧਿਰ ਦੇ, ਮੈਂ ਬਿਕਰਮ ਸਿੰਘ ਮਜੀਠੀਆ ਵਾਲੇ ਮਾਮਲੇ ਦੀ ਗੱਲ ਜਿਹੜੀ ਉਹ ਕਰ ਰਿਹਾ ਸੀਗਾ ਜੀ। ਸੋ ਲੋਕ ਸਭਾ ਦੇ ਵਿਰੋਧੀ ਧਿਰ ਦੇ ਰੌਲੇ ਰੱਪੇ ਦੇ ਦਰਮਿਆਨ ਦੀ ਚੋਣ ਵੋਟਰ ਸੂਚੀਆਂ ਤੇ ਸ਼ਨਾਖਤੀ ਕਾਰਡ ਆਧਾਰ ਦੇ ਨਾਲ ਜੋੜਨ ਵਾਲੇ ਬਿੱਲ ਨੂੰ ਪਾਸ ਕਰਤਾ ਹੈ ਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਵੱਲੋਂ ਲਖੀਮਪੁਰ ਖੀਰੀ ਕਾਂਡ ਸਣੇ ਮੁੱਦਿਆਂ ਦੇ ਉੱਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ। ਇਸ ਪ੍ਰਦਰਸ਼ਨ ਦੇ ਵਿੱਚ ਹੀ ਇਹਨੂੰ ਪਾਸ ਕੀਤਾ ਗਿਆ। ਇਹਦੇ ਵਿੱਚ ਮੁੱਖ ਨੁਕਤਿਆਂ ਦੇ ਵਿੱਚ ਵੋਟਰ ਸੂਚੀਆਂ ਦੇ ਵਿੱਚ ਦੁਹਰਾ ਤੇ ਫਰਜ਼ੀ ਵੋਟਿੰਗ ਰੋਕਣ ਦਾ ਉਪਰਾਲਾ ਕਿਹਾ ਕਿ ਕੀਤਾ ਜਾਊਗਾ। ਆਧਾਰ ਨਾ ਹੋਣ ਦੀ ਸੂਰਤ ਦੇ ਵਿੱਚ ਹੋਰ ਬਦਲਵੇਂ ਦਸਤਾਵੇਜ਼ ਦੇਣ ਦਾ ਪ੍ਰਬੰਧ ਕੀਤਾ ਜਾਊਗਾ। 1 ਸਾਲ ਦੇ ਵਿੱਚ 4 ਵਾਰ ਵੋਟਾਂ ਬਣਨਗੀਆਂ। ਫੌਜੀ ਵੋਟਰਾਂ ਲਈ ਕਾਨੂੰਨ ਦੇ ਵਿੱਚ ਪ੍ਰਬੰਧ ਕੀਤੇ ਗਏ ਆ। ਜਨ ਪ੍ਰਤੀਨਿਧ ਐਕਟ ਦੀਆਂ ਧਾਰਾਵਾਂ ਦੇ ਵਿੱਚ ਸੋਧ ਕੀਤੀ ਜਾਊਗੀ। ਵਿਰੋਧੀ ਧਿਰਾਂ ਨੇ ਇਹਦੇ ਉੱਤੇ ਕਿੰਤੂ ਪਰੰਤੂ ਕੀਤੇ ਆ। ਜਿਹੜੇ ਓਵੈਸੀ ਆ ਉਹਨੇ ਇਹ ਗੱਲ ਕਹੀ ਆ ਕਿ ਬਿੱਲ ਸੰਵਿਧਾਨ ਦੇ ਤਹਿਤ ਮਿਲੇ ਬੁਨਿਆਦੀ ਹੱਕਾਂ ਤੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਹੈ। MCP ਦੀ ਆਗੂ ਸੁਪ੍ਰਿਆ ਸੁਲੇ ਨੇ ਇਹ ਗੱਲ ਕਹੀ ਆ ਕਿ ਸਰਕਾਰ ਇਸ ਬਿੱਲ ਨੂੰ ਵਾਪਸ ਲਏ ਤੇ ਮਹਿਲਾ ਰਾਖਵਾਂਕਰਨ ਦਾ ਬਿੱਲ ਵੀ ਲੈ ਕੇ ਆਵੇ। ਬਸਪਾ ਦੇ ਰਿਤੇਸ਼ ਪਾਂਡੇ ਨੇ ਇਹ ਗੱਲ ਕਹੀ ਆ ਕਿ ਸਰਕਾਰ ਦੇ ਵੱਲੋਂ ਜਿਹੜੀ ਸੰਸਦੀ ਪ੍ਰਕਿਰਿਆ ਉਹਨੂੰ ਅਣਗੌਲਿਆਂ ਕੀਤਾ ਜਾ ਰਿਹਾ। ਮਤਲਬ ਕਿ ਜਦੋਂ ਵਿਰੋਧੀ ਧਿਰ ਨਹੀਂ ਹੈਗੀ ਤੇ ਇਹਨੂੰ ਕਿਉਂ ਪਾਸ ਕੀਤਾ ਗਿਆ, ਇਹਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ।
ਅਧੀਰ ਰੰਜਨ ਚੌਧਰੀ ਜਿਹੜੇ ਕਾਂਗਰਸ ਦੇ ਆ, ਉਹਨੇ ਇਹ ਗੱਲ ਕਹੀ ਆ ਕਿ ਇੰਨਾ ਸਰਕਾਰ ਦੇ ਵੱਲੋਂ ਐਡਾ ਅਹਿਮ ਬਿੱਲ ਪਾਸ ਕਰਾਉਣ ਦੇ ਵਾਸਤੇ ਏਡੀ ਕਾਹਲੀ ਕਿਉਂ ਮਚਾਈ ਜਾ ਰਹੀ ਹੈ। ਅਸਲ ਦੇ ਵਿੱਚ ਇਹ ਆ ਕਿ ਭਾਰਤੀ ਜਨਤਾ ਪਾਰਟੀ ਦਾ ਸਟਾਈਲ ਹੀ ਇਹ ਰਿਹਾ ਪਿਛਲੇ ਸਮੇਂ ਤੋਂ। ਇਸ ਤਰ੍ਹਾਂ ਦੇ ਜਿਹੜੇ ਕੰਟਰੋਵਰਸ਼ੀਅਲ ਬਿੱਲ ਨੇ, ਕਾਨੂੰਨ ਨੇ, ਉਹ ਰੌਲੇ ਰੱਪੇ ਦੇ ਵਿੱਚ ਹੀ ਪਾਸ ਕਰਵਾ ਲੈਂਦੀ ਆ ਤਾਂ ਕਿ ਉਹਦੇ ਉੱਤੇ ਕੋਈ ਬਹਿਸ ਨਾ ਹੋਵੇ। ਹੁਣ ਜਦੋਂ ਬਿੱਲ ਦੇ ਉੱਤੇ ਬਹਿਸ ਨਹੀਂ ਹੁੰਦੀ ਤੇ ਫਿਰ ਤਾਂ ਹੀ ਕਰਕੇ ਉਹਨਾਂ ਦਾ ਬਾਅਦ ਦੇ ਵਿੱਚ ਜਿਹੜਾ ਉਹ ਵਿਰੋਧ ਹੁੰਦਾ। ਜੀ, ਅਗਲੀ ਗੱਲ ਬੇਅਦਬੀ ਮਾਮਲਿਆਂ ਦੀ ਕਰਦੇ ਆ। ਅਜੇ ਤੱਕ ਵੀ ਕੋਈ ਸ਼ਨਾਖਤ ਨਹੀਂ ਹੋਈ। ਦੇਖੋ, ਇਹ ਦੇਖਿਆ ਜਾਵੇ ਤਾਂ ਇਹਦੀ ਗੰਭੀਰਤਾ ਇੱਥੋਂ ਦੇਖੀ ਜਾ ਸਕਦੀ ਹੈ। ਗੰਭੀਰਤਾ ਇਸ ਪੁਆਇੰਟ ਆਫ ਵਿਊ ਤੋਂ ਕਿ ਕੀ ਸਿਆਸੀ ਧਿਰਾਂ ਇਸ ਮਸਲੇ ਦੇ ਉੱਤੇ ਕੁਝ ਕਰਨਾ ਚਾਹੁੰਦੀਆਂ ਨੇ। ਜੇ ਕਰਨਾ ਚਾਹੁੰਦੀਆਂ ਹੁੰਦੀਆਂ ਤੇ 15 ਦੇ ਵਿੱਚ ਹੋਈਆਂ ਬੇਅਦਬੀਆਂ ਜਿਹੜੀਆਂ ਸੀ ਉਹਨਾਂ ਦਾ ਕੁਛ ਨਾ ਕੁਛ ਹੱਲ ਲੱਭ ਲੈਂਦੇ। ਉਹਨਾਂ ਬੇਅਦਬੀਆਂ ਦੇ ਪਿੱਛੇ ਲੁਕੇ ਹੋਏ ਚਿਹਰੇ ਜੇ ਸਾਹਮਣੇ ਆ ਜਾਂਦੇ ਤੇ ਮੁੜ ਕੇ ਬੇਅਦਬੀਆਂ ਨਾ ਹੁੰਦੀਆਂ। ਇੱਥੇ ਬਹੁਤ ਵਾਰੀ ਇਹ ਗੱਲ ਮੈਂ ਇਹ ਕਹੀ ਹੈ ਜੀ, ਬਾਰ-ਬਾਰ ਕਹੀ ਆ ਕਿ ਜੇ 15 ਵਾਲੀਆਂ ਜਿਹੜੀਆਂ 15 ਦੇ ਵਿੱਚ ਹੋਈਆਂ ਬੇਅਦਬੀ ਤੇ ਉਦੋਂ ਬਾਅਦ ਵਾਪਰੀਆਂ ਘਟਨਾਵਾਂ ਦਾ ਇਨਸਾਫ ਲੋਕਾਂ ਨੂੰ ਨਾ ਮਿਲਿਆ ਤਾਂ ਬੇਅਦਬੀਆਂ ਨੂੰ ਸ਼ੁਗਲ ਬਣਾ ਲਿਆ ਜਾਊਗਾ। ਇਹ ਹੋਰ ਕੀ ਆ ਜਿਹੜਾ ਕੁਝ ਚੱਲ ਰਿਹਾ। ਦਰਬਾਰ ਸਾਹਿਬ ਦੇ ਵਿੱਚ ਟਾਸਕ ਫੋਰਸ 65 ਲੱਖ ਰੁਪਈਆ ਤਨਖਾਹ ਦਿੱਤੀ ਜਾਂਦੀ ਹੈ। ਉਹ ਕਿਵੇਂ ਭਰਤੀ ਕੀਤੇ ਜਾਂਦੇ ਆ, ਉਹ ਇੱਕ ਸਵਾਲੀਆ ਚਿੰਨ੍ਹ ਕਿਹਾ ਜਾ ਸਕਦਾ ਜੀ ਕਿ ਕਿਹੜੇ ਤਰੀਕੇ ਨਾਲ ਉਹ ਭਰਤੀ ਕੀਤੇ ਜਾਂਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਵੇਲੇ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਹ ਗੱਲ ਕਹਿੰਦੇ ਆ ਕਿ ਇਹ ਵਿਅਕਤੀ ਜਿਹੜਾ ਸੀਗਾ ਟਾਸਕ ਫੋਰਸ ਤੇ SGPC ਦੇ ਕਰਮਚਾਰੀਆਂ ਨੂੰ ਝਕਾਨੀ ਦੇ ਕੇ ਇਹਨੇ 3 ਵਾਰੀ ਦਰਸ਼ਨੀ ਡਿਊਟੀ ਤੋਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਉਹਨੂੰ ਰੋਕਿਆ ਗਿਆ। ਫਿਰ ਇਹ ਜਦੋਂ ਉੱਥੇ ਡਿਊਟੀ ਬਦਲ ਗਈ ਤੇ ਉਦੋਂ ਬਾਅਦ ਇਹ ਅੰਦਰ ਦਾਖਲ ਹੋ ਗਿਆ। ਇੱਕ ਉਹਦੀ ਵੀਡੀਓ ਸ਼ੁੱਕਰਵਾਰ ਰਾਤ ਦੀ ਹੁਣ ਸਾਹਮਣੇ ਆਈ ਆ ਜਿਹਦੇ ਵਿੱਚ ਉਹ ਫਿਰ ਰਿਹਾ ਹੈਰੀਟੇਜ ਸਟਰੀਟ ਦੇ ਉੱਤੇ। ਉਹ ਕੁਝ ਲੋਕਾਂ ਦੇ ਨਾਲ ਉੱਥੇ ਗੱਲਬਾਤ ਵੀ ਕਰ ਰਿਹਾ। ਗੱਲਬਾਤ ਤੋਂ ਉਹ ਬਿਲਕੁਲ ਨਾਰਮਲ ਹੈ, ਮਤਲਬ ਕਿ ਉਹਨੂੰ ਜਿਵੇਂ ਕਿਸੇ ਚੀਜ਼ ਦੀ ਕਾਹਲੀ ਨਹੀਂ ਗਈ। ਉਹ ਸਿਰਫ ਤਾਕ ਦੇ ਵਿੱਚ ਸੀਗਾ ਕਿ ਕਦੋਂ ਉਹਨੂੰ ਅੰਦਰ ਜਾਣ ਦਾ ਮੌਕਾ ਮਿਲੇ ਤੇ ਅੰਦਰ ਜਾ ਕੇ ਉਹ ਇਸ ਘਟਨਾ ਨੂੰ ਅੰਜਾਮ ਦੇ ਸਕੇ। ਕੁਝ ਜਿਹੜੇ SGPC ਦੇ ਸੂਤਰ ਆ ਉਹ ਇਹ ਵੀ ਦੱਸਦੇ ਆ ਕਿ ਇੱਕ ਵਾਰੀ ਉਹ ਉੱਪਰ ਵੀ ਚੜਿਆ ਜਿੱਥੇ ਉੱਪਰ ਜਿਹੜੀ ਪੁਰਾਤਨ ਬੀੜ ਜਿੱਥੇ ਪਈ ਹੋਈ ਆ ਉੱਥੋਂ ਉਹਨੇ ਹੇਠਾਂ ਛਾਲ ਮਾਰਨ ਦੇ ਕੋਸ਼ਿਸ਼ ਵੀ ਕੀਤੀ ਕਿ ਉਹ ਕੁੱਦ ਜਵੇ ਉੱਤੇ ਜਿੱਥੇ ਥੱਲੇ ਮਹਾਰਾਜ ਦਾ ਸਰੂਪ ਆ ਉਸ ਜਗ੍ਹਾ ਦੇ ਉੱਤੇ। ਜੇ ਇਸ ਤਰ੍ਹਾਂ ਦਾ ਕੁਝ ਹੁੰਦਾ ਰਿਹਾ ਤੇ ਇਹ ਟਾਸਕ ਫੋਰਸ ਦੇ ਉੱਤੇ ਵੱਡੇ ਸਵਾਲੀਆ ਚਿੰਨ੍ਹ ਖੜੇ ਹੋ ਰਹੇ ਨੇ। SGPC ਦੇ ਉੱਤੇ ਵੀ ਵੱਡੇ ਸਵਾਲੀਆ ਚਿੰਨ੍ਹ ਖੜੇ ਹੋ ਰਹੇ ਆ। ਦੂਜੇ ਸਵਾਲੀਆ ਚਿੰਨ੍ਹ ਇਸ ਗੱਲ ਦੇ ਉੱਤੇ ਖੜੇ ਹੋ ਰਹੇ ਆ ਕਿ ਇਹਦੇ ਪਿੱਛੇ ਕੌਣ ਲੋਕ ਨੇ। ਜਿਹੜੀ ਬਾਇਓਮੈਟ੍ਰਿਕ ਪ੍ਰਣਾਲੀ ਹੈ ਜਿਹਦੇ ਵਿੱਚ ਜਿਹੜਾ ਇੱਥੇ ਆਧਾਰ ਕਾਰਡ ਬਣਦਾ, ਉਹਦੇ ਵਿੱਚ ਤੁਹਾਡੇ ਫਿੰਗਰਪ੍ਰਿੰਟਸ ਤੇ ਤੁਹਾਡੇ ਅੱਖਾਂ ਦਾ ਜਿਹੜੀਆਂ ਪੁਤਲੀਆਂ ਨੇ ਉਹਨਾਂ ਦੇ ਰਾਹੀਂ ਬੰਦੇ ਦੀ ਸ਼ਨਾਖਤ ਹੋ ਜਾਂਦੀ ਹੈ। ਸਰਕਾਰ ਇਹ ਦਾਅਵਾ ਕਰਦੀ ਆ ਕਿ ਹਰ ਬੰਦੇ ਦਾ ਜਿਹੜਾ ਇਹ ਬਾਇਓਮੈਟ੍ਰਿਕ ਕਾਰਡ, ਆਧਾਰ ਕਾਰਡ ਜਿਹੜਾ ਉਹ ਬਣ ਗਿਆ ਹੋਇਆ, ਅਸੀਂ ਬਣਾ ਦਿੱਤਾ ਹੋਇਆ ਤੇ ਹੁਣ ਸ਼ਨਾਖਤ ਕਰਨੀ ਬਹੁਤ ਸੌਖੀ ਹੈ ਇਹਦੇ ਨਾਲ। ਤੁਸੀਂ ਹੈਰਾਨ ਹੋਵੋਗੇ ਕਿ ਇਹਦੇ ਨਾਲ ਵੀ ਸ਼ਨਾਖਤ ਨਹੀਂ ਹੋ ਸਕੀ। ਜੇ ਜਿਹੜੀਆਂ ਉਂਗਲਾਂ ਨੇ ਉਹਨੂੰ ਰੱਬ ਕਰ ਦੇਵੇ ਕੋਈ ਤੇ ਫਿਰ ਉਹ ਮਸ਼ੀਨ ਉਹਨੂੰ ਚੁੱਕਦੀ ਨਹੀਂ। ਇਹਦੇ ਉੱਥੋਂ ਜਿਹੜੇ ਫਿੰਗਰਪ੍ਰਿੰਟ ਸੀਗੇ ਉਹ ਲਏ ਗਏ, ਨਹੀਂ ਚੁੱਕੇ ਗਏ ਮਸ਼ੀਨ ਦੇ ਵੱਲੋਂ। ਇਟ ਮੀਨਸ ਕਿ ਕੁਛ ਨਾ ਕੁਛ ਕਹਾਣੀ ਉੱਥੇ ਵੀ ਹੋਈ ਆ। ਜਾਂ ਜਿਹੜਾ ਇਹ ਡਾਟਾ ਹੈ ਉਹ ਉੱਤੇ ਗਾਇਬ ਕੀਤਾ ਗਿਆ ਉਹਦੇ ਵਿੱਚੋਂ। ਜੇ ਗਾਇਬ ਕੀਤਾ ਗਿਆ ਤੇ ਉਦੋਂ ਵੀ ਗੰਭੀਰ ਹੋ ਜਾਂਦਾ। ਅਜੇ ਤੱਕ ਇਹੀ ਨਹੀਂ ਪਤਾ ਲੱਗ ਸਕਿਆ ਬੇਅਦਬੀ ਕਰਨ ਵਾਲਾ ਕੌਣ ਹੈ ਤੇ ਇਸ ਬੇਅਦਬੀ ਦੇ ਪਿੱਛੇ ਉਹਦਾ ਮੰਤਵ ਕੀ ਸੀਗਾ। ਦੂਜਾ ਜਿਹੜਾ ਮਾਮਲਾ ਕਪੂਰਥਲੇ ਦੇ ਵਿੱਚ ਆਇਆ ਉਹ ਵੀ ਬਹੁਤ ਗੰਭੀਰ ਹੈ। ਇੱਕ ਵੀਡੀਓ ਕੱਲ ਦੀ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਆ ਜਿਹਦੇ ਵਿੱਚ ਇੱਕ
ਇਹ ਜਿਹੜਾ ਬੇਅਦਬੀ ਕਹਿੰਦੇ ਜਿਹਨੇ ਕੋਸ਼ਿਸ਼ ਕੀਤੀ ਕਪੂਰਥਲੇ ਦੇ ਵਿੱਚ, ਉਹਦੀ ਵੀਡੀਓ ਆ। ਉਹਦੇ ਵਿੱਚ ਭਗਵਾਨ ਕ੍ਰਿਸ਼ਨ ਦੇ ਰੂਪ ਦੇ ਵਿੱਚ ਬਣਿਆ, ਤੇ ਕੋਈ ਵੀਡੀਓ ਬਣਾਉਣ ਵਾਲਾ ਜੋ ਔਰਤ ਹੈ ਉਹਨੂੰ ਕੁਝ ਗੱਲਾਂ ਪੁੱਛ ਰਹੀ ਹੈ, ਤੇ ਉਹ ਉਹਦੀਆਂ ਗੱਲਾਂ ਦਾ ਜਵਾਬ ਦਿੰਦਾ ਹੈ। ਉਹਦੇ ਤੋਂ, ਉਸ ਵੀਡੀਓ ਤੋਂ ਇਹ ਲੱਗ ਰਿਹਾ ਕਿ ਉਹ ਨਾਰਮਲ ਨਹੀਂ ਗਾ, ਉਹ ਅਬਨੋਰਮਲ ਹੈ। ਕੀ ਉਹਨੇ ਬੇਅਦਬੀ ਉੱਥੇ ਕੀਤੀ? ਕਿਉਂਕਿ ਉਹ ਕਿਹਾ ਜਾਂਦਾ ਹੈ ਕਿ ਜਿਹੜੀ ਰਾਤ ਦੀ ਬਚੀ ਹੋਈ ਰੋਟੀ ਸੀ ਉਹ ਖਾ ਰਿਹਾ ਸੀ ਉੱਥੇ, ਤੇ ਉੱਥੇ ਉਹ ਚਾਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਕੀ ਇਹ ਉਹੀ ਆ ਵੀਡੀਓ ਵਾਲਾ? ਅਜੇ ਇਹਦੇ ਉੱਤੇ ਸਪਸ਼ਟੀਕਰਨ ਆਉਣਾ ਪੁਲਿਸ ਦਾ ਬਾਕੀ ਹੈ। ਇਹਨੂੰ 100% ਨਹੀਂ ਕਿਹਾ ਜਾ ਸਕਦਾ ਕਿ ਇਹ ਬੰਦਾ ਉਹੀ ਆ, ਇਹ ਮੁੰਡਾ ਉਹੀ ਆ ਜਿਹੜਾ ਵੀਡੀਓ ਦੇ ਵਿੱਚ ਦਿਸ ਰਿਹਾ, ਜਿਹਨੂੰ ਕਪੂਰਥਲੇ ਫੜਿਆ ਗਿਆ ਸੀਗਾ। ਤੇ ਕਪੂਰਥਲੇ ਦੇ ਗੁਰਦੁਆਰੇ ਦੇ ਵਿੱਚੋਂ ਇਹ ਅਨਾਉਂਸਮੈਂਟ ਹੋ ਜਾਂਦੀ ਆ ਕਿ ਜਿਨ੍ਹਾਂ ਨੂੰ ਬੇਅਦਬੀ ਦਾ ਦੁੱਖ ਹੈ, ਉਹ ਹਥਿਆਰ ਲੈ ਕੇ ਗੁਰਦੁਆਰੇ ਦੇ ਅੰਦਰ ਆ ਜਾਣ। ਉੱਥੇ ਅੰਦਰ ਜਦੋਂ ਬਾਰੀ ਤੋੜ ਕੇ ਚੱਲ ਜਾਂਦੇ ਆ ਤੇ ਉੱਥੇ ਇਹਦਾ ਕਤਲ ਕਰ ਦਿੱਤਾ ਜਾਂਦਾ ਅੰਦਰ। ਕੀ ਹੋਇਆ ਅੰਦਰ, ਇਹ ਅਜੇ ਕੁਝ ਨਹੀਂ ਪਤਾ। ਕਿਹਨੇ ਕਤਲ ਕੀਤਾ, ਕਿੰਨੇ ਮੌਬ ਲਿੰਚਿੰਗ ਸੀ, ਕਿੰਨੇ ਲੋਕਾਂ ਨੇ ਉੱਥੇ ਜਾ ਕੇ ਉਹਦਾ ਕਤਲ ਕੀਤਾ, ਇਹ ਵੱਖਰੀ ਗੱਲ ਹੈ। ਸੋ ਇਹ ਦੋਨੋਂ ਜਿਹੜੇ ਘਟਨਾਵਾਂ ਨੇ, ਦੇਖੋ ਦਰਬਾਰ ਸਾਹਿਬ ਦੇ ਵਿੱਚ ਤਾਂ ਉਹਨੇ ਬੇਅਦਬੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਉਹਦੇ ਵਿੱਚ ਕੋਈ ਸ਼ੱਕ ਸ਼ੁਬਾ ਨਹੀਂ, ਉਹ ਤਾਂ ਵੀਡੀਓ ਦੇ ਰੂਪ ਦੇ ਵਿੱਚ ਵੀ ਸਾਹਮਣੇ ਆ ਗਿਆ। ਜਦੋਂ ਕਿ ਇਹ ਨਿਜ਼ਾਮਪੁਰ ਵਾਲੇ ਮਾਮਲੇ ਦੇ ਉੱਤੇ ਜੇ ਤੁਸੀਂ ਗ੍ਰੰਥੀ ਦੀ ਪਹਿਲੀ ਵੀਡੀਓ ਸੁਣਦੇ ਹੋ, ਤੇ ਉਹ ਇਹ ਕਹਿੰਦਾ ਕਿ ਉਹਨੂੰ ਜਿਹੜਾ ਨਿਸ਼ਾਨ ਸਾਹਿਬ ਹੈ ਬਾਹਰੋਂ, ਉੱਥੋਂ ਉਹਨਾਂ ਨੇ ਫੜਿਆ ਜਿਹੜਾ ਕਿ ਬੇਅਦਬੀ ਕਰਨ ਦੀ ਟਰਾਈ ਕਰ ਰਿਹਾ ਸੀ। ਉਹ ਉੱਥੇ ਕਿਉਂ ਰਿਹਾ, ਉਹ ਕਿਚਨ ਦੇ ਵਿੱਚ ਕਿਉਂ ਗਿਆ, ਇਹ ਸਵਾਲ ਨੇ। ਇਹਦੇ ਪਿੱਛੇ ਕਾਰਨ ਕੀ ਨੇ, ਇਹ ਸਾਹਮਣੇ ਆ ਸਕੂਗਾ, ਇਹ ਵੱਡਾ ਸਵਾਲ ਹੈ। ਜੇ ਆਪਾਂ 15 ਵਾਲੀਆਂ ਘਟਨਾਵਾਂ ਨੂੰ ਜੋੜ ਕੇ ਦੇਖੀਏ ਤੇ ਸਿੱਟ ਅੱਜ ਕੀ ਕਰਦੀ ਪਈ ਆ। ਇੱਕ ਵਾਰੀ ਉਹ ਚਲੇ ਜਾਂਦੀ ਆ ਸੁਨਾਰੀਆ ਜੇਲ੍ਹ, ਦੂਜੀ ਵਾਰੀ ਫਿਰ ਉਹ ਸਰਸੇ ਚਲੇ ਜਾਂਦੀ ਆ, ਫਿਰ ਮੁੜ ਕੇ ਸੁਨਾਰੀਆ ਚਲ ਜਾਂਦੀ ਆ, ਫਿਰ ਹਾਈ ਕੋਰਟ ਆ ਜਾਂਦੀ ਆ। ਤੋ ਇਹਨਾਂ ਮਾਮਲਿਆਂ ਦੇ ਵਿੱਚ ਉਹ ਕਦੀ ਇੱਕ ਜਗ੍ਹਾ ਦੂਜੀ ਜਗ੍ਹਾ ਦੇ ਉੱਤੇ ਫਿਰ ਰਹੀ ਆ। ਉਹਦੇ ਵਿੱਚੋਂ ਕੀ ਨਿਕਲ ਰਿਹਾ, ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚੋਂ ਕੁਝ ਨਿਕਲ ਰਿਹਾ। ਮਤਲਬ ਕਿ ਕਹਾਣੀ ਉੱਥੇ ਹੀ ਤੁਰੀ ਫਿਰਦੀ ਹੈ। ਜੇ ਤੁਸੀਂ ਇਹਨਾਂ ਘਟਨਾਵਾਂ ਨੂੰ ਦੇਖਦੇ ਹੋ ਤੇ ਉਹਦੇ ਵਿੱਚ ਵੀ ਕਹਾਣੀ ਉੱਥੇ ਕੀ ਤੁਰੀ ਫਿਰਦੀ ਹੈ ਨਾ, ਕਿ SGPC ਕਹਿੰਦੀ ਆ ਅਸੀਂ ਇੱਕ ਆਪਣੀ ਸਿੱਟ ਬਣਾਵਾਂਗੇ ਜਿਹੜੀ ਕਿ ਇਹਦੀ ਛਾਣਬੀਣ ਕਰੂਗੀ। ਸਵਾਲ ਇਹ ਆ ਕਿ SGPC ਨੇ ਸਿੱਟ ਬਣਾ ਕੇ 328 ਸਰੂਪ ਜਿਹੜੇ ਗਾਇਬ ਹੋਏ ਉਹ ਅਜੇ ਤੱਕ ਕਿਉਂ ਨਾ ਲੱਭੇ। ਸਾਕਾ ਨੀਲਾ ਤਾਰਾ ਦੇ ਦੌਰਾਨ ਜਿਹੜਾ ਫੌਜ ਸਮਾਨ ਚੁੱਕ ਕੇ ਲੈ ਗਈ ਸੀ, ਜਿਹਦੇ ਵਿੱਚ ਹੱਥ ਲਿਖਤ ਬੀੜਾਂ ਤੇ ਕੁਝ ਬਾਕੀ ਇਤਿਹਾਸ ਦੇ ਨਾਲ ਸੰਬੰਧਿਤ ਚੀਜ਼ਾਂ ਸੀ, ਉਹ ਕਿਹਨੇ ਰਿਸੀਵ ਕੀਤੀਆਂ? ਅੱਜ ਤੱਕ ਇਹਨਾਂ ਦੀ ਸਿੱਟ ਉਹ ਵੀ ਨਹੀਂ ਲੱਭ ਸਕੀ। ਉਸ ਮਾਮਲੇ ਦੇ ਉੱਤੇ ਤਾਂ ਕਿਰਪਾਲ ਸਿੰਘ ਬੰਡੂਗਰ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਵੀ ਬਣਾਈ ਸੀ, ਉਸ ਕਮੇਟੀ ਨੇ ਅੱਜ ਤੱਕ ਕੋਈ ਮੀਟਿੰਗ ਹੀ ਨਹੀਂ ਕੀਤੀ। ਜੇ ਇਹਨਾਂ ਘਟਨਾਵਾਂ ਨੂੰ ਕਿਤੇ ਸੀਰੀਅਸ ਲਿਆ ਹੁੰਦਾ ਪਹਿਲਾਂ ਇਹ ਸਾਰੀਆਂ ਨੂੰ, ਤੇ ਸ਼ਾਇਦ ਮੌਜੂਦਾ ਸਮੇਂ ਤੱਕ ਗੱਲ ਨਾ ਜਾਂਦੀ। ਅੱਜ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਤਕਰੀਬਨ ਸਿੱਖ ਭਾਈਚਾਰੇ ਦੇ ਵਿੱਚ ਹੀ ਧੜੇਬੰਦੀ ਤਾਂ ਬਣਾ ਦਿੱਤੀ ਗਈ ਹੈ। ਇੱਕ ਧੜਾ ਤਾਂ ਇਹਨੂੰ ਇਹ ਕਹਿ ਰਿਹਾ ਕਿ ਬਿਲਕੁਲ ਸਹੀ ਕੀਤਾ ਗਿਆ, ਦੂਜਾ ਧੜਾ ਇਹ ਕਹਿੰਦਾ ਕਿ ਇਹਦੇ ਨਾਲ ਉਹਨੂੰ ਮਾਰ ਦੇਣ ਦੇ ਨਾਲ ਦੋਨਾਂ ਨੂੰ ਕਾਰਨ ਕੀ ਸੀਗਾ ਇਹ ਲੱਭਿਆ ਨਹੀਂ ਜਾ ਸਕਣਾ। ਕਿਉਂਕਿ ਦੂਜਾ ਇਹ ਆ ਕਿ ਇੱਕ ਧੜਾ ਜਿਹੜਾ ਗੈਰ ਸਿੱਖ ਹੈ ਉਹ ਵੱਡੇ ਪੱਧਰ ਦੇ ਉੱਤੇ ਸੋਸ਼ਲ ਮੀਡੀਆ ਤੇ ਇਹ ਵੀ ਜਿਹੜਾ ਪ੍ਰਚਾਰ ਰਿਹਾ ਕਿ ਗੁਰਦੁਆਰਿਆਂ ਦਾ ਬਾਈਕਾਟ ਕਰ ਦਿਓ। ਇਹ ਇੱਕ ਹੈਸ਼ਟੈਗ ਵੀ ਚੱਲਦਾ ਰਿਹਾ 3 ਦਿਨ ਪਹਿਲਾਂ। ਮਤਲਬ ਕਿ ਉਹ ਨਫ਼ਰਤੀ ਜੋ ਇੱਕ ਰਿਸਪੈਕਟ ਇਸ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨਾਂ ਨੇ ਖੱਟੀ, ਖਾਸ ਤੌਰ ਦੇ ਉੱਤੇ ਸਿੱਖ ਭਾਈਚਾਰੇ ਨੇ ਖੱਟੀ, ਉਹ ਕਿਤੇ ਨਾ ਕਿਤੇ ਤਾਂ ਉਹ ਪਚ ਨਹੀਂ ਨਾ ਰਹੀ। ਤਾਂ ਉਹ ਹੁਣ ਇਹਦਾ ਦੂਜਾ ਰੂਪ ਜਿਹੜਾ ਉਹ ਸਾਹਮਣੇ ਆ ਰਿਹਾ, ਇਹਦਾ ਦੂਜਾ ਪੱਖ ਸਾਹਮਣੇ ਆ ਰਿਹਾ ਕਿ ਨਫ਼ਰਤੀ ਚੀਜ਼ਾਂ ਜਿਹੜੀਆਂ ਉਹ ਪ੍ਰਮੋਟ ਕੀਤੀਆਂ ਜਾ ਰਹੀਆਂ ਨੇ। ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਇਹਨਾਂ ਨੂੰ ਤੁਸੀਂ ਇੱਕੋ ਨਜ਼ਰੇ ਈਜ਼ੀ ਜਿਹਾ ਨਹੀਂ ਵੇਖ ਸਕਦੇ ਕਿ ਇਹ ਕੋਈ ਉੱਥੇ ਆ ਗਿਆ ਜੀ ਤੇ ਉਹਨੇ ਆ ਕੇ ਕਰਤੀ। ਇਹਦੇ ਪਿੱਛੇ ਤੁਹਾਨੂੰ ਜਾ ਕੇ ਇਹਦੇ ਵਿਸਥਾਰ ਦੇਖਣਾ ਪਊਗਾ ਕਿ ਕਿਹੋ ਜਿਹਾ ਪ੍ਰਭਾਵ
ਪਾਉਣ ਦੇ ਵਾਸਤੇ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਤੇ ਕੌਣ ਲੋਕ ਇਹਦੇ ਪਿੱਛੇ ਹੋ ਸਕਦੇ? ਬਿਲਕੁਲ ਜੀ, ਹਜੇ ਤਾਂ 2015 ਵਾਲੀਆਂ ਵੀ ਕੁਛ ਨਹੀਂ ਲੱਭਿਆ, ਸਿੱਟਾਂ ਬੈਠੀਆਂ, ਬਹੁਤ ਕੁਛ ਹੋਇਆ, ਪਤਾ ਨਹੀਂ ਕੀ ਕੁਛ ਹੋਣਾ। ਤੇ ਸਰੋਤੇ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ YouTube ਤੇ ਵੀ ਤਾਂ Facebook ਤੇ ਵੀ। ਤੇ ਅੱਗੇ ਬੇਅਦਬੀ ਦੀ ਆਪਾਂ ਗੱਲ ਕਰਦੀ ਹੈ। ਬੇਅਦਬੀ ਮਾਮਲੇ ਦੇ ਵਿੱਚ ਸੁੱਖੀ ਰੰਧਾਵਾ ਤੇ ਨਵਜੋਤ ਸਿੱਧੂ ਦੇ ਸੁਰ ਵੱਖਰੇ ਵੱਖਰੇ। ਦੇਖੋ, ਇਸ ਮਾਮਲੇ ਦੇ ਉੱਤੇ ਨਾ ਜੇ ਤੁਸੀਂ ਜਿੰਨੀਆਂ ਸਿਆਸੀ ਧਿਰਾਂ ਨੇ ਸਾਰੀਆਂ, ਉਹਨਾਂ ਦੇ ਜੇ ਤੁਸੀਂ ਸੁਰ ਦੇਖੋਗੇ ਤਾਂ ਕੋਈ ਸਪਸ਼ਟ ਸਟੈਂਡ ਲੈਣ ਦੇ ਵਾਸਤੇ ਤਿਆਰ ਨਹੀਂਗਾ। ਈਧਰ ਦੇਖੋ, ਇਹ ਤਾਂ ਸਾਰੇ ਕਹਿੰਦੇ ਆ ਕਿ ਬਹੁਤ ਮਾੜੀਆਂ ਘਟਨਾਵਾਂ ਹੋਈਆਂ, ਇਸ ਮਾਮਲੇ ਦੇ ਉੱਤੇ ਕੋਈ ਸਪਸ਼ਟ ਸਟੈਂਡ ਨਹੀਂ ਲੈਂਦਾ ਕਿ ਇਹ ਜਿਹੜੀ ਮਾਰਿਆ ਗਿਆ ਉਹ ਸਹੀ ਹੈ ਜਾਂ ਗਲਤ ਹੈ। ਉਹ ਵਿੱਚ ਵਿਚਾਲੇ ਤੁਰੇ ਫਿਰਦੇ ਨੇ। ਸ਼ਾਇਦ ਉਹਦਾ ਕਾਰਨ ਇਹ ਆ ਕਿ 15 ਦੇ ਵਿੱਚ ਜਿਹੜਾ ਅਕਾਲੀ ਦਲ ਬਾਦਲ ਨੂੰ ਖਮਿਆਜ਼ਾ ਭੁਗਤਣਾ ਪਿਆ ਸੀਗਾ 17 ਦੀਆਂ ਚੋਣਾਂ ਦੇ ਵਿੱਚ, 15 ਦੀਆਂ ਘਟਨਾਵਾਂ ਦੇ ਵਾਸਤੇ, ਉਹਦੇ ਤੋਂ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਕੋਈ ਵੀ ਗੱਲ ਕਹਿਣ ਤੋਂ ਡਰ ਰਹੀਆਂ ਨੇ ਕਿ ਆਹ ਜੇ ਗੱਲ ਕਹਿਤੀ ਤੇ ਆਹ ਨਾ ਹੋ ਜੇ, ਆਹ ਗੱਲ ਕਹਿਤੀ ਤੇ ਆਹ ਨਾ ਹੋ ਜੇ। ਹੁਣ ਇੱਕ ਪਾਸੇ ਤਾਂ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਚਿੱਠੀ ਲਿਖ ਰਹੇ ਆ ਕੇਂਦਰੀ ਗ੍ਰਹਿ ਮੰਤਰੀ ਨੂੰ। ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਇੱਕ ਵੱਡਾ ਮੁੱਦਾ, ਔਰ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਵੱਲੋਂ ਹਾਜ਼ਰ ਨਾਜ਼ਰ ਜੀਵਤ ਗੁਰੂ ਮੰਨਿਆ ਜਾਂਦਾ, ਨਾ ਕਿ ਕੋਈ ਕਿਤਾਬ ਜਾਂ ਵਸਤੂ। ਔਰ ਸਿੱਖ ਮਰਿਆਦਾ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵੀ ਇਸੇ ਤਰੀਕੇ ਦੇ ਨਾਲ ਕੀਤਾ ਜਾਂਦਾ। ਉਹਨਾਂ ਨੇ ਲਿਖਿਆ ਕਿ 295 ਤੇ 295 ਏ ਦੀਆਂ ਮੌਜੂਦਾ ਧਾਰਾਵਾਂ, ਜਿਹਦੇ ਵਿੱਚ 3 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ, ਇਹਦੇ ਨਾਲ ਨਿਠਣ ਲਈ ਇਹ ਕਾਫੀ ਨਹੀਂ ਗੀ। ਕਿਉਂਕਿ ਗ੍ਰਹਿ ਮੰਤਰਾਲਾ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਕੋਲੇ ਆ, ਉਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਪੰਜਾਬ ਵਿਧਾਨ ਸਭਾ ਨੇ ਇੰਡੀਅਨ ਪੀਨਲ ਕੋਡ ਬਿੱਲ 2018 ਦੀ ਕੋਡ ਆਫ ਕ੍ਰਿਮੀਨਲ ਜਿਹੜਾ ਐਕਟ ਹੈ, ਇਹਦੇ ਵਿੱਚ ਚੇਂਜਸ ਕੀਤੀਆਂ ਸੀਗੀਆਂ। ਔਰ ਉਹਨਾਂ ਨੇ ਇਹ ਲਿਖਿਆ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਇਸ ਮਾਮਲੇ ਦੇ ਉੱਤੇ ਇਹਨੂੰ ਸੀਰੀਅਸਲੀ ਲਵੇ। ਉਹਨਾਂ ਨੇ ਇਹ ਲਿਖਿਆ ਕਿ ਜਿਹੜੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਦੇ ਨਾਲ ਜਿੰਨੇ ਵੀ ਧਾਰਮਿਕ ਗ੍ਰੰਥ ਨੇ, ਉਹਨੂੰ ਕਿਸੇ ਨੂੰ ਉਹਦੀ ਬੇਅਦਬੀ ਕਰਨ ਵਾਲੇ ਨੂੰ ਉਮਰ ਕੈਦ ਤੱਕ ਦੀ ਵਿਵਸਥਾ ਇਹਦੇ ਵਿੱਚ ਅਸੀਂ ਕੀਤੀ ਆ। ਇਹ 12 ਅਗਸਤ 18 ਨੂੰ ਮਨਜ਼ੂਰ ਕੀਤੀ ਗਈ ਸੀ ਤੇ ਬਿੱਲ ਮਨਜ਼ੂਰੀ ਦੇ ਵਾਸਤੇ ਭਾਰਤ ਦੇ ਰਾਸ਼ਟਰਪਤੀ ਦੇ ਕੋਲੇ ਅਕਤੂਬਰ 18 ਤੋਂ ਪਿਆ। ਚਿੱਠੀ ਦੇ ਵਿੱਚ ਇਹ ਲਿਖਿਆ ਗਿਆ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਇੱਥੇ ਭਾਈਚਾਰਕ ਸਾਂਝ ਬਣਾਈ ਰੱਖਣੀ ਜ਼ਰੂਰੀ ਹੈ, ਇਸ ਲਈ ਬੇਅਦਬੀ ਕਰਨ ਵਾਲੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਫਿਰਕੂ ਸਦਭਾਵਨਾਵਾਂ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮਤਲਬ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਦੇ ਉੱਤੇ ਰਾਸ਼ਟਰਪਤੀ ਨੂੰ ਮਨਜ਼ੂਰੀ ਦੇਣ ਦੇ ਵਾਸਤੇ ਕੇਂਦਰੀ ਗ੍ਰਹਿ ਮੰਤਰਾਲਾ ਉਹਨਾਂ ਨੂੰ ਸਿਫਾਰਿਸ਼ ਕਰੇ। ਪਿਛਲੇ ਦਿਨੀ 2 ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਹੋਰੀ ਇਹ ਗੱਲ ਕਹਿੰਦੇ ਸੀਗੇ ਕਿ ਜੇ ਉਹਨਾਂ ਨੂੰ ਕਿਤੇ ਗ੍ਰਹਿ ਮੰਤਰੀ ਬਣਾ ਦਿੱਤਾ ਜਾਵੇ ਤੇ ਉਹ ਫਿਰ ਇਹਨਾਂ ਮਸਲਿਆਂ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਹੱਲ ਕਰ ਸਕਦੇ ਆ। ਤੇ ਕੱਲ ਉਹਨਾਂ ਦਾ ਜਿਹੜਾ ਬਿਆਨ ਆਇਆ ਉਹ ਬੜਾ ਅਜੀਬ ਹੈ। ਉਹ ਇਹ ਗੱਲ ਕਹਿੰਦੇ ਕਿ ਸਿਸਟਮ ਦੇ ਉੱਤੋਂ ਲੋਕਾਂ ਦਾ ਭਰੋਸਾ ਉੱਠ ਗਿਆ, ਇਸ ਕਰਕੇ ਲੋਕ ਇਨਸਾਫ ਆਪ ਕਰਨ ਲੱਗੇ। ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹੇ ਲੋਕਾਂ ਦਾ ਇਹੀ ਅਸਰ ਹੋਣਾ ਚਾਹੀਦਾ, ਉਹਨਾਂ ਨੂੰ ਜਿਹੜਾ ਚੁਰਾਹੇ ਦੇ ਵਿੱਚ ਲਿਆ ਕੇ, ਚੌਕ ਦੇ ਵਿੱਚ ਲਿਆ ਕੇ ਟੰਗ ਦੇਣਾ ਚਾਹੀਦਾ, ਭਾਵ ਕਿ ਮਾਰ ਦੇਣਾ ਚਾਹੀਦਾ। ਜੇ ਉਹ ਇਹ ਕਹਿੰਦੇ ਆ ਕਿ ਗ੍ਰਹਿ ਮੰਤਰਾਲਾ ਉਹਨਾਂ ਦੇ ਕੋਲੇ ਹੋਣਾ ਚਾਹੀਦਾ ਤੇ ਫਿਰ ਉਹ ਇਨਸਾਫ ਕਰਨਗੇ। ਸਵਾਲ ਇਹ ਆ ਕਿ ਕੀ ਫਿਰ ਨਵਜੋਤ ਸਿੰਘ ਸਿੱਧੂ ਹੋਰੀ ਗ੍ਰਹਿ ਮੰਤਰਾਲਾ ਜੇ ਉਹਨਾਂ ਨੂੰ ਦੇ ਦਿੱਤਾ ਜਾਂਦਾ ਤੇ ਉਹ ਇਸ ਤਰੀਕੇ ਦੇ ਨਾਲ ਜਿਹੜਾ ਇਨਸਾਫ ਕਰਨਗੇ? ਉਹ ਇਹ ਵੀ ਕਹਿੰਦੇ ਕਿ ਜੇ ਮੇਰੇ ਕੋਲੇ ਫੈਸਲਾ ਲੈਣ ਦੀ ਤਾਕਤ ਹੁੰਦੀ ਤਾਂ ਨਿਆਂ ਮੈਂ 1 ਦਿਨ ਦੇ ਵਿੱਚ ਦੇ ਦੇਣਾ ਸੀ। ਫਿਰ ਕੀ ਉਹ ਇਸ ਤਰੀਕੇ ਨਾਲ ਉਹਨਾਂ ਨੇ ਨਿਆਂ ਦੇਣਾ ਸੀਗਾ? ਇਹ ਵੱਡਾ ਸਵਾਲ ਹੈ। ਕੋਈ ਕਿਸੇ ਜਦੋਂ ਨੁਮਾਇੰਦੀ ਲੋਕਾਂ ਦਾ ਨੁਮਾਇੰਦਾ ਜਿਹੜਾ ਜਿੱਤ ਕੇ ਉੱਥੇ ਬਣਿਆ ਹੋਇਆ, ਜਿਹੜਾ ਇਹ ਕਹਿੰਦਾ ਕਿ ਉਹਨੇ ਮੁੱਖ ਮੰਤਰੀ ਦੇ ਗੱਦੀ ਤੱਕ ਪਹੁੰਚਣਾ ਆ, ਉਹਨੂੰ ਘੱਟੋ ਘੱਟ ਕੋਈ ਵੀ ਜਿਹੜੀ ਆ ਉਹ ਗੱਲ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ। ਹਾਂ, ਸਿਰਫ ਉਹ ਇਸ ਕਰਕੇ ਕਹਿ ਰਹੇ ਆ ਕਿ ਜਿਹੜੇ ਉਹਨਾਂ ਦੀ ਬਣਦੀ ਨਹੀਂ ਦੂਜਿਆਂ ਦੇ ਨਾਲ, ਨਾ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨਾਲ ਬਣੇ, ਨਾ ਚੰਨੀ ਹੋਰਾਂ ਦੇ ਨਾਲ ਬਣੇ,
ਉਹ ਜੇ ਕਹਿ ਰਹੇ ਆ ਤਾਂ ਇਹ ਕਹਿੰਦੇ ਕਿ ਨਹੀਂ, ਇਨਸਾਫ ਇਹੀ ਆ ਕਿ ਇਹੋ ਜਿਹੇ ਬੰਦਿਆਂ ਨੂੰ ਚੌਂਕ ਦੇ ਵਿੱਚ ਲਿਆ ਕੇ ਤੁਸੀਂ ਟੰਗ ਦਿਓ। ਜੀ। ਅੱਗੇ ਡੀਜੀਪੀ ਮਾਮਲੇ ਤੇ ਸਰਕਾਰ ਨੇ ਯੂਪੀਐਸਸੀ ਨੂੰ ਨਵੀਂ ਚਿੱਠੀ ਲਿਖੀ ਹੈ। ਦੇਖੋ ਇਹ ਮਾਮਲਾ ਕਿਉਂਕਿ ਜਿੱਦਣ ਬਣੇ ਨੇ ਸਿਧਾਰਥ ਚਟੋਪਾਧਿਆ, ਉਦਣ ਕੁਝ ਗੱਲਾਂ ਜਿਹੜੀਆਂ ਉਹ ਕਲੀਅਰ ਹੋ ਗਈਆਂ ਸੀਗੀਆਂ। ਇੱਕ ਤਾਂ ਇਹ ਗੱਲ ਕਲੀਅਰ ਹੋ ਗਈ ਸੀ ਕਿ ਡਰੱਗ ਵਾਲੇ ਮਾਮਲੇ ਦੇ ਉੱਤੇ ਸਟੈਂਡ ਉਹੀ ਲੈ ਸਕਦੇ ਆ, ਤੇ ਉਹਨਾਂ ਨੇ ਅੱਜ ਵਿਖਾ ਵੀ ਦਿੱਤਾ। ਪਰ ਜਿਹੜੀ ਉਦੋਂ ਤਕਨੀਕੀ ਤੌਰ ਦੇ ਉੱਤੇ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਸੀ ਉਹ ਇਹ ਸਨ ਕਿ ਉਹ 31 ਮਾਰਚ ਨੂੰ ਰਿਟਾਇਰ ਹੋ ਰਿਹਾ। ਜਿਹੜੀ ਯੂਪੀਐਸਸੀ ਨੂੰ ਲਿਸਟ ਭੇਜੀ ਆ ਪੰਜਾਬ ਸਰਕਾਰ ਨੇ, ਉਹਦੇ ਵਿੱਚ ਸਿਧਾਰਥ ਚਟੋਪਾਧਿਆ ਹੋਰਾਂ ਦਾ ਨਾਮ ਤਕਨੀਕੀ ਆਧਾਰ ਦੇ ਉੱਤੇ ਸਾਈਡ ਤੇ ਹੋ ਸਕਦਾ। ਉਹ ਇਸ ਕਰਕੇ ਸਾਈਡ ਤੇ ਹੋ ਸਕਦਾ ਹੈ ਕਿ ਜੇ ਆਪਾਂ ਯੂਪੀਐਸਸੀ ਨੂੰ ਭੇਜੇ ਜਾਣ ਵਾਲੇ ਨਾਮ ਜਿਹੜੇ ਨੇ ਉਹਨੂੰ ਦੇਖੀਏ ਤਾਂ ਉਹਨਾਂ ਦੇ ਵਿੱਚ ਇੱਕ ਚੀਜ਼ ਨੂੰ ਜਿਹੜਾ ਆਧਾਰ ਬਣਾਇਆ ਜਾਂਦਾ ਕਿ ਘੱਟੋ ਘੱਟ 6 ਮਹੀਨੇ ਦਾ ਸਮਾਂ ਰਿਟਾਇਰਮੈਂਟ ਦੇ ਵਿੱਚ ਆਫੀਸਰ ਦਾ ਹੋਣਾ ਚਾਹੀਦਾ ਜਿਹੜਾ ਨਾਮ ਸ਼ਾਮਲ ਹੋਵੇ। ਉਹਦੇ ਵਿੱਚ ਚਟੋਪਾਧਿਆ ਸਾਹਿਬ ਆਉਂਦੇ ਨੀਗੇ। ਅੱਜ ਇੱਥੇ 21 ਤਰੀਕ ਹੋ ਗਈ। ਅੱਜ 21 ਤਰੀਕ ਨੂੰ ਇਹ ਯੂਪੀਐਸਸੀ ਨੇ ਜਿਹੜਾ ਪੈਨਲ ਹੈ ਉਹਦੇ ਵਿੱਚ ਜਿਹੜੇ ਨਾਮ ਨੇ ਕਿਹਦੇ ਕਿਹਦੇ ਹੋਣਗੇ, ਉਹਨੇ 3 ਨਾਮ ਸ਼ਾਰਟ ਲਿਸਟ ਕਰਕੇ ਭੇਜਣੇ ਆ। ਉਦੋਂ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਨਵੀਂ ਚਿੱਠੀ ਜਿਹੜੀ ਆ ਉਹ ਯੂਪੀਐਸਸੀ ਨੂੰ ਅੱਜ ਹੋਣ ਵਾਲੀ ਮੀਟਿੰਗ ਤੋਂ ਐਨ ਪਹਿਲਾਂ ਲਿਖ ਦਿੱਤੀ ਹੈ। ਇਹ ਗੱਲ ਕਹੀ ਆ ਕਿ ਜਿਹੜੀ ਕੱਟ ਆਫ ਤਰੀਕ ਹੈ ਉਹ 30 ਸਤੰਬਰ 2021 ਰੱਖੀ ਜਾਵੇ। ਜੇ ਤੁਹਾਨੂੰ ਯਾਦ ਹੋਵੇ ਤਾਂ ਜਦੋਂ ਪਹਿਲਾਂ ਇਹਨਾਂ ਨੇ ਇੱਕ ਚਿੱਠੀ ਲਿਖੀ ਸੀਗੀ, ਜਿਹੜੇ ਕਹਿੰਦੇ ਸੀ ਤਕਨੀਕੀ ਆਧਾਰ ਦੇ ਉੱਤੇ ਕੁਝ ਗਲਤੀਆਂ ਰਹਿ ਗਈਆਂ ਨੇ, ਇਹ ਉਹ ਚਿੱਠੀ ਹੈ। ਜੇ 30 ਸਤੰਬਰ ਕੱਟ ਆਫ ਡੇਟ ਰੱਖ ਲਈ ਜਾਂਦੀ ਹੈ ਤਾਂ ਉਹਦੇ ਵਿੱਚ ਸਿਧਾਰਥ ਚਟੋਪਾਧਿਆ ਹੋਰੀ ਇਸ ਟੈਕਨੀਕਲੀ ਆਧਾਰ ਦੇ ਉੱਤੇ ਉਹਨਾਂ ਦਾ ਨਾਮ ਪਾਸੇ ਨਹੀਂ ਹੋ ਸਕਦਾ। ਫਿਰ ਉਹਨਾਂ ਦਾ ਨਾਮ ਪਹਿਲੇ ਨੰਬਰ ਦੇ ਉੱਤੇ ਆ ਜਾਊਗਾ ਉਸ ਲਿਸਟ ਦੇ ਵਿੱਚ, ਕਿਉਂਕਿ ਸੀਨੀਅਰਿਟੀ ਵਾਈਜ਼ ਉਹ ਫੁੱਲਫਿਲ ਕਰਦੇ ਨੇ। ਉਹਨਾਂ ਦੇ ਉੱਤੇ ਦਾਗ ਕੋਈ ਨਹੀਂ ਹੈਗਾ ਕਿਸੇ ਕਿਸਮ ਦਾ। ਕੋਈ ਸਿਰਫ ਇੱਕੋ ਚੀਜ਼ ਟੈਕਨੀਕਲੀ ਆਧਾਰ ਦੇ ਉੱਤੇ ਉਹ ਜਿਹੜੀ ਉਹਨਾਂ ਨੂੰ ਲਾਂਭੇ ਕਰਦੀ ਹੈ ਚੀਜ਼, ਉਹ ਹੈਗੀ ਆ ਕਿ ਉਹਨਾਂ ਦੇ ਕੋਲੇ 6 ਮਹੀਨੇ ਦਾ ਸਮਾਂ ਨਹੀਂ ਹੁਣ ਹੈਗਾ, ਘੱਟ ਹੈ। ਇਹ ਕਿਹਾ ਜਾਂਦਾ ਹੈ ਕਿ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਿਚਾਲੇ ਚੱਲ ਰਹੀ ਟਸਲ ਦੀ ਵਜ੍ਹਾ ਕਰਕੇ ਚੰਨੀ ਧੜੇ ਨੇ ਜਾਣ ਬੁੱਝ ਕੇ ਇਹ ਤਕਨੀਕੀ ਗਲਤੀ ਕੀਤੀ ਪਹਿਲਾਂ, ਤਾਂ ਕਿ ਚਟੋਪਾਧਿਆ ਸਾਹਿਬ ਦਾ ਨਾਮ ਜਿਹੜਾ ਉਹ ਸਾਈਡ ਤੇ ਹੋ ਜੇ। ਪਰ ਜਦੋਂ ਕਿਸੇ ਮਸਲੇ ਦੇ ਉੱਤੇ ਜਿਹੜੇ ਲਾਏ ਗਏ ਸੀ ਆਈਪੀਐਸ ਹੋਤਾ, ਉਹ ਸਟੈਂਡ ਹੀ ਨਾ ਲੈ ਸਕੇ ਤੇ ਜਿਹੜਾ ਉਹ ਮਜਬੂਰਨ ਅੱਕ ਚੱਬਣ ਵਾਲੀ ਗੱਲ ਹੁੰਦੀ ਹੈ। ਤੇ ਸਰਕਾਰ ਨੇ ਮਜਬੂਰੀ ਦੇ ਵੱਸ ਇੱਕ ਤਾਂ ਏਪੀਐਸ ਦਿਓਲ ਹੋਰਾਂ ਨੂੰ ਲਾਂਭੇ ਕੀਤਾ, ਐਡਵੋਕੇਟ ਜਨਰਲ ਨੂੰ, ਉਹਨਾਂ ਦੀ ਜਗ੍ਹਾ ਪਟਵਾਲੀਆ ਲੈ ਕੇ ਆਏ, ਤੇ ਮੁੜ ਕੇ ਡੀਜੀਪੀ ਸਹੋਤਾ ਉਹਨਾਂ ਨੂੰ ਪਾਸੇ ਕਰਕੇ ਜਿਹੜੇ ਚਟੋਪਾਧਿਆ ਨੇ ਉਹਨਾਂ ਨੂੰ ਐਡੀਸ਼ਨਲ ਚਾਰਜ ਡੀਜੀਪੀ ਦਾ ਦਿੱਤਾ। ਹੁਣ ਸਰਕਾਰ ਇਹ ਸਮਝਦੀ ਆ ਕਿ ਜੇ ਜਿਹੜੇ ਸਿਧਾਰਥ ਚਟੋਪਾਧਿਆ ਨੇ ਉਹਨਾਂ ਨੂੰ ਐਡੀਸ਼ਨਲ ਚਾਰਜ ਦਿੱਤਾ, ਜੇ ਯੂਪੀਐਸਸੀ ਉਹਨਾਂ ਦਾ ਨਾਮ ਕੱਢ ਦਿੰਦੀ ਹੈ ਇਹਦੇ ਵਿੱਚੋਂ, ਤੇ ਫਿਰ ਇਹ ਕਿਰਕਰੀ ਹੋ ਜਾਣੀ ਆ। ਫਿਰ ਉਹਨਾਂ ਨੇ ਡੀਜੀਪੀ ਦੇ ਅਹੁਦੇ ਦੇ ਉੱਤੇ ਰਹਿ ਨਹੀਂ ਸਕਣਾ ਤੇ ਚੋਣਾਂ ਦੇ ਵਿੱਚ ਚੋਣ ਕਮਿਸ਼ਨ ਉਹਨਾਂ ਨੂੰ ਜਲਦ ਪਾਸੇ ਕਰ ਦੂਗਾ, ਕਿਉਂਕਿ ਸੰਭਾਵੀ ਰੂਪ ਦੇ ਵਿੱਚ ਜਨਵਰੀ ਦੇ ਪਹਿਲੇ ਦਿਨਾਂ ਦੇ ਵਿੱਚ, ਪਹਿਲੇ ਹਫ਼ਤੇ ਦੇ ਵਿੱਚ ਚੋਣ ਜਿਹੜਾ ਇੱਥੇ ਲੱਗਣ ਵਾਲੀਆਂ ਨੇ ਪਾਬੰਦੀਆਂ, ਤੇ ਉਹ ਉਦੋਂ ਪਹਿਲਾਂ ਸਰਕਾਰ ਨੇ ਅੱਜ ਇਹ ਚਿੱਠੀ ਜਿਹੜੀ ਲਿਖੀ ਆ, ਅੱਜ ਆਉਣ ਵਾਲੇ ਫੈਸਲੇ ਦੇ ਉੱਤੇ ਕਿ ਕੱਟ ਆਫ ਡੇਟ 30 ਸਤੰਬਰ ਰੱਖੀ ਜਾਵੇ। ਹੁਣ ਇਹ ਯੂਪੀਐਸਸੀ ਦੇ ਉੱਤੇ ਡਿਪੈਂਡ ਹੈ ਕਿ ਕੀ ਉਹ ਸਰਕਾਰ ਦੀ ਇਸ ਚਿੱਠੀ ਤੇ ਗੌਰ ਕਰੂਗੀ ਜਾਂ ਨਹੀਂ। ਗੌਰ ਕਰ ਵੀ ਸਕਦੀ ਹੈ। ਜੇ ਗੌਰ ਕਰਦੀ ਹੈ ਤੇ ਇਸ ਪੱਖੋਂ ਘੱਟੋ ਘੱਟ ਚੰਗੀ ਖਬਰ ਹੋਊਗੀ ਕਿ ਇੱਕ ਇਮਾਨਦਾਰ ਆਫੀਸਰ ਸਿਧਾਰਥ ਚਟੋਪਾਧਿਆ ਹੋਰੀ ਜਦੋਂ ਤੱਕ ਇਹ ਮੌਜੂਦਾ ਸਰਕਾਰ ਰਹੂਗੀ, ਉਹਦੀ ਟਰਮ ਹੈ, ਅਗਲੀ ਸਰਕਾਰ ਨਹੀਂ ਬਣ ਜਾਂਦੀ, ਉਦੋਂ ਤੱਕ ਉਹ ਡੀਜੀਪੀ ਬਣੇ ਰਹਿਣਗੇ ਤੇ ਕੁਝ ਵੱਡੇ ਫੈਸਲੇ ਲੈ ਲੈਣਗੇ। ਨਹੀਂ ਤਾਂ ਅਦਰਵਾਈਜ਼ ਤਕਨੀਕੀ ਆਧਾਰ ਦੇ ਉੱਤੇ ਫਿਰ ਉਹ ਬਹੁਤੀ ਦੇਰ ਬਣੇ ਨਹੀਂ ਰਹਿ ਸਕਣਗੇ ਜੇ ਯੂਪੀਐਸਸੀ 30 ਸਤੰਬਰ ਵਾਲੀ ਕੱਟ ਆਫ ਡੇਟ ਨਹੀਂ ਮੰਨਦੀ। ਜੀ। ਤੇ ਅੱਗੇ ਕਿਸਾਨਾਂ ਦੀ ਗੱਲ ਕਰਦੇ ਆ, ਉਹਨਾਂ ਨੇ ਰੇਲ ਲਾਈਨਾਂ ਤੇ ਡੀਸੀ ਦਫ਼ਤਰਾਂ ਨੂੰ ਘੇਰਿਆ।
ਜਿਹੜੇ ਕਿਸਾਨ ਦਿੱਲੀੋਂ ਜਿੱਤ ਕੇ ਮੁੜੇ ਆ, ਉਹਨਾਂ ਦੀਆਂ ਟਰਾਲੀਆਂ ਅਜੇ ਵੀ ਉਸੇ ਤਰੀਕੇ ਦੇ ਨਾਲ ਘਰਾਂ ਦੇ ਰੂਪ ਦੇ ਵਿੱਚ ਨੇ। ਉਹਨਾਂ ਦੇ ਉੱਤੇ ਤਰਪੈਲਾਂ ਵਗੈਰਾ ਲੱਗੀਆਂ ਹੋਈਆਂ ਨੇ। ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ, ਇੱਕ ਤਾਂ ਰੇਲਾਂ ਦੇ ਟਰੈਕ ਦੇ ਉੱਤੇ ਆ ਕੇ ਉਹ ਬੈਠ ਗਏ, ਦੂਜਾ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ ਘਿਰਾਓ ਕੀਤਾ ਗਿਆ। ਇਹ ਟਰਾਲੀਆਂ ਹੁਣ ਪੰਜਾਬ ਸਰਕਾਰ ਵੱਲ ਨੂੰ ਸਿੱਧੀਆਂ ਹੋ ਗਈਆਂ ਨੇ। ਜਿਹੜੇ ਕਿਸਾਨ ਨੇ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ 13 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਧਰਨੇ ਦਿੱਤੇ ਗਏ, ਉਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਹੜੀ ਉਹ ਸ਼ਾਮਲ ਹੈ। ਇਹਨਾਂ ਨੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਨੂੰ ਕੱਲ ਘੇਰੀ ਰੱਖਿਆ, ਔਰ ਇਹ ਕਿਹਾ ਗਿਆ ਕਿ ਇੱਕ ਤਾਂ ਗੁਲਾਬੀ ਸੁੰਡੀ ਦੇ ਕਰਕੇ ਜਿਹੜੇ ਨਰਮੇ ਦੀ ਫਸਲ ਦਾ ਮੁਆਵਜ਼ਾ ਐਲਾਨਿਆ ਸੀਗਾ 17,000 ਰੁਪਈਆ, ਤੇ 10% ਖੇਤ ਮਜ਼ਦੂਰਾਂ ਨੂੰ ਉਹ ਅਜੇ ਤੱਕ ਨਹੀਂ ਦਿੱਤਾ, ਉਹ ਤੁਰੰਤ ਦਿੱਤਾ ਜਾਵੇ। ਰਾਜ ਸਰਕਾਰ ਦੇ ਵੱਲੋਂ ਗੰਨੇ ਦਾ ਰੇਟ ਜਿਹੜਾ ਵਧਾ ਕੇ 360 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਸੀਗਾ, ਉਹਦੀ ਪਰਚੀ ਕਿਸਾਨਾਂ ਨੂੰ ਹਰੇਕ ਖੰਡ ਮਿੱਲ ਦੇ ਵੱਲੋਂ ਦੇਣ ਦੀ ਗਰੰਟੀ ਦਿੱਤੀ ਜਾਵੇ। ਖੁਦਕੁਸ਼ੀ ਪੀੜਤ ਕਿਸਾਨ ਮਜ਼ਦੂਰਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਦੀ ਆਰਥਿਕ ਸਹਾਇਤਾ, ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। 5 ਏਕੜ ਤੱਕ ਦੀ ਮਾਲਕੀ ਵਾਲੇ ਸਾਰੇ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਰਜ਼ੇ ਮਾਫ ਕੀਤੇ ਜਾਣ। ਅੰਦੋਲਨਕਾਰੀ ਕਿਸਾਨਾਂ ਸਿਰ ਮੜੇ ਸਾਰੇ ਪੁਲਿਸ ਕੇਸ ਤੁਰੰਤ ਰੱਦ ਕੀਤੇ ਜਾਣ, ਤੇ ਸ਼ਹੀਦ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇ। ਸਰਕਾਰ ਨੇ 23 ਤਰੀਕ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਸੱਦੀ ਆ। ਮੀਟਿੰਗ ਪਹਿਲਾਂ ਵੀ ਮੁੱਖ ਮੰਤਰੀ ਹੋਰਾਂ ਨੇ ਸੱਦੀ ਸੀ, ਉਹ ਐਲਾਨ ਹੀ ਕਰਦੇ ਆ ਜੇ ਜਿਹੜੇ ਕੇਸ ਸੀਗੇ ਉਹ ਸਾਰੇ ਰੱਦ ਕਰ ਦਿੱਤੇ ਜਾਂਦੇ, ਤੇ ਜਿਹੜੀਆਂ ਨੌਕਰੀਆਂ ਜਾਂ ਮੁਆਵਜ਼ੇ ਦੀ ਗੱਲ ਸਿਰੇ ਚਾੜ ਦਿੱਤੀ ਜਾਂਦੀ, ਤੇ ਸ਼ਾਇਦ ਕਿਸਾਨ ਇਧਰ ਨੂੰ ਸਿੱਧੇ ਨਾ ਹੁੰਦੇ। ਪਰ ਸਰਕਾਰ ਨੇ ਐਲਾਨ ਤਾਂ ਕਰ ਦਿੱਤਾ, ਉਸ ਤੋਂ ਬਿਨਾਂ ਅੱਗੇ ਸਰਕਾਰ ਨਹੀਂ ਵਧੀ, ਜਿਹਦੀ ਵਜ੍ਹਾ ਕਰਕੇ ਇਸ ਵੇਲੇ ਤੁਸੀਂ ਇਹ ਕਹਿ ਲਓ ਕਿ ਕਿਸਾਨਾਂ ਨੇ ਨਵਾਂ ਇਹ ਮੋਰਚਾ ਖੋਲ ਦਿੱਤਾ ਪੰਜਾਬ ਸਰਕਾਰ ਦੇ ਖਿਲਾਫ। ਜੀ, ਮੋਰਚੇ ਤਾਂ ਬਹੁਤ ਜ਼ਿਆਦਾ ਖੁੱਲੇ ਹੋਏ ਆ। ਤੇ ਅੱਗੇ ਕਰੀਏ ਆਮ ਆਦਮੀ ਪਾਰਟੀ ਤਾਂ ਕਾਂਗਰਸ ਦੀ ਪਹਿਲਾਂ ਪ੍ਰਗਟ ਸਿੰਘ ਹੋਣੀ ਫਸ ਗਏ ਸੀਗੇ ਸੱਦਾ ਦੇ ਕੇ ਸਸੋਦੀਆ ਨੂੰ, ਹੁਣ ਕੇਜਰੀਵਾਲ ਨੂੰ ਬਹਿਸ ਦਾ ਸੱਦਾ ਦੇ ਕੇ ਨਵਜੋਤ ਸਿੰਘ ਸਿੱਧੂ ਘਿਰ ਗਏ। ਦੇਖੋ, ਜਿਹੜੀ ਤਾਂ ਆਮ ਆਦਮੀ ਪਾਰਟੀ ਹੈ ਜੀ, ਉਹ ਇੰਨਾ ਕਿਹਾ ਜਾ ਸਕਦਾ ਕਿ ਉਹਨਾਂ ਨੂੰ ਤਾਂ ਇਹੋ ਜਿਹੀ ਚੀਜ਼ ਮਸੀਂ ਕਿਤੇ ਮਿਲਦੀ ਆ। ਉਹ ਤਾਂ ਜਿਹੜਾ ਇਹੋ ਜਿਹੀ ਚੀਜ਼ ਲੱਭਦੇ ਨੇ ਸਹੀ ਮਾਇਨਿਆਂ ਦੇ ਵਿੱਚ ਦੇਖਿਆ ਜਾਵੇ ਤਾਂ, ਕਿਉਂਕਿ ਇਹਨਾਂ ਮਸਲਿਆਂ ਦੇ ਉੱਤੇ ਨਾ ਜੀ ਉਹਨਾਂ ਨੂੰ ਜਿਹੜਾ ਉਹ ਹਰਾ ਸਕਣਾ ਬੜਾ ਔਖਾ। ਪ੍ਰਗਟ ਸਿੰਘ ਹੋਰੀ ਪਹਿਲਾਂ ਉਹਨਾਂ ਨੇ ਸਕੂਲਾਂ ਵਾਲੇ ਮਾਮਲੇ ਦੇ ਉੱਤੇ ਪੰਗਾ ਲੈ ਲਿਆ, ਮਨੀਸ਼ ਸਿਸੋਦੀਆ ਹੋਰਾਂ ਨੇ ਘੇਰ ਲਿਆ, ਉਹਨਾਂ ਨੇ ਕਿਹਾ 10-10 ਸਕੂਲ, ਪ੍ਰਗਟ ਸਿੰਘ ਹੋਰੀ ਕਹਿੰਦੇ ਨਹੀਂ 250, ਉਹਨਾਂ ਨੇ 250 ਸਕੂਲਾਂ ਦੀ ਲਿਸਟ ਦੇ ਦਿੱਤੀ। ਫਿਰ ਮਨੀਸ਼ ਸਿਸੋਦੀਆ ਹੋਰੀ ਸਕੂਲ ਵੇਖਣ ਤੁਰ ਪਏ। ਪਿਛਲੇ ਦਿਨੀ ਜਿਹੜੇ ਸਿਹਤ ਮੰਤਰੀ ਨੇ ਸਤਿੰਦਰ ਜੈਨ, ਉਹ ਡਿਸਪੈਂਸਰੀਆਂ ਵੇਖਣ ਤੁਰ ਪਏ। ਜਦੋਂ ਡਿਸਪੈਂਸਰੀਆਂ ਵੀ ਉਹਨਾਂ ਨੇ ਵੇਖੀਆਂ ਤੇ ਜਾ ਕੇ ਮੁੱਖ ਮੰਤਰੀ ਦੇ ਹਲਕੇ ਵਾਲੀਆਂ ਦੇਖ ਲਈਆਂ। ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਅਰਵਿੰਦ ਕੇਜਰੀਵਾਲ ਨੂੰ ਇਹ ਕਿਹਾ ਕਿ ਉਹਦੇ ਨਾਲ ਬਹਿਸ ਕਰਨ ਪੰਜਾਬ ਦੇ ਅਰਥਚਾਰੇ ਦੇ ਉੱਤੇ, ਪੰਜਾਬ ਦੇ ਮੁੱਦਿਆਂ ਦੇ ਉੱਤੇ। ਆਮ ਆਦਮੀ ਪਾਰਟੀ ਨੇ ਤੇ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹਿ ਦਿੱਤੀ ਕਿ ਠੀਕ ਹੈ, ਨਵਜੋਤ ਸਿੰਘ ਸਿੱਧੂ ਹੋਰਾਂ ਦਾ ਬਹਿਸ ਦਾ ਸੱਦਾ ਪ੍ਰਵਾਨ ਹੈ। ਨਵਜੋਤ ਸਿੰਘ ਸਿੱਧੂ ਹੋਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ, ਤੇ ਸਾਡਾ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਭਗਵੰਤ ਮਾਨ ਹੈ, ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਇਸ ਮਾਮਲੇ ਦੇ ਉੱਤੇ ਬਹਿਸ ਕਰਨ ਲਈ ਤਿਆਰ ਹੈ। ਨਵਜੋਤ ਸਿੰਘ ਸਿੱਧੂ ਕਹਿੰਦੇ ਨਹੀਂ, ਮੈਂ ਭਗਵੰਤ ਮਾਨ ਹੋਰਾਂ ਦੇ ਨਾਲ ਬਹਿਸ ਨਹੀਂ ਕਰਨੀ, ਮੈਂ ਤਾਂ ਬਹਿਸ ਅਰਵਿੰਦ ਕੇਜਰੀਵਾਲ ਦੇ ਨਾਲ ਕਰਨੀ ਹੈ। ਹੁਣ ਵੇਖਿਆ ਜਾਵੇ ਤਾਂ ਜਿਹੜੀ ਵਿਦੇਸ਼ਾਂ ਦੇ ਵਿੱਚ ਵੀ ਤਰਜ਼ ਦੇ ਉੱਤੇ ਬਹਿਸ ਹੁੰਦੀ ਹੈ ਸਿਆਸੀ ਧਿਰਾਂ ਦੇ ਵਿੱਚ, ਜੇ ਅਮਰੀਕਾ ਦੇ ਵਿੱਚ ਬਹਿਸ ਹੁੰਦੀ ਆ ਤਾਂ ਉਹ ਪ੍ਰੈਜ਼ੀਡੈਂਟਸ਼ਿਪ ਦੇ ਵਾਸਤੇ ਜਿਹੜੇ ਖੜੇ ਲੋਕ ਹੁੰਦੇ ਆ ਉਹਨਾਂ ਦੇ ਨਾਲ ਬਹਿਸ ਹੁੰਦੀ ਹੈ। ਉਹਨਾਂ ਨੂੰ ਸਾਰਿਆਂ ਨੂੰ ਬਰਾਬਰ ਦਾ
ਉਹਨਾਂ ਖੜੇ ਕਰਕੇ ਉਹ ਇੱਕ ਦੂਜੇ ਦੇ ਨਾਲ ਬਹਿਸ ਕਰਦੇ ਨੇ। ਜੇ ਕੈਨੇਡਾ ਦੇ ਵਿੱਚ ਬਹਿਸ ਹੁੰਦੀ ਹੈ ਤੇ ਜਿਹੜੀਆਂ ਵੱਖ-ਵੱਖ ਪਾਰਟੀਆਂ ਦੇ ਮੇਨ ਆਗੂ ਜਿਹੜੇ ਪ੍ਰਾਈਮ ਮਿਨਿਸਟਰ ਦੇ ਦਾਅਵੇਦਾਰ ਹੁੰਦੇ ਆ, ਉਹਨਾਂ ਦੇ ਵਿਚਾਲੇ ਬਹਿਸ ਹੁੰਦੀ ਹੈ। ਜੇ ਐਮਪੀ ਦੀ ਬਹਿਸ ਹੁੰਦੀ ਤਾਂ ਐਮਪੀ ਦੇ ਨਾਲ ਹੁੰਦੀ ਹੈ। ਪਰ ਇਸ ਮਸਲੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਮੈਂ ਭਗਵੰਤ ਮਾਨ ਦੇ ਨਾਲ ਬਹਿਸ ਨਹੀਂ ਕਰਨੀ। ਭਗਵੰਤ ਮਾਨ ਹੋਰੀ ਇਹ ਕਹਿ ਰਹੇ ਆ ਕਿ ਮੇਰੇ ਨਾਲ ਬਹਿਸ ਕਰਨ ਤੋਂ ਤੁਸੀਂ ਭੱਜ ਕਿਉਂ ਰਹੇ ਹੋ। ਉਹ ਇਹ ਵੀ ਕਹਿੰਦੇ ਆ ਕਿ ਤੁਸੀਂ ਗੂਗਲ ਨਾਲ ਰੱਖ ਲਿਓ, ਤੁਸੀਂ ਐਕਸਪਰਟ ਨਾਲ ਬਿਠਾ ਲਿਓ। ਮੈਂ ਨਾ ਗੂਗਲ ਦੀ ਮਦਦ ਲਊਂਗਾ, ਨਾ ਕਿਸੇ ਐਕਸਪਰਟ ਦੀ ਮਦਦ ਲਊਂਗਾ। ਪੰਜਾਬ ਦੇ ਸਾਰੇ ਮੁੱਦਿਆਂ, ਚਾਹੇ ਉਹ ਸਕੂਲਾਂ ਦਾ ਮੁੱਦਾ ਹੈ, ਉਹ ਹਸਪੀਟਲਾਂ ਦਾ ਮੁੱਦਾ ਹੈ, ਉਹ ਬਿਜ਼ਨਸ ਦਾ ਮੁੱਦਾ ਹੈ, ਖੇਤੀ ਦਾ ਮੁੱਦਾ ਹੈ, ਕਿਸੇ ਵੀ ਮੁੱਦੇ ਦੇ ਉੱਤੇ ਤੁਸੀਂ ਖੁੱਲੀ ਬਹਿਸ ਦੀ ਚੁਣੌਤੀ ਕਬੂਲ ਕਰੋ। ਚੈਨਲ ਦੇ ਉੱਤੇ ਆ ਜਾਓ ਜਾਂ ਖੁੱਲੇ ਕਿਸੇ ਪਿੰਡ ਦੇ ਵਿੱਚ ਆ ਜਾਓ, ਉੱਥੇ ਮੈਂ ਬਹਿਸ ਕਰਨ ਨੂੰ ਤਿਆਰ ਹਾਂ। ਹੁਣ ਨਵਜੋਤ ਸਿੰਘ ਸਿੱਧੂ ਹੋਰੀ ਇਸ ਮਾਮਲੇ ਦੇ ਉੱਤੇ ਨਹੀਂ ਆ ਰਹੇ। ਉਹ ਕਹਿੰਦੇ ਨਹੀਂ ਮੈਂ ਤਾਂ ਅਰਵਿੰਦ ਕੇਜਰੀਵਾਲ ਨੂੰ ਕਿਹਾ ਸੀ ਬਹਿਸ ਕਰਨ ਨੂੰ, ਮੈਂ ਭਗਵੰਤ ਮਾਨ ਦੇ ਨਾਲ ਬਹਿਸ ਨਹੀਂ ਕਰਨੀ। ਉਹ ਕਹਿੰਦੇ ਕਿ ਜੇ ਅਰਵਿੰਦ ਕੇਜਰੀਵਾਲ ਨੇ ਬਹਿਸ ਕਰਨੀ ਹੈ ਤਾਂ ਉਹ ਸੋਨੀਆ ਗਾਂਧੀ ਹੋਰਾਂ ਦੇ ਨਾਲ ਬਹਿਸ ਉਹਨਾਂ ਦੀ ਕਰਵਾ ਦਿਓ, ਜਿਹੜੇ ਕਿ ਕਾਂਗਰਸ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਤੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੇ। ਵੈਸੇ ਜੇ ਇਹ ਬਹਿਸ ਇੱਥੇ ਆ ਜਾਵੇ, ਇਹਦੇ ਵਿੱਚ ਪੰਜਾਬ ਦੇ ਵਿੱਚ ਔਰ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਆਗੂ ਇਹਦੇ ਵਿੱਚ ਪਾਰਟਿਸਿਪੇਟ ਕਰਨ ਤਾਂ ਇੱਕ ਨਵਾਂ ਮੁੱਢ ਵੱਜ ਸਕਦਾ। ਪਰ ਸ਼ਾਇਦ ਸਿਆਸੀ ਆਗੂ ਇਸ ਮਾਮਲੇ ਦੇ ਉੱਤੇ ਆਉਣਗੇ ਨਹੀਂ ਜੀ। ਬਿਲਕੁਲ ਡਰ ਲੱਗਦਾ ਜੀ ਇਹਨਾਂ ਨੂੰ ਬਹਿਸ ਕਰਨ ਤੋਂ। ਤਾਂ ਸਰੋਤਿਆਂ ਨੇ ਅਸੀਂ ਇੱਕ ਬ੍ਰੇਕ ਤੋਂ ਬਾਅਦ, ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200 408 272 5200 ਤੇ ਕਾਲ ਕਰ ਸਕਦੇ ਹੋ ਇੱਕ ਬ੍ਰੇਕ ਤੋਂ ਬਾਅਦ।
हाँ जी हाँ जी, होल्ड कर। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਮਾਹੀ ਗਿੱਲ ਤੇ ਪੰਜਾਬੀ ਰੇਡੀਓ USA ਦੇ ਲਿਸਨਰਸ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200। ਸਟੂਡੀਓ ਦਾ ਫੋਨ ਨੰਬਰ ਹੈ। ਜਿੰਨੀਆਂ ਕਾਲਾਂ ਡ੍ਰੌਪ ਹੋ ਗਈਆਂ ਦੁਬਾਰਾ ਕਾਲ ਕਰ ਸਕਦੇ ਹੋ। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਤੁਹਾਨੂੰ ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ। ਮੈਂ ਇੰਨੀ ਕੁ ਅਪਡੇਟ ਜਿਹੜੀ ਦੇ ਦੇਵਾਂ, ਜਿਹੜਾ ਅੱਜ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ NDPS ਐਕਟ ਦੇ ਤਹਿਤ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਪਰਚਾ ਦਰਜ ਹੋਇਆ। ਉਹਨਾਂ ਦੇ ਉੱਤੇ ਛਾਪੇਮਾਰੀ ਦੇ ਵਾਸਤੇ ਕੁਝ ਟੀਮਾਂ ਗਈਆਂ ਨੇ, ਪਰ ਇਹ ਖਬਰ ਆ ਰਹੀ ਆ ਕਿ ਬਿਕਰਮ ਸਿੰਘ ਮਜੀਠੀਆ ਰੂਪੋਸ਼ ਨੇ ਉਹ ਇੱਥੇ ਪੰਜਾਬ ਦੇ ਵਿੱਚ ਨਹੀਂ ਹੈਗੇ। ਉਹਨਾਂ ਨੇ ਜਿਹੜੇ ਉਹਨਾਂ ਦੇ 3 ਦਿਨ ਤੋਂ ਉਹਨਾਂ ਦਾ ਫੋਨ ਸਵਿਚ ਆਫ ਹੈ। ਜਿਹੜੇ ਪੰਜਾਬ ਪੁਲਿਸ ਦੇ ਉਹਨਾਂ ਦੇ ਨਾਲ ਲਾਏ ਹੋਏ ਸੀਗੇ ਸਿਕਿਉਰਿਟੀ ਵਾਲੇ, ਉਹਨਾਂ ਨੂੰ ਛੱਡ ਕੇ ਉਹ ਇਸ ਵੇਲੇ ਪਿਛਲੇ 3 ਦਿਨ ਤੋਂ ਪੰਜਾਬ ਚੋਂ ਬਾਹਰ ਨੇ। ਉਹ ਕਿੱਥੇ ਨੇ ਇਹ ਕਿਹਾ ਜਾ ਰਿਹਾ ਕਿ ਸੈਂਟਰਲ ਜਿਹੜੀਆਂ ਫੋਰਸਾਂ ਨੇ ਉਹਨਾਂ ਦੇ ਸਿਪਾਹੀ ਉਹਨਾਂ ਦੇ ਨਾਲ ਨੇ। ਕੁਝ ਰਿਪੋਰਟਾਂ ਇਹ ਵੀ ਦੱਸਦੀਆਂ ਨੇ ਕਿ ਸ਼ਾਇਦ ਉਹ ਰਾਜਸਥਾਨ ਦੇ ਵਿੱਚ ਨੇ ਔਰ ਉਹਨਾਂ ਦੀ ਗ੍ਰਿਫਤਾਰੀ ਹੋਣ ਦੇ ਚਾਂਸਸ ਤੁਰੰਤ ਅਜੇ ਘੱਟ ਨਜ਼ਰ ਆ ਰਹੇ ਆ। ਕਿਤੇ ਨਾ ਕਿਤੇ ਉਹ ਅੱਗੇ ਜਿਹੜਾ ਉਹ ਚੱਲਣਗੇ ਆਪਣੀ ਜਿਹੜੀ ਜ਼ਮਾਨਤ ਨੂੰ ਲੈ ਕੇ। ਸੋ ਉਦੋਂ ਤੱਕ ਇਹ ਮਾਮਲਾ ਮਗੇ ਰਹਿਣ ਦੇ ਆਸਾਰ ਨੇ। ਇਹ ਕਿਹਾ ਜਾ ਰਿਹਾ ਕਿ ਉਹ 3 ਦਿਨ ਤੋਂ ਪੰਜਾਬ ਦੇ ਵਿੱਚ ਨਹੀਂ ਹੈਗੇ। ਉਂਝ ਵੈਸੇ ਜਿਹੜੀਆਂ ਕਨਸੂਆਂ ਕੱਲ ਦੀਆਂ ਇਹ ਵੀ ਤੁਰੀਆਂ ਫਿਰਦੀਆਂ ਨੇ ਕਿ ਉਹ ਵੱਡੀ ਸਾਰੀ ਪਾਰਟੀ ਦੇ ਸੰਪਰਕ ਦੇ ਵਿੱਚ ਨੇ ਤੇ ਹੋ ਸਕਦਾ ਪੋਸੀਬਿਲਿਟੀ ਕੁਝ ਵੀ ਹੋ ਸਕਦੀ ਹੈ ਵੀ ਉਛਾਲ ਵੀ ਮਾਰ ਸਕਦੇ ਆ। ਜੀ 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 ਬਿਲਕੁਲ, ਇਹਦੀ ਵੀ ਕਰਦੇ ਹਾਂ ਗੱਲ ਅੱਗੇ ਚੱਲ ਕੇ। 4082725200 ਸਤਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਨੂ ਸਾਹਿਬ ਮੇਰੇ 2 ਸਵਾਲ ਨੇ। ਇੱਕ ਜਿਹੜਾ ਦਰਬਾਰ ਸਾਹਿਬ ਜਿਹੜੀ ਘਟਨਾ ਹੋਈ ਆ 15 ਤੋਂ ਲੈ ਕੇ ਹੁਣ ਤੱਕ, ਚਲੋ ਜੋ ਵੀ ਹੋਇਆ ਇਨਸਾਫ ਤੇ ਆਪਾਂ ਨੂੰ ਮਿਲਿਆ ਨਹੀਂ ਹੈ ਨਾ। ਜਿਹੜਾ ਉਹ ਦੋਵੇਂ ਜਣੇ ਮਾਰ ਦਿੱਤੇ, ਜਦੋਂ ਗੌਰਮੈਂਟਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਜਾਂ ਇਹੋ ਜਿਹੀ ਹਾਲਤ ਹੋ ਗਈ ਆ, ਜਿਹੜਾ ਇਹ ਕੰਮ ਕੀਤਾ ਬੰਦਾ ਅੱਕ ਕੇ ਹੀ ਇਹ ਕੰਮ ਕਰਦੇ ਨੇ, ਕਿਉਂਕਿ ਹੁਣ ਸਿਰੋਂ ਪਾਣੀ ਲੰਘ ਚੁੱਕਾ ਆ। ਜਿਹੜਾ ਪੰਥ ਨੂੰ ਖਤਰਾ ਕਹਿੰਦੇ ਹੁੰਦੇ ਕਿਤੇ ਉਹਨਾਂ ਦਾ ਕਦੇ ਹੱਥ ਤੇ ਨਹੀਂ, ਜਾਂ RSS ਜਾਂ ਏਜੰਸੀਆਂ ਜਾਂ ਰੰਧਾਵਾ ਸਾਹਿਬ ਜਿਹੜਾ ਕਹਿ ਰਹੇ ਨੇ, ਜਿਨ੍ਹਾਂ ਨੂੰ ਰੰਧਾਵਾ ਸਾਹਿਬ ਜਾਂ ਸਿਰਸਾ BJP ਦਾ ਉਹ ਬੇਨਤੀ ਕਰ ਰਿਹਾ ਸੈਂਟਰ ਨੂੰ, ਉਹੀ ਸੈਂਟਰ ਜਿਹੜੀ ਆ ਕਿਸਾਨਾਂ ਨੂੰ ਖਾਲਿਸਤਾਨੀ ਕਹਿੰਦੀ ਜਾਂ ਉਹਨਾਂ ਨੇ ਮੋਰਚੇ ਨੂੰ ਕਰਨ ਲਈ ਕੀ ਕੁਝ ਕੀਤਾ। ਕਿਤੇ ਉਹਨਾਂ ਦੀ ਇਹ ਸਾਜ਼ਿਸ਼ ਨਹੀਂ ਲੱਗਦੀ ਵੀ ਇਹ ਕੁਝ, ਕਿਉਂਕਿ ਜਿਨ੍ਹਾਂ ਨੂੰ ਜੇ ਉਹ ਇਹ ਕਰਾ ਰਹੀਆਂ ਤਾਂ ਉਹਨਾਂ ਕੋਲ ਇਨਸਾਫ ਕੀ ਮਿਲਣਾ। ਦੂਜਾ ਮੇਰਾ ਸਵਾਲ ਇਹ ਹੈ ਵੀ ਜਿਹੜਾ ਪੰਜਾਬ ਦੇ ਮੁੱਦਿਆਂ ਦੇ ਤੇ ਦੂਜੀਆਂ ਪਾਰਟੀਆਂ ਨੇ ਕੁਝ ਕੀਤਾ ਨਹੀਂ, ਤੇ ਬਿਜਲੀ ਜਿਹੜੀ ਮਹਿੰਗੀ ਆ, ਜਿਹੜਾ ਕੇਜਰੀਵਾਲ ਉਹ ਵੀ ਇਦਾਂ ਦੇ ਮੁਫਤ ਦੇਵਾਂਗੇ, ਆਹ ਕਰਾਂਗੇ ਉਹ ਕਰਾਂਗੇ, ਬੇਰੁਜ਼ਗਾਰੀ ਵਾਲਾ ਮੁੱਦਾ ਜਾਂ ਲੋਕਾਂ ਨੂੰ ਨੌਕਰੀਆਂ ਦੇਣਾ, ਇਹ ਮੁੱਦਾ ਕਿਤੇ ਵੀ ਨਹੀਂ ਹੈਗਾ। ਪੰਜਾਬ ਦੇ ਅਸਲੀ ਮੁੱਦੇ ਉਹ ਕਿਤੇ ਵੀ ਨਹੀਂ ਹੈਗੇ। ਫ੍ਰੀ ਸਭ ਕੁਝ ਕਰਨ ਦਾ ਗੱਲ ਕੀਤੀ ਜਾ ਰਹੀ ਹੈ। ਇਹਦੇ ਬਾਰੇ ਕੀ ਕਹਿਣਾ ਜੀ? ਧੰਨਵਾਦ। ਥੈਂਕ ਯੂ। ਦੇਖੋ, ਵੈਸੇ ਤਾਂ ਤੁਹਾਡੇ ਸਵਾਲਾਂ ਦੇ ਵਿੱਚ ਹੀ ਬਹੁਤੇ ਜਵਾਬ ਨੇ। ਤੁਸੀਂ ਆਪ ਹੀ ਉਧਰ ਉਸ ਪਾਸੇ ਵੱਲ ਨੂੰ ਇਸ਼ਾਰਾ ਕਰ ਦਿੱਤਾ। ਮੁੱਦੇ ਤਾਂ ਸਾਰੇ ਹੀ ਲਗਭਗ ਦੱਬ ਦਿੱਤੇ ਜੀ ਇਹਨਾਂ ਘਟਨਾਵਾਂ ਨੇ। ਇਹ ਮੰਦਭਾਗੀਆਂ ਘਟਨਾਵਾਂ ਨੇ। ਐਕਚੁਅਲੀ ਕੀ ਆ, ਤੁਸੀਂ ਮੈਨੂੰ ਪਤਾ ਕਿ ਹਮੇਸ਼ਾ ਜੁੜਦੇ ਹੋ, ਦੇਰ ਤੋਂ ਸੁਣਦੇ ਹੋ। ਇੱਕ ਚੀਜ਼ ਤੁਸੀਂ ਜ਼ਰੂਰ
ਯਾਦ ਹੋਊਗੀ ਤੁਹਾਨੂੰ ਕਿ ਮੈਂ ਬਾਰ-ਬਾਰ ਇਹ ਗੱਲ ਕਹਿੰਦਾ ਸੀਗਾ ਕਿ ਜੇ 15 ਵਾਲੀਆਂ ਘਟਨਾਵਾਂ ਦਾ ਇਨਸਾਫ ਨਹੀਂ ਮਿਲਦਾ ਤੇ ਸਿਆਸਤਦਾਨ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਤੋਂ ਲਾਹਾ ਲੈਂਦੇ ਰਹਿਣਗੇ। ਇਹਨੂੰ ਤੁਸੀਂ ਇਸ ਪੁਆਇੰਟ ਆਫ ਵਿਊ ਦੇ ਨਾਲ ਦੁਬਾਰਾ ਫੇਰ ਜਿਹੜਾ ਉਹ ਸਮਝ ਲੈਣਾ। ਇਸ ਕਰਕੇ ਉਹਨਾਂ ਘਟਨਾਵਾਂ ਦਾ ਇਨਸਾਫ ਮਿਲਣਾ ਬੜਾ ਜ਼ਰੂਰੀ ਸੀ ਤੇ ਹੈ ਵੀ, ਕਿ ਉਹਦੇ ਪਿੱਛੇ ਲੋਕ ਕੌਣ ਸਨ। ਮੈਂ ਤਾਂ ਸਿੱਟ ਵੱਲ ਇਸ਼ਾਰਾ ਕੀਤਾ ਸੀਗਾ ਕਿ ਸਿੱਟ ਜਿਹੜੀ ਆ ਉਹ ਸਨਾਰੀਆ ਤੇ ਡੇਰਾ ਸਰਸਾ ਤੋਂ ਬਾਹਰ ਨਿਕਲ ਕੇ ਕਦੋਂ ਸੋਚੂਗੀ, ਤੇ ਉਹ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਕਿਉਂ ਨਹੀਂ ਪੁੱਛਗਿੱਛ ਕਰ ਰਹੀ, ਅਕਾਲ ਤਖਤ ਦੇ ਸਾਬਕਾ ਜਥੇਦਾਰ ਨੂੰ, ਕਿ ਉਹਨਾਂ ਨੂੰ ਜਿਹੜੀ ਮਾਫੀ ਦੇਣ ਦੇ ਵਾਸਤੇ ਕਿਹਨੇ ਕਿਹਾ ਸੀ ਸਰਸਾ ਡੇਰੇ ਦੇ ਮੁਖੀ ਨੂੰ। ਉਹ ਚਿੱਠੀ ਕਿੱਥੇ ਆ, ਉਹ ਚਿੱਠੀ ਕੀ ਸੀ। ਕੀ ਇਹ ਰਿਐਲਿਟੀ ਆ ਕਿ ਚੰਡੀਗੜ੍ਹ ਤੋਂ ਹਿੰਦੀ ਦੇ ਵਿੱਚ ਤੁਰੀ ਚਿੱਠੀ ਜਲੰਧਰ ਜਾ ਕੇ ਪੰਜਾਬੀ ਚ ਬਦਲ ਗਈ, ਤੇ 90 ਲੱਖ ਦੇ ਇਸ਼ਤਿਹਾਰ ਜਿਹੜੇ ਦਿੱਤੇ ਗਏ ਸੀ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਜਿਹੜੀ ਸੀ ਉਹਨੂੰ ਜਸਟੀਫਾਈ ਕਰਨ ਦੇ ਵਾਸਤੇ, ਸਿੱਟ ਇਸ ਪਾਸੇ ਆਉਂਦੀ ਹੋਈ ਨਹੀਂ। ਜਦੋਂ ਜਿੰਨੀ ਦੇਰ ਤੱਕ ਇਸ ਪਾਸੇ ਨਹੀਂ ਆਉਂਦੀ ਉਨੀ ਦੇਰ ਤੱਕ ਇਹਨਾਂ ਬੇਅਦਬੀ ਘਟਨਾਵਾਂ ਦੇ ਅਸਲ ਜਿਹੜੇ ਪਿੱਛੇ ਕਿਰਦਾਰ ਲੁਕੇ ਹੋਏ ਨੇ ਉੱਥੋਂ ਤੱਕ ਨਹੀਂ ਪਹੁੰਚਿਆ ਜਾ ਸਕਣਾ। ਜਿਹੜਾ ਉਹਨੇ ਪੋਸ਼ਾਕ ਪਾ ਕੇ ਜਾਮੇ ਇਨਸਾ ਬਣਾਇਆ ਸੀ, ਕਿਹੜੀਆਂ ਅਖਬਾਰਾਂ ਦੇ ਵਿੱਚ ਉਹ ਇਸ਼ਤਿਹਾਰ ਲੱਗਾ, ਉਹਨਾਂ ਇਸ਼ਤਿਹਾਰਾਂ ਦੀ ਪੇਮੈਂਟ ਕਿਹਨੇ ਕੀਤੀ, ਇਹ ਅਹਿਮ ਕੁਝ ਪੁਆਇੰਟ ਨੇ। ਪਰ ਸਿੱਟ ਉਸ ਪਾਸੇ ਵੱਲ ਨਹੀਂ ਜਾ ਰਹੀ, ਉਹ ਕਿੱਥੇ ਘੁੰਮ ਰਹੀ ਆ ਉਹ ਤੁਹਾਡੇ ਸਾਹਮਣੇ ਆ। ਜਿੰਨੀ ਦੇਰ ਤੱਕ ਇਹ ਉਲਝਾਈ ਰੱਖਣਾ ਉਹਨਾਂ ਨੇ। ਦੂਜਾ, ਇਸੇ ਕਰਕੇ ਜਿਹੜਾ ਇਸ ਵੇਲੇ ਅਹਿਮ ਮੁੱਦੇ ਜਿੱਧਰ ਤੁਸੀਂ ਇਸ਼ਾਰਾ ਕਰ ਰਹੇ ਹੋ ਉਹਨਾਂ ਤੋਂ ਧਿਆਨ ਲਾਂਭੇ ਰਹੇ, ਧਿਆਨ ਡਾਈਵਰਟ ਰਹੇ, ਅਜਿਹੀਆਂ ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ ਰਹਿਣਗੀਆਂ। ਇਹ ਤਾਂ ਹੁਣ ਪੰਜਾਬ ਵਾਲਿਆਂ ਨੂੰ ਜਿਹੜਾ ਸਮਝਣਾ ਚਾਹੀਦਾ ਨਾ, ਹੱਦ ਇਸ ਗੱਲ ਦੀ ਆ। ਪਿਛਲੇ ਦਿਨੀ ਜਿਹੜੀ ਮੋਗੇ ਦੇ ਵਿੱਚ ਰੈਲੀ ਹੋਈ, ਜਿਹੜੀਆਂ ਉੱਥੋਂ ਬੱਸਾਂ ਵਾਪਸ ਆਈਆਂ ਨਾ ਜੀ, ਪੰਜਾਬ ਭਰ ਤੋਂ ਇਕੱਠ ਕੀਤਾ ਗਿਆ ਸੀਗਾ, ਉਹਨਾਂ ਬੱਸਾਂ ਦੀਆਂ ਕੁਝ ਵੀਡੀਓਜ਼ ਮੇਰੇ ਕੋਲੇ ਵੀ ਮੌਜੂਦ ਨੇ, ਜਿਹਦੇ ਵਿੱਚ ਉਹ ਸ਼ਰਾਬ ਦੀਆਂ ਬੋਟਲਸ ਤੇ ਸ਼ਰਾਬ ਦੀਆਂ ਬੋਟਲਸ ਦੇ ਜਿਹੜੇ ਖਾਲੀ ਡੱਬੇ ਹੁੰਦੇ ਆ ਉਹ ਵਾਧੂ ਬੱਸਾਂ ਦੇ ਵਿੱਚੋਂ ਜਿਹੜੇ ਉਹ ਮਿਲੇ। ਅੱਛਾ, ਸਾਰੀ ਜਿਹੜੀ ਸ਼ਰਾਬ ਆ ਉਹ ਇੱਕ ਬ੍ਰਾਂਡ ਦੀ ਆ। ਮਤਲਬ ਕਿ ਇਹ ਨਹੀਂ ਗਾ ਕਿ ਕੋਈ ਉਹਨਾਂ ਨੇ ਕਿਸੇ ਬੱਸ ਵਾਲਿਆਂ ਨੇ ਉਤਰੇ ਰਸਤੇ ਦੇ ਵਿੱਚ ਤੇ ਠੇਕੇ ਦੇ ਉੱਤੋਂ ਸਾਰਿਆਂ ਨੇ ਇੱਕੋ ਬ੍ਰਾਂਡ ਦੀ ਸ਼ਰਾਬ ਲੈ ਲਈ, ਉਹ ਦਿੱਤੀ ਗਈ ਸ਼ਰਾਬ। ਮਤਲਬ ਕਿ ਅੱਜ ਵੀ ਲੋਕ ਉੱਥੇ ਉਸ ਜਗ੍ਹਾ ਦੇ ਉੱਤੇ ਖੜੇ ਨੇ। ਇਹ ਤਾਂ ਅਸੀਂ ਰੌਲਾ ਪਾਈ ਜਾਂਦੇ ਆ, ਬੋਲੀ ਜਾਂਦੇ ਆ, ਭਕਾਈ ਮਾਰੀ ਜਾਂਦੇ ਆ, ਲੋਕ ਤਾਂ ਅੱਜ ਵੀ ਉੱਥੇ ਹੀ ਖੜੇ ਨੇ। ਲੋਕ ਅੱਜ ਸੋਸ਼ਲ ਮੀਡੀਆ ਦੇ ਉੱਤੇ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਬਹਿਸ ਕਰ ਰਹੇ ਆ, ਉਹ ਤੁਸੀਂ ਸਾਰੇ ਸਿਆਣੇ ਹੋ, ਦੱਸਣ ਦੀ ਜ਼ਰੂਰਤ ਨਹੀਂ। ਉਹ ਉਲਝਾ ਲਏ ਗਏ ਇਹਨਾਂ ਮਾਮਲਿਆਂ ਦੇ ਉੱਤੇ। ਅੱਧੇ ਲੋਕ ਇਹ ਕਹਿ ਰਹੇ ਆ ਕਿ ਇਹ ਬਿਲਕੁਲ ਠੀਕ ਕੀਤਾ, ਏਦਾਂ ਹੀ ਸੋਧਾ ਲਾਇਆ ਜਾਣਾ ਚਾਹੀਦਾ ਸੀ, ਏਦਾਂ ਹੀ ਮਾਰ ਦੇਣਾ ਚਾਹੀਦਾ ਸੀ। ਅੱਧੇ ਕਹਿੰਦੇ ਆ ਕਿ ਨਹੀਂ, ਇਹ ਗੱਲਾਂ ਗਲਤ ਨੇ, ਇਹ ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ ਨੇ। ਤੇ ਜਿਹੜੀ ਮੈਂ ਇਸ਼ਾਰਾ ਵੀ ਕੀਤਾ ਸੀਗਾ ਵੀ ਜਿਹੜੀ ਰਿਸਪੈਕਟ ਇੱਕ ਭਾਈਚਾਰੇ ਦੀ ਵਿਸ਼ਵ ਪੱਧਰ ਦੇ ਉੱਤੇ ਕਿਸਾਨ ਮੋਰਚੇ ਤੋਂ ਬਾਅਦ ਬਣੀ, ਉਹ ਅੱਜ ਵੀ ਕਾਇਮ ਹੈ। ਬੇਸ਼ੱਕ ਇਹ ਨਹੀਂ, ਮੈਂ ਨਹੀਂ ਕਹਿੰਦਾ ਕਿ ਉਹਨੂੰ ਬਹੁਤ ਵੱਡੀ ਕੋਈ ਢਾਹ ਲੱਗ ਗਈ, ਪਰ ਉਹਨੂੰ ਢਾਹ ਲਾਉਣ ਦੇ ਯਤਨ ਤਾਂ ਕੀਤੇ ਜਾ ਰਹੇ ਆ ਨਾ। ਜਿੰਨੀ ਦੇਰ ਤੱਕ ਸਮੁੱਚਾ ਭਾਈਚਾਰਾ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਕੁਝ ਨਹੀਂ ਸੋਚਦਾ, ਉਨੀ ਦੇਰ ਤੱਕ ਅਸਲ ਮੁੱਦਿਆਂ ਤੋਂ ਧਿਆਨ ਇਸੇ ਤਰੀਕੇ ਨਾਲ ਡਾਈਵਰਟ ਹੁੰਦਾ ਰਹੂਗਾ। ਜੀ, ਕੈਨੇਡਾ ਤੋਂ ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਇਹ ਹੈ ਜੀ, ਮੈਂ ਪਿਛਲੇ ਹਫ਼ਤੇ ਵੀ ਕਾਲ ਕੀਤੀ ਵੀ ਇੱਕ ਜਿਹੜਾ ਏਜੰਡਾ ਮਿਥਣਾ ਚਾਹੀਦਾ ਲੋਕਾਂ ਨੂੰ, ਵੀ ਜਿਹੜਾ ਸਿਆਸੀ ਪਾਰਟੀਆਂ ਨੂੰ ਜਵਾਬੀ ਬਣਾਉਣ ਵਾਸਤੇ। ਹੁਣ ਉਹ ਅਗਲੇ ਦਿਨ ਹੀ ਉਹ ਖਬਰਾਂ ਆਉਣ ਲੱਗ ਗਈਆਂ, ਅਮਤੋਜ ਮਾਨ ਤੇ ਇੱਕ ਹੋਰ ਕੁਛ ਬੰਦਿਆਂ ਨੇ ਇਸ ਤਰ੍ਹਾਂ ਦਾ ਇੱਕ ਉਪਰਾਲਾ ਕੀਤਾ, ਇੱਕ ਜੋ ਲੋਕ ਅਧਿਕਾਰ ਲਹਿਰ ਆ ਉਹ ਵੀ ਨਾਲ ਰਲੀ ਉਹਨਾਂ ਦੇ। ਤੇ ਅੱਜ ਵੀ ਖਬਰਾਂ ਸੁਣਦੇ ਸੀਗੇ ਵੀ ਰਾਜੇਵਾਲ ਸਾਹਿਬ ਨੇ ਤੇ ਸੀਚੇਵਾਲ ਸਾਹਿਬ ਹੈਗੇ এনवायरमेंट ਪ੍ਰੇਮੀ, ਉਹਨਾਂ ਨੇ ਕੁਛ ਮੀਟਿੰਗਾਂ ਕੀਤੀਆਂ ਤੇ ਕੁਛ ਇਸ ਤਰ੍ਹਾਂ ਦਾ ਉਪਰਾਲਾ ਕਰ ਰਹੇ ਆ। ਕੋਈ ਇਹਦੇ ਤੇ ਟਿੱਪਣੀ ਕਰੋਗੇ ਜੀ ਤੁਸੀਂ? ਥੈਂਕ ਯੂ। ਦੇਖੋ, ਜਿਹੜੀ ਤਾਂ ਉਹ ਤੁਸੀਂ ਅਮਿਤੋਜ ਮਾਨ ਤੇ ਬੱਬੂ ਮਾਨ ਦੀ ਜਿਹੜੀ ਗੱਲ ਕਰ ਰਹੇ ਹੋ, ਉਹਦੇ ਵਿੱਚ ਤਾਂ ਜਿੰਨੇ ਦਰਜਨ ਕੁ ਲੋਕ ਉਹ ਬੈਠੇ ਸਨ, ਉਹ ਤਾਂ ਜਿਹੜੀਆਂ ਹਵਾ ਵਾਲੀਆਂ ਗੱਲਾਂ ਨੇ।
ਉਸ ਤਰ੍ਹਾਂ ਦਾ ਤਾਂ ਜਿਹੜਾ ਗਰੁੱਪ ਆ ਪ੍ਰੈਸ਼ਰ ਗਰੁੱਪ ਜਿਹੜਾ ਹੋਣਾ ਤਾਂ ਚਾਹੀਦਾ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਜੇ ਤੁਸੀਂ ਉਹਨੂੰ ਦੁਬਾਰਾ ਫੇਰ ਉਹ ਸਾਰੀ ਪ੍ਰੈਸ ਕਾਨਫਰੰਸ ਨੂੰ ਸੁਣਨਾ, ਮੈਨੂੰ ਨਹੀਂ ਲੱਗਦਾ ਉਹਦੇ ਵਿੱਚੋਂ, ਕਿਉਂਕਿ ਅਮਿਤੋਜ ਮਾਨ ਹੋਰਾਂ ਦਾ ਏਜੰਡਾ ਉਹ ਪਿਛਲੇ ਕੁਝ ਸਮੇਂ ਤੋਂ ਕੁਝ ਡਿਫਰੈਂਟ ਸਮਝ ਆਉਂਦਾ, ਜਦੋਂ ਵੀ ਉਹ ਸਟੇਜਾਂ ਦੇ ਉੱਤੇ ਜਾ ਕੇ ਉੱਥੇ ਵੀ ਬੋਲਦੇ ਰਹੇ ਨੇ ਕਿ ਜੇ ਤਾਂ ਉਹਨਾਂ ਦਾ ਕੋਈ ਸਿਆਸੀ ਏਜੰਡਾ ਤੋਂ ਖੁੱਲ ਕੇ ਸਾਹਮਣੇ ਆ ਜਾਣ। ਹਾਂ, ਜਿੱਥੋਂ ਤੱਕ ਬਾਬਾ ਸੀਚੇਵਾਲ ਹੋਰਾਂ ਦੀ ਤੁਸੀਂ ਗੱਲ ਕੀਤੀ ਆ, ਇਹ ਕੱਲ ਮੀਟਿੰਗ ਹੋਈ ਆ ਇੱਥੇ ਲੁਧਿਆਣੇ ਦੇ ਵਿੱਚ, ਕਿਉਂਕਿ ਮੈਂ ਸਿੱਧੇ ਤਰੀਕੇ ਦੇ ਨਾਲ ਉਸ ਗਰੁੱਪ ਦੇ ਨਾਲ ਜੁੜਿਆ ਹੋਇਆ এনवायरमेंट ਦੇ ਵਾਸਤੇ। ਨਰੋਆ ਪੰਜਾਬ ਮੰਚ ਜਿਹੜਾ ਸੀਗਾ, ਅਸੀਂ ਪਹਿਲਾਂ ਵੀ ਜਾਂਦੇ ਰਹੇ ਹਾਂ, ਚਾਹੇ ਉਹ ਮੱਤੇਵਾੜੇ ਵਾਲਾ ਜੰਗਲ ਸੀਗਾ, ਚਾਹੇ ਸਤਲੁਜ ਦਰਿਆ ਦੇ ਵਿੱਚ ਬੁੱਢੇ ਨਾਲੇ ਦਾ ਪਾਇਆ ਜਾ ਰਿਹਾ ਗੰਦ ਹੈ, ਉਹੀ ਇਹ ਉਹਨਾਂ ਦੇ ਵੱਲੋਂ ਹੀ ਕੀਤੀ ਗਈ ਕੱਲ ਮੀਟਿੰਗ। ਪਰ ਇਹਦੇ ਵਿੱਚ ਕਿਉਂਕਿ ਬਾਬਾ ਸੀਚੇਵਾਲ ਹੋ ਗਏ, ਬਾਬਾ ਸੇਵਾ ਸਿੰਘ ਜੀ ਹੋ ਗਏ, ਡਾਕਟਰ ਇੰਦਰਜੀਤ ਕੌਰ ਹੋ ਗਈ, ਕਾਹਨ ਸਿੰਘ ਪੰਨੂ ਹੋ ਗਏ, ਉਹ ਇਹ ਵੱਡੇ ਨਾਮ ਨੇ, ਇਹ ਮੂਹਰੇ ਲੱਗੇ ਨੇ, ਉਹ এনवायरमेंट ਦੇ ਵਾਸਤੇ ਲੜ ਰਹੇ ਨੇ ਕਿ এনवायरमेंट ਦਾ ਇਹ ਏਜੰਡਾ ਸਿਆਸੀ ਧਿਰਾਂ ਦੱਸਣ ਕਿ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਹੈਗਾ ਕਿ ਨਹੀਂ ਹੈਗਾ। ਅਜੇ ਤਾਂ ਇਸ ਮਾਮਲੇ ਦੇ ਉੱਤੇ ਬਹੁਤੀਆਂ ਸਿਆਸੀ ਧਿਰਾਂ ਨਹੀਂ ਆ ਸਕੀਆਂ, ਉਹਨਾਂ ਨੂੰ ਲੱਗਦਾ ਹੈ ਕਿ ਇਹ ਗਰੁੱਪ ਇੱਕ ਅੱਧੀ ਵਾਰੀ ਬੋਲ ਕੇ ਬਹਿ ਜਾਊਗਾ। ਜੇ ਤਾਂ ਇਹ ਗਰੁੱਪ এনवायरमेंट ਵਾਲਾ ਏਜੰਡਾ ਹੀ ਉਭਾਰਨ ਦੇ ਵਿੱਚ ਸਫਲ ਰਿਹਾ, ਮੈਂ ਨਹੀਂ ਇਹ ਕਹਿੰਦਾ ਕਿ ਅਜੇ ਉਹ ਸਫਲ ਹੋ ਗਿਆ, ਪਰ ਹੋ ਸਕਦਾ ਉਹ ਸਫਲ ਹੋ ਜੇ, ਕਿਉਂਕਿ ਇਹਦੇ ਵਿੱਚ ਜਿਹੜੇ ਨਾਮ ਨੇ, ਇਹਨਾਂ ਲੋਕਾਂ ਨੇ ਬਹੁਤ ਕੰਮ ਕੀਤਾ ਹੋਇਆ ਸਾਰਿਆਂ ਨੇ, ਕੋਈ ਇਦਾਂ ਦੇ ਤਾਂ ਨਾਮ ਹੈ ਨਹੀਂ ਜਿਨ੍ਹਾਂ ਨੇ ਪੋਲੀਟੀਕਲੀ ਕੁਝ ਇਹਦੇ ਵਿੱਚੋਂ ਗੇਨ ਕਰਨਾ। ਜਿੰਨੀ ਦੇਰ ਤੱਕ ਤੁਸੀਂ ਆਪਣਾ ਜਿਹੜਾ ਤੁਹਾਡੇ ਦਿਮਾਗ ਦੇ ਅੰਦਰ ਕਿਤੇ ਕੀੜਾ ਲੁਕਿਆ ਹੋਇਆ ਨਾ ਪੋਲੀਟੀਕਲ ਤੌਰ ਦੇ ਉੱਤੇ, ਉਹਨੂੰ ਸਾਈਡ ਦੇ ਉੱਤੇ ਕਰਕੇ ਨਹੀਂ ਸੋਚਦੇ, ਉਨੀ ਦੇਰ ਤੱਕ ਨਹੀਂ ਹੋਣਾ। ਘੱਟੋ ਘੱਟ ਬਾਬਾ ਸੀਚੇਵਾਲ ਹੋਰੀ ਸਿਆਸਤ ਦੇ ਵਿੱਚ ਆਉਣ ਵਾਲੇ ਲੋਕਾਂ ਚੋਂ ਨਹੀਂ ਹੈਗੇ, ਬਾਬਾ ਸੇਵਾ ਸਿੰਘ ਹੋਰੀ, ਇਹ ਦੋ ਨਾਮ ਤਾਂ ਬਹੁਤ ਵੱਡੇ ਨਾਮ ਨੇ ਇਸ ਮਾਮਲੇ ਦੇ ਉੱਤੇ ਜਿਨ੍ਹਾਂ ਨੇ ਕੰਮ ਕੀਤਾ, ਨਾ ਉਹਨਾਂ ਨੇ ਇੱਧਰ ਆਉਣਾ। ਬੀਬੀ ਇੰਦਰਜੀਤ ਕੌਰ ਹੋਰੀ ਵੀ ਇੱਧਰ ਨਹੀਂ ਆਉਣ ਵਾਲੇ। ਕਾਹਨ ਸਿੰਘ ਪੰਨੂ ਹੋਰਾਂ ਦਾ ਕਦੇ ਕੋਈ ਏਜੰਡਾ ਇਸ ਤਰ੍ਹਾਂ ਦਾ ਅਜੇ ਤੱਕ ਸਾਹਮਣੇ ਨਹੀਂ ਆਇਆ ਕਿ ਉਹ ਸਿਆਸਤ ਦੇ ਤੌਰ ਦੇ ਉੱਤੇ ਆਉਣਾ ਚਾਹੁੰਦੇ ਹੋਣ। ਜਿਹੜੇ ਦੂਜਾ ਗਰੁੱਪ ਜਿਹੜਾ ਬਣਿਆ, ਉਹਦੇ ਵਿੱਚ ਕੁਝ ਸਿਆਸੀ ਧਿਰਾਂ ਉਹਨਾਂ ਦੇ ਨਾਲ ਜਾਂ ਨੇੜੇ ਤੇੜੇ ਹੈਗੀਆਂ ਨੇ, ਉਹਦੇ ਵਿੱਚ ਇੱਕ ਅੱਧੇ ਨਾਮ ਹੈਗੇ ਨੇ, ਹੌਲੀ ਹੌਲੀ ਤੁਹਾਡੇ ਸਾਹਮਣੇ ਆ ਜਾਣਗੇ। ਜੇ ਮੈਂ ਹੀ ਹੁਣੇ ਡਿਸਕਲੋਜ਼ ਕੀਤਾ ਤਾਂ ਫਿਰ ਹੋ ਸਕਦਾ ਕਿ ਕਈ ਲੋਕਾਂ ਨੂੰ ਉਹਦੇ ਉੱਤੇ ਇਤਰਾਜ਼ ਨਾ ਹੋ ਜੇ ਕਿ ਪਤਾ ਨਹੀਂ ਕੀ ਰੀਜ਼ਨ ਹੈ, ਇਹ ਤੁਹਾਡੇ ਸਾਹਮਣੇ ਆ ਜਾਣਾ। ਜਿਹੜਾ এনवायरमेंट ਵਾਲਾ ਗਰੁੱਪ ਹੈ ਉਹ ਬਿਲਕੁਲ ਨਿਰੋਲ ਹੈ ਜੀ, ਉਹ ਇਹ ਕਿਹਾ ਜਾ ਸਕਦਾ ਕਿ ਉਹਨਾਂ ਦਾ ਸਿਆਸੀ ਕੋਈ ਏਜੰਡਾ ਨਹੀਂ ਹੈਗਾ। ਗੈਰ ਸਿਆਸੀ ਏਜੰਡੇ ਦੇ ਨਾਲ ਪ੍ਰੈਸ਼ਰ ਗਰੁੱਪ ਪੰਜਾਬ ਨੂੰ ਚਾਹੀਦਾ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਗਈਆਂ। ਇਸ ਵੇਲੇ ਜੇ ਜਿਹੜਾ ਸੰਯੁਕਤ ਕਿਸਾਨ ਮੋਰਚਾ, ਜਿਵੇਂ ਅਜੇ ਸੀਚੇਵਾਲ ਹੋਰਾਂ ਨੇ, ਮਾਫ ਕਰਨਾ ਰਾਜੇਵਾਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦਾ ਕੋਈ ਏਜੰਡਾ ਨਹੀਂ ਹੈਗਾ ਸਿਆਸੀ, ਜੇ ਉਹ ਅਜੇ ਆਪਣਾ ਕੋਈ ਸਿਆਸੀ ਏਜੰਡਾ ਨਾ ਸਿਰਜ ਕੇ ਇੱਕ ਪ੍ਰੈਸ਼ਰ ਗਰੁੱਪ ਦਾ ਰੋਲ ਅਦਾ ਕਰਦੇ ਆ ਸੰਯੁਕਤ ਕਿਸਾਨ ਮੋਰਚਾ, ਤੇ ਇਹ ਪੰਜਾਬ ਦੀ ਬਹੁਤ ਵੱਡੀ ਮਦਦ ਹੋ ਸਕਦੀ ਹੈ। ਸਰਬਜੀਤ ਸਹੋਤਾ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਪੰਨੂ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਪੰਨੂ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦਾ ਕਿ ਮਤਲਬ ਜਿੱਦਾਂ ਇਹਨਾਂ ਨੇ ਇੱਕ ਮੀਟਿੰਗ ਕੀਤੀ ਸੀਗੀ ਆਪਣੀ ਗੁਰਦੁਆਰੇ ਵਾਲਿਆਂ, ਦਰਬਾਰ ਸਾਹਿਬ ਵਾਲਿਆਂ ਨੇ, ਤੇ ਉਹਦੇ ਵਿੱਚ ਦੱਸਿਆ ਸੀਗਾ ਕਿ ਕਿੱਥੋਂ ਕਿੱਥੋਂ ਇਹ ਬੰਦਾ ਆਇਆ ਤੇ ਕਿਹੜੇ ਕਿਹੜੇ ਸੇਵਾਦਾਰਾਂ ਨੇ ਇਹਨਾਂ ਨੂੰ ਚੱਕ ਕੇ ਪਰੇ ਕੀਤਾ, ਫਿਰ ਵੀ ਉਹ ਬੰਦਾ ਅੰਦਰ ਐਂਟਰ ਹੋ ਗਿਆ। ਤੇ ਜੇ ਪੰਨੂ ਸਾਹਿਬ ਰੱਬ ਨਾ ਕਰੇ ਕੱਲ੍ਹ ਨੂੰ ਇਹ ਤੋਂ ਵੀ ਕੋਈ ਵੱਡੀ ਘਟਨਾ ਹੋਣ ਵਾਲੀ ਹੋਵੇ ਤਾਂ ਉਹਨੂੰ ਕਿੱਦਾਂ ਫਿਰ ਇਹ ਟਾਸਕ ਫੋਰਸ ਰੋਕੂਗੀ, ਜਿਹੜੀ ਮਤਲਬ ਕੁੱਟਣ ਤੇ ਹੀ ਆ, ਜਿਹਦਾ ਵੀ ਆ ਗਿਆ ਤੇ ਉਹਨੂੰ ਵੀ ਕੁੱਟਣ ਤੇ ਹੋ ਜਾਂਦੇ ਆ, ਤੇ ਉਹਨੂੰ ਕਿੱਦਾਂ ਰੋਕੂਗੀ। ਨੰਬਰ 1, ਇਹ ਕਹਿੰਦੇ ਹੁੰਦੇ ਜੇ ਆਪਣੇ ਘਰ ਦੇ ਵਿੱਚ ਹੀ ਚੋਰ ਬਿਠੇ ਹੋਣ ਤਾਂ ਬਾਹਰ ਕੀ ਅਸੀਂ ਪੁੱਛਾਂਗੇ, ਕੀ ਅਸੀਂ ਰੋਕਾਂਗੇ। ਜਿਹੜੇ ਮਤਲਬ ਇਹਨੇ ਆਪਣੇ ਸੀਗੇ ਗੁਰਗੁਟਕਾ ਸਾਹਿਬ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ, ਜਿਹੜੇ ਇੰਨੇ ਮਤਲਬ ਚੋਰੀ ਹੋ ਗਏ ਸੀਗੇ, ਉਹਨਾਂ ਦੀ ਹਾਲੇ ਤੱਕ ਤਾਂ ਕੋਈ ਪੁਲਿਸ ਪੜਤਾਲ ਇਹਨਾਂ ਨੇ ਕਰ ਨਹੀਂ ਪਾਏ, ਤੇ ਹੋਰ ਕੀ ਇਹਨਾਂ ਨੇ ਕਰਨਾ ਹੈ, ਇਹਨਾਂ ਦੇ ਬਾਰੇ ਦੱਸੀ। ਥੈਂਕ ਯੂ। ਦੇਖੋ, ਮੈਂ ਪਹਿਲਾਂ ਵੀ ਇਸ਼ਾਰਾ ਕੀਤਾ, ਇੱਕ ਤਾਂ ਟਾਸਕ ਫੋਰਸ ਦੇ ਵਿੱਚ ਜਿਹੜੇ ਬੰਦੇ ਰੱਖੇ ਜਾਂਦੇ ਆ, ਇਹ ਗੱਲਾਂ ਪਹਿਲਾਂ ਵੀ ਕਈ ਵਾਰੀ ਆਈਆਂ ਨੇ, ਉਹਨਾਂ ਦੇ ਵਿੱਚ ਸਾਰੇ ਨਹੀਂ ਮੈਂ ਕਹਿੰਦਾ, ਪਰ ਉਹਦੇ ਵਿੱਚ ਕਾਫੀ ਨਾਮ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦਾ ਬੈਕਗਰਾਉਂਡ ਜਿਹੜਾ ਉਹ ਕ੍ਰਿਮੀਨਲ ਕੇਸਾਂ ਦੇ ਨਾਲ ਜੁੜਦਾ। ਇਸ ਕਰਕੇ ਇੱਕ ਤਾਂ
ਜਿਹੜਾ ਉਹਦੇ ਵਿੱਚ ਗੁਰਸਿੱਖ ਪਰਿਵਾਰ ਨੇ, ਜਿਹੜੇ ਪੂਰਨ ਗੁਰਸਿੱਖ ਪਰਿਵਾਰ ਨੇ, ਉਹ ਟਕਸਾਲੀ ਪਰਿਵਾਰ ਕਹੇ ਜਾ ਸਕਦੇ। ਟਕਸਾਲੀ ਅਕਾਲੀ ਨਾ ਇਹਨੂੰ ਲੈ ਲੈਣਾ, ਟਕਸਾਲੀ ਜਿਹੜੇ ਗੁਰਸਿੱਖ ਪਰਿਵਾਰ ਨੇ ਉਹਨਾਂ ਦੇ ਬੱਚੇ ਜਿਹੜੇ ਗੁਰਸਿੱਖ ਨੇ, ਇੱਕ ਤਾਂ ਉਹਨਾਂ ਲਈ ਇਹ ਨੌਕਰੀਆਂ ਚਾਹੀਦੀਆਂ ਨੇ ਜੀ, ਸਾਰੀਆਂ ਦੀਆਂ ਸਾਰੀਆਂ। ਉਹ ਨੌਕਰੀ ਤੋਂ ਇਲਾਵਾ ਕਮਿਟਡ ਹੋਣਗੇ, ਕਿਉਂਕਿ ਜੇ ਤੁਸੀਂ ਸਿਰਫ ਨੌਕਰੀ ਦੇ ਤੌਰ ਦੇ ਉੱਤੇ ਇਹੋ ਜਿਹੀ ਜਗ੍ਹਾ ਦੇ ਉੱਤੇ ਡਿਊਟੀ ਦਿੰਦੇ ਹੋ ਤੇ ਤੁਹਾਡੀ ਉਹ ਕਮਿਟਮੈਂਟ ਨਹੀਂ ਹੋ ਸਕਦੀ ਜਿਹੜੀ ਇੱਕ ਉੱਥੇ ਆਸਥਾ ਰੱਖਣ ਵਾਲੇ ਪਰਿਵਾਰ ਦੀ ਹੋ ਸਕਦੀ ਹੈ। ਇਹ ਇਸ ਚੀਜ਼ ਦੇ ਉੱਤੇ ਜਿਹੜਾ ਜੀ ਕਰਨਾ, ਪਰ ਪ੍ਰੋਬਲਮ ਨਾ ਜੀ ਜਿੱਥੋਂ ਆ ਜਾਂਦੀ ਆ ਉਹ ਇਹ ਆ ਜਾਂਦੀ ਆ ਕਿ SGPC ਦੇ ਉੱਤੇ ਇੱਕ ਸਿਆਸੀ ਧਿਰ ਦਾ ਕਬਜ਼ਾ ਹੈ। ਮੇਨ ਜਿਹੜੀ ਸਮੱਸਿਆ ਹੈ ਇੱਕੋ ਦਾ ਕਬਜ਼ਾ। ਉਹ ਆਪਣੇ ਤੌਰ ਦੇ ਉੱਤੇ ਭਰਤੀ ਕਰਦੇ ਨੇ। ਭਰਤੀ ਦੇ ਵਾਸਤੇ ਚਾਹੀਦਾ ਕੀ ਹੁੰਦਾ, ਇੱਕ SGPC ਦੇ ਮੈਂਬਰ ਦੀ ਲੈਟਰ ਜਿਹੜਾ ਉਹਨਾਂ ਦੇ ਧੜੇ ਦਾ, ਉਹ ਨਹੀਂ ਫਿਰ ਦੇਖਦੇ ਕਿ ਇਹਦੀ ਬੈਕਗਰਾਉਂਡ ਜਿਹੜੀ ਉਹ ਕੀ ਆ। ਇਹ ਤੁਹਾਡਾ ਪੁਆਇੰਟ ਬਿਲਕੁਲ ਠੀਕ ਹੈ। ਪਹਿਲਾਂ ਤਾਂ ਇਹਨਾਂ ਨੂੰ ਆਪਣੇ ਉੱਤੇ ਨਿਗਾਹ ਮਾਰਨੀ ਪਊਗੀ ਤੇ ਉੱਥੇ ਜਿਹੜੀ ਟਾਸਕ ਫੋਰਸ ਹੈ ਉਹਨੂੰ ਕਾਇਮ ਕਰਨਾ ਪਊਗਾ। ਟ੍ਰੇਨਿੰਗ ਦੀ ਲੋੜ ਹੈ। ਜੇ ਮੌਜੂਦਾ SGPC ਦੇ ਪ੍ਰਧਾਨ ਇਹ ਗੱਲ ਕਹਿੰਦੇ ਆ ਕਿ ਜੀ ਉਹਨੂੰ ਤਾਂ ਕਮਾਂਡੋ ਵਰਗੀ ਟ੍ਰੇਨਿੰਗ ਦਿੱਤੀ ਹੋਈ ਸੀ, ਤੇ ਫਿਰ ਸਵਾਲ ਇਹ ਹੈ ਕਿ ਇਹੋ ਜਿਹੀ ਟ੍ਰੇਨਿੰਗ ਜਿਹੜੀ ਆ ਉਹ SGPC ਦੀ ਟਾਸਕ ਫੋਰਸ ਨੂੰ ਨਹੀਂ ਦਵਾਈ ਜਾ ਸਕਦੀ ਕਮਾਂਡੋ ਵਰਗੀ, ਜਾਂ ਕਮਾਂਡੋ ਨਿਗਾਹ ਰੱਖਣ ਵਾਲੀ। ਇੱਕ ਦੂਜੀ ਗੱਲ, ਜਿਹੜੇ CCTV ਕੈਮਰੇ ਲੱਗੇ ਆ ਉਹਨਾਂ ਕੈਮਰਿਆਂ ਦੇ ਵਾਸਤੇ ਕੰਟਰੋਲ ਰੂਮ ਇੱਕ ਹੈ। ਇਸ ਕੰਟਰੋਲ ਰੂਮ ਦੇ ਵਿੱਚ ਜਿਹੜੇ ਨਿਗਾਹ ਰੱਖਣ ਵਾਲੇ ਆ ਕੀ ਉਹ ਫੇਲ ਹੋਏ? ਕਿਉਂਕਿ ਇਹ ਮੈਂ SGPC ਦੇ ਪ੍ਰਧਾਨ ਦੇ ਬਿਹਾਫ ਦੇ ਨਾਲ ਇਹ ਗੱਲ ਕਹਿ ਰਿਹਾ, ਜਿਹੜੇ ਕਹਿੰਦੇ ਆ ਕਿ ਉਹ ਜਿਹੜਾ ਬੰਦਾ ਜਿਹਨੇ ਇਹ ਜੰਗਲਾ ਟੱਪ ਕੇ ਅੰਦਰ ਗਿਆ, ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਉਹ ਬੰਦੇ ਨੇ ਇੱਕ ਵਾਰੀ ਲੰਗਰ ਛਕਿਆ, 2 ਵਾਰੀ ਲੰਗਰ ਚੋਂ ਚਾਹ ਪੀਤੀ ਹੈ। ਉਹ ਪਰਿਕਰਮਾ ਦੇ ਵੱਖ-ਵੱਖ ਥਾਵਾਂ ਦੇ ਉੱਤੇ ਪਿਆ ਰਿਹਾ, ਉਹ ਅਕਾਲ ਤਖਤ ਦੇ ਮੂਹਰੇ ਵੀ ਬੈਠਾ ਰਿਹਾ। ਜਦੋਂ CCTV ਕੈਮਰਿਆਂ ਦੇ ਮੂਹਰੇ ਬੈਠੇ ਲੋਕ ਜਿਹੜੇ ਨਿਗਾਹ ਰੱਖ ਰਹੇ ਆ, ਕੀ ਉਹਨਾਂ ਨੂੰ ਇਹੋ ਜਿਹਾ ਸ਼ੱਕੀ ਬੰਦਾ ਦਿਸਦਾ ਨਹੀਂ? ਜੇ ਇੱਕ ਟਾਸਕ ਫੋਰਸ ਵਾਲਿਆਂ ਨੇ ਜਦੋਂ ਜਿਨ੍ਹਾਂ ਦੀ ਡਿਊਟੀ ਸੀ, ਜੇ ਉਹਨਾਂ ਨੇ ਦਰਸ਼ਨੀ ਡਿਊਟੀ ਤੋਂ ਉਹਨੂੰ ਜਾਣ ਤੋਂ ਰੋਕਿਆ, ਉਦੋਂ ਉਹਦੀ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ? ਇਹ ਪ੍ਰਧਾਨ ਸਾਹਿਬ ਦੇ ਬਿਆਨਾਂ ਦੇ ਮੁਤਾਬਕ ਮੈਂ ਕਹਿ ਰਿਹਾ ਕਿ 3 ਵਾਰੀ ਉਹਨੂੰ ਰੋਕਿਆ ਗਿਆ, 3 ਵਾਰੀ ਉਹਦੀ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ? ਜੇ ਪੁੱਛਗਿੱਛ ਕਰ ਲਈ ਜਾਂਦੀ ਤਾਂ ਸ਼ੱਕੀ ਬੰਦਾ ਫੜਿਆ ਜਾ ਸਕਦਾ ਸੀ। ਜੇ CCTV ਕੈਮਰਿਆਂ ਦੇ ਵਿੱਚ ਉਹ ਬਾਰ-ਬਾਰ ਦਿਸ ਰਿਹਾ ਇੱਕ ਬੰਦਾ, ਕਿ ਉਹ ਕਦੀ ਪਰਿਕਰਮਾ ਦੇ ਵਿੱਚ ਲੰਮਾ ਪੈ ਜਾਂਦਾ, ਉਹ ਕਦੀ ਅਕਾਲ ਤਖਤ ਤੇ ਆ ਕੇ ਬੈਠ ਜਾਂਦਾ, ਕਦੇ ਉਹ ਚਾਹ ਪੀਣ ਬਾਰ-ਬਾਰ ਜਾਂਦਾ, ਫੇਲ ਇੱਥੇ ਇਹਨਾਂ ਦੀ ਟਾਸਕ ਫੋਰਸ ਵੀ ਹੋਈ ਆ, ਇਹਨਾਂ ਦਾ ਢਾਂਚਾ ਵੀ ਹੋਇਆ। ਜਦੋਂ ਕੋਈ ਚੀਜ਼ਾਂ ਨਿਸ਼ਾਨੇ ਦੇ ਉੱਤੇ ਹੁੰਦੀਆਂ ਨੇ, ਟਾਰਗੇਟ ਦੇ ਉੱਤੇ ਹੁੰਦੀਆਂ ਨੇ, ਸਭ ਤੋਂ ਪਹਿਲਾਂ ਆਪਣਾ ਘਰ ਸੁਰੱਖਿਅਤ ਕਰੀਦਾ। ਉੱਥੋਂ ਤੱਕ ਉਹ ਕਿਵੇਂ ਪਹੁੰਚ ਗਿਆ? ਮੈਂ ਫੇਰ ਕਹੂੰਗਾ, ਗੱਲ ਹੋ ਸਕਦਾ ਕਿਸੇ ਨੂੰ ਕੌੜੀ ਕਸੈਲੀ ਲੱਗੇ, ਉਹ ਟੂਰਿਸਟ ਪਲੇਸ ਨਹੀਂਗਾ। ਅਸੀਂ ਉਹਨੂੰ ਟੂਰਿਸਟ ਪਲੇਸ ਬਣਾਉਣ ਦੇ ਵਾਸਤੇ SGPC ਨੇ ਖਾਸ ਤੌਰ ਦੇ ਉੱਤੇ ਕੋਈ ਯਤਨ ਛੱਡਿਆ ਹੀ ਨਹੀਂਗਾ ਜੀ ਇਸ ਗੱਲ ਨੂੰ ਉਭਾਰਨ ਦੇ ਵਾਸਤੇ। ਔਰ ਜਿਵੇਂ ਉੱਥੇ ਕੰਟਰੋਲ ਕੀਤਾ ਜਾਂਦਾ ਨਾ ਜੀ, ਉਹ ਬਾਂਸ ਲਾ ਕੇ ਕਿ ਉਹਨੂੰ ਬਾਂਸ ਥੱਲੇ ਕਰ ਦਿਓ, ਫਿਰ ਬਾਂਸ ਉੱਪਰ ਕਰ ਲਓ, ਬਾਂਸ ਥੱਲੇ ਕਰ ਦਿਓ, ਫਿਰ ਬਾਂਸ ਉੱਪਰ ਕਰ ਲਓ। ਉਹ ਕੋਈ ਤਰੀਕਾ ਨਹੀਂਗਾ ਜਿਹੜਾ ਕੋਈ ਬੰਦੇ ਨੇ ਉੱਥੇ ਜਾਣ ਵਾਲੇ। ਇਸ ਤਰੀਕੇ ਦੇ ਨਾਲ ਤੁਸੀਂ ਥੋੜੀ ਨਾ ਉਹਨੂੰ ਕੰਟਰੋਲ ਕਰੋਗੇ। ਹੁਣ ਨਵੇਂ ਕੰਟਰੋਲ ਕਰਨ ਦੇ ਬੜੇ ਸਾਰੇ ਤਰੀਕੇ ਜਿਹੜੇ ਉਹ ਹੈਗੇ ਨੇ, ਉਹਨਾਂ ਤਰੀਕਿਆਂ ਨੂੰ ਅਪਣਾਇਆ ਜਾ ਸਕਦਾ। ਉੱਥੇ ਕੁਝ ਵੀ ਸਿੱਖਿਆ ਨਹੀਂ ਗਿਆ ਜੀ, ਕੁਝ ਵੀ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਅਜੇ ਵੀ ਜਿਹੜੇ ਬਿਆਨ ਦਿੱਤੇ ਜਾ ਰਹੇ ਆ ਉਹਦੇ ਵਿੱਚ ਮੈਨੂੰ ਅਜੇ ਤੱਕ ਨਹੀਂ ਸੁਣਿਆ ਕਿ ਅਸੀਂ ਆਪਣੀ ਟਾਸਕ ਫੋਰਸ ਜਿਹੜੀ ਆ ਉਹਨੂੰ ਟ੍ਰੇਨਿੰਗ ਦਿਵਾਵਾਂਗੇ, ਉਹਨੂੰ ਸੁਚੇਤ ਕਰਾਂਗੇ, ਉਹਨੂੰ ਚੁਸਤ ਦਰੁਸਤ ਕਰਾਂਗੇ। ਚੁਸਤ ਦਰੁਸਤ ਕਰਨ ਦੇ ਵਾਸਤੇ ਤੁਹਾਨੂੰ ਕੁਝ ਕੰਮ ਤਾਂ ਜਿਹੜੇ ਉਹ ਕਰਨੇ ਪੈਣਗੇ। ਤੁਸੀਂ ਇਹ ਨਾ ਕਹੋ ਕਿ ਉਹਨੇ ਕਮਾਂਡੋ ਦੀ ਟ੍ਰੇਨਿੰਗ ਲਈ ਹੋਈ ਸੀ, ਤੁਸੀਂ ਇਹ ਦੱਸੋ ਕਿ ਇਹਨਾਂ ਨੂੰ ਅਸੀਂ ਪ੍ਰੋਫੈਸ਼ਨਲੀ ਤੌਰ ਦੇ ਉੱਤੇ ਟ੍ਰੇਨਡ ਕਰਾਂਗੇ, ਕਰਨਾ ਪਊਗਾ ਜੇ ਅੱਗੋਂ ਅਜਿਹੀਆਂ ਘਟਨਾਵਾਂ ਰੋਕਣੀਆਂ ਨੇ। ਬਿਲਕੁਲ ਜੀ, ਉਹ ਕਿਹੜੇ ਕੁਆਲੀਫਾਈ ਹੁੰਦੇ ਆ, ਉਹ ਤਾਂ ਸਿਫਾਰਸ਼ੀ ਹੁੰਦੇ ਸਾਰੇ। ਅੱਗੇ ਸੁਰਿੰਦਰ ਸਿੰਘ ਜੀ। ਹਾਂਜੀ ਭੈਣ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਨੂ ਸਾਹਿਬ, ਜਿੱਦਾਂ ਹੁਣ ਜਿਹੜੇ
ਮੈਨੂੰ 6 ਸਾਲ ਹੋ ਗਏ, ਮੈਂ ਕੋਈ ਦਿਨ ਮਿਸ ਨਹੀਂ ਕਰਦਾ। ਮੰਜੀ ਸਾਹਿਬ ਦੀ ਕਥਾ ਸੁਣੀ ਦੀ ਆ, ਦਿੱਲੀ ਤੋਂ ਸੁਣੀ ਦੀ ਆ, ਬੰਗਲਾ ਸਾਹਿਬ ਤੋਂ। ਇੱਕ ਫਤਿਹਗੜ੍ਹ ਸਾਹਿਬ ਦੇ ਗ੍ਰੰਥੀ ਸਾਹਿਬ ਆ, ਉਹ ਵੀ ਬਹੁਤ ਕਰਦੇ, ਪ੍ਰਭਾਵ ਕਰਕੇ ਕਥਾ ਬੜਾ ਪ੍ਰਭਾਵਿਤ ਕਰਦੇ ਆ। ਪਰ 6 ਸਾਲਾਂ ਦੇ ਵਿੱਚ ਇੱਕ ਵਾਰੀ ਵੀ ਕਦੇ ਇਹਨਾਂ ਦੇ ਮੂੰਹ ਇਹ ਨਹੀਂ ਸੁਣਿਆ ਗਿਆ ਵੀ ਚਲੋ ਅਸੀਂ ਕਹਿੰਦੇ ਸਿੱਧਾ ਨਾ ਕਹਿਣ, ਇੱਕ ਵਾਰੀ ਵੀ ਇਹ ਨਹੀਂ ਕਿਹਾ ਗਿਆ ਵੀ ਸਾਡੀ ਸਰਕਾਰ ਹੁੰਦੀ ਤੇ ਬੇਅਦਬੀ ਹੋਈ ਆ ਤੇ ਬੇਅਦਬੀ ਦਾ ਇਨਸਾਫ ਸਾਨੂੰ ਨਹੀਂ ਮਿਲਿਆ। ਇੱਕ ਵਾਰੀ ਵੀ। ਇੱਕ ਬਹੁਤ ਬੜਾ ਕਥਾ ਬਚ ਗਿਆ, ਲੱਖਾਂ ਡਾਲਰ ਇੱਥੋਂ ਲਿਜਾਂਦਾ, ਸੋਨੇ ਦੇ ਮੈਡਲ ਲੋਕ ਪਾਉਂਦੇ ਆ। ਉਹਨਾਂ ਨੂੰ ਪੁੱਛਣਾ ਨਹੀਂ ਚਾਹੀਦਾ ਵੀ ਤੁਸੀਂ ਕਦੇ ਬੇਅਦਬੀ ਦਾ ਤੁਹਾਡੇ ਮੂੰਹੋਂ ਸ਼ਬਦ ਹੀ ਨਹੀਂ ਨਿਕਲਿਆ ਕਿਸੇ ਦੇ ਵੀ, ਨਾ ਕਿਸੇ ਰਾਗੀ ਦੇ, ਨਾ ਢਾਡੀ ਦੇ, ਨਾ ਤੁਹਾਡੇ ਗ੍ਰੰਥੀਆਂ ਦੇ। ਇੱਥੇ ਆਇਆ ਨੂੰ ਹੱਥਾਂ ਤੇ ਚੁੱਕਦੇ ਆ, ਇਹਨਾਂ ਨੂੰ ਲੱਖਾਂ ਡਾਲਰ ਦਿੰਦੇ ਆ, ਸੋਨੇ ਦੇ ਮੈਡਲਾਂ ਨਾਲ ਨਵਾਜਦੇ ਆ। ਕੀ ਗੱਲ ਸਾਡੇ ਲੋਕਾਂ ਨੇ ਇਹਨਾਂ ਨੂੰ ਪੁੱਛਣਾ ਨਹੀਂ ਚਾਹੀਦਾ ਵੀ ਤੁਸੀਂ ਇੱਕ ਵਾਰੀ ਵੀ ਅੱਜ ਤਾਈਂ ਨਾਂ ਨਹੀਂ ਲਿਆ ਬਈ ਇਹ ਸਾਡੀ ਸਰਕਾਰ ਦੇ ਹੁੰਦਿਆਂ ਬੇਅਦਬੀ ਹੋਈ ਹੈ, ਇਹਦਾ ਇਨਸਾਫ ਮਿਲਣਾ ਚਾਹੀਦਾ ਸੀ। ਇਹਦੇ ਬਾਰੇ ਕੋਈ ਕਮੈਂਟ ਕਰਿਓ ਜੀ। ਥੈਂਕ ਕਿਹਨੇ ਜਿਹੜਾ ਜੀ ਉਹ ਚੁੱਕਿਆ ਕਿ ਐਸਜੀਪੀਸੀ ਦੇ ਕਿਸੇ ਪ੍ਰਧਾਨ ਨੇ 15 ਤੋਂ ਬਾਅਦ ਇਸ ਮਾਮਲੇ ਦੇ ਉੱਤੇ ਗੱਲ ਕੀਤੀ ਹੈ। ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ PhD ਹੋਰਾਂ ਨੇ ਕਦੀ 15 ਵਾਲੀ ਬੇਅਦਬੀ ਦੀ ਗੱਲ ਕੀਤੀ ਆ? ਗੁਰਬਚਨ ਸਿੰਘ ਹੋਰੀ ਰਿਟਾਇਰ ਹੋ ਗਏ, ਉਹਨਾਂ ਦੇ ਦੌਰਾਨ ਸਾਰਾ ਕੁਝ ਹੋਇਆ। ਸਰਸੇ ਵਾਲੇ ਨੂੰ ਮਾਫੀ ਉਹਨਾਂ ਨੇ ਦਿੱਤੀ, ਇਹਦੇ ਉੱਤੇ ਕਦੀ ਇਹਨਾਂ ਨੇ ਗੱਲ ਕੀਤੀ ਹੈ ਜੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਇਸ ਵਿਸ਼ੇਸ਼ ਧੜੇ ਦੇ ਨਾਲ ਸੰਬੰਧ ਰੱਖਦੇ ਆ, ਕਦੀ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਗੱਲ ਕੀਤੀ ਹੈ? 15 ਵਾਲੀ ਬੇਅਦਬੀ ਦੀਆਂ ਘਟਨਾਵਾਂ ਇੱਥੇ ਐਡਵਰਟਾਈਜ਼ਮੈਂਟ ਚੱਲਦੀ ਹੈ ਚੈਨਲਾਂ ਦੇ ਉੱਤੇ। ਅਕਾਲੀ ਦਲ ਕਹਿੰਦਾ ਕਿ 2015 ਦੀਆਂ ਬੇਅਦਬੀ ਘਟਨਾਵਾਂ ਦਾ ਇਨਸਾਫ ਨਹੀਂ ਦੇ ਸਕੀ ਕਾਂਗਰਸ। ਪੁੱਛਣ ਵਾਲਾ ਹੋਵੇ ਤੁਸੀਂ ਦਿੱਤਾ ਸੀ? ਉਦੋਂ ਰਾਜ ਤਾਂ ਤੁਸੀਂ ਵੀ ਕਰਦੇ ਸੀਗੇ, ਤੁਹਾਡੇ ਰਾਜ ਦੇ ਦੌਰਾਨ ਇਹ ਘਟਨਾਵਾਂ ਵਾਪਰੀਆਂ। ਤੁਸੀਂ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ ਸੀ, ਉਸ ਕਮਿਸ਼ਨ ਦੀ ਰਿਪੋਰਟ ਦਾ ਤੁਸੀਂ ਕੀ ਕੀਤਾ? ਤੁਸੀਂ ਅੱਜ ਵੀ ਕਹਿੰਦੇ ਹੋ CBI ਨੂੰ ਦੇ ਦਿਓ। CBI ਨੂੰ ਤੁਸੀਂ ਦਿੱਤਾ ਸੀ, CBI ਨੇ ਕਲੋਜ਼ਰ ਰਿਪੋਰਟ ਕਿਉਂ ਲਾਤੀ ਉਸ ਵੇਲੇ? ਇਹਦਾ ਤੁਸੀਂ ਕੁਝ ਨਹੀਂ ਦੱਸਿਆ ਅੱਜ ਤੱਕ। ਮਤਲਬ ਕਿ ਕੋਈ ਵੀ ਨਹੀਂ ਬੋਲਿਆ ਨਾ। ਸਵਾਲ ਤਾਂ ਇਹ ਹੈ ਜੇ ਬੋਲਦੇ, ਬਲਕਿ ਪੰਥਕ ਸਰਕਾਰ ਅਖਵਾਉਂਦੇ ਸੀ। ਅੱਜ ਵੀ ਇਹ ਕਹਿੰਦੇ ਆ ਕਿ ਪੰਥ ਦੀ ਇਹ ਨੁਮਾਇੰਦਾ ਜਮਾਤ ਹੈ ਜਿਹੜਾ ਅਕਾਲੀ ਦਲ ਬਾਦਲ, ਜੇ ਪੰਥ ਦੀ ਨੁਮਾਇੰਦਾ ਜਮਾਤ ਹੈ ਤੇ ਪੰਥਕ ਸਰਕਾਰ ਦੇ ਮੌਕੇ ਦੇ ਉੱਤੇ ਇਹ ਜਿਹੜੀਆਂ ਘਟਨਾਵਾਂ ਸੀ ਉਹ ਬੇਅਦਬੀ ਦੀਆਂ ਇੱਕ ਧੱਬਾ ਨੇ। ਕਿਹਨੇ ਕੀਤੀਆਂ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਕਰਵਾਈਆਂ ਜਾਂ ਜੋ ਵੀ ਹੋਇਆ, ਪਰ ਇੰਨਾ ਤਾਂ ਹੈ ਹੋਈਆਂ ਤਾਂ ਉਹਨਾਂ ਦੇ ਰਾਜ ਦੇ ਵਿੱਚ ਨੇ ਨਾ। ਰਾਜ ਉਹਨਾਂ ਦਾ ਸੀ, ਗ੍ਰਹਿ ਮੰਤਰਾਲਾ ਸੁਖਬੀਰ ਸਿੰਘ ਬਾਦਲ ਦੇ ਕੋਲੇ ਸੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ, DGP ਪੁਲਿਸ ਦਾ ਇਹਨਾਂ ਦਾ ਸਭ ਤੋਂ ਚਹੇਤਾ ਸਮੇਧ ਸੈਣੀ ਸੀ। ਜਵਾਬ ਦੇ ਦੇਣ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਿਉਂ ਖਰਾਬ ਹੋਈ, ਉਲਟਾ ਸਿੱਖਾਂ ਨੂੰ ਫਸਾਉਣ ਦਾ ਯਤਨ ਕਿਉਂ ਕੀਤਾ ਗਿਆ। ਜਿਹੜੇ 2 ਗੁਰਸਿੱਖ ਮੁੰਡੇ ਫੜੇ ਸੀਗੇ ਉਹਨਾਂ ਦੇ ਉੱਤੇ 3rd ਡਿਗਰੀ ਕੀਤਾ ਸੀਗਾ ਤਸ਼ੱਦਦ, ਉਹ ਕੀ ਸੀਗਾ? ਜਿਹੜੇ 2 ਪੁਲਿਸ ਦੀ ਗੋਲੀ ਦੇ ਨਾਲ ਮਾਰੇ ਗਏ, ਪੁਲਿਸ ਨੇ ਉਲਟਾ ਸਿੱਖਾਂ ਦੇ ਉੱਤੇ ਹੀ ਗੋਲੀ ਚਲਾਈ। ਇਹ ਤਾਂ ਜੇ ਉਦੋਂ ਨਾ ਕਿਤੇ ਸੜਕਾਂ ਦੇ ਉੱਤੇ ਪ੍ਰਚਾਰਕ ਬੈਠੇ ਹੁੰਦੇ, ਸਿੱਖ ਪ੍ਰਚਾਰਕ ਬੈਠੇ ਹੁੰਦੇ ਤੇ ਉਹਨਾਂ ਦਾ ਪ੍ਰੈਸ਼ਰ ਨਾ ਹੁੰਦਾ ਤਾਂ ਲਗਭਗ ਉਹ ਜਿਹੜੇ ਮੁੰਡੇ ਸੀ ਦੋਨੋਂ ਉਹ ਤਾਂ ਲੈ ਲਏ ਸੀਗੇ ਵਲੇਵੇਂ ਦੇ ਵਿੱਚ। ਔਰ ਇਹ ਤੁਸੀਂ ਸੋਚੋ ਕਿ ਕੀ ਬਣਨਾ ਸੀਗਾ ਕਿ ਇੱਕ ਇਹੋ ਜਿਹਾ ਇਸ਼ਟ ਹੈ ਜਿਹਨੂੰ ਮੰਨਣ ਵਾਲਿਆਂ ਨੇ ਉਹਦੀ ਬੇਅਦਬੀ ਕੀਤੀ। ਇਹੀ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਨਾ ਉਸ ਤੇ। ਤਾਂ ਇਹ ਤਾਂ ਨਹੀਂ ਪਿਆ ਤੇ ਉਹ ਸਿਰਫ ਇਹ ਕਹ ਲਓ ਕਿ ਲੋਕਾਂ ਦਾ ਪ੍ਰੈਸ਼ਰ ਸੀਗਾ। ਇਹ ਲੋਕ ਕਦੀ ਵੀ ਨਹੀਂ ਬੋਲਣਗੇ ਜੀ, ਕਦੇ ਵੀ ਨਹੀਂ ਬੋਲਣਗੇ, ਕਿਉਂਕਿ ਇਹਨਾਂ ਗੱਲਾਂ ਦੇ ਜਵਾਬ ਇਹਨਾਂ ਕੋਲੇ ਹੈ ਨਹੀਂ ਗੇ। ਕਿੰਤੂ ਪਰੰਤੂ ਕਰਨਾ ਹੋਵੇ ਤੇ ਕਿਸੇ ਦੇ ਉੱਤੇ ਵੀ ਹੁਣੇ ਕਿਸੇ ਨਾ ਕਿਸੇ ਦੀ ਕਾਲ ਜਿਹੜੀ ਜੀ ਆ ਸਕਦੀ, ਤੁਸੀਂ ਤਾਂ ਬੋਲਦੇ ਹੀ ਹੋ। ਬੋਲਦੇ ਕਰਕੇ ਆ ਕਿ ਨਹੀਂ ਮਿਲਿਆ ਇਹਨਾਂ ਚੀਜ਼ਾਂ ਦਾ ਇਨਸਾਫ। ਜੇ ਜੋੜੇ ਝਾੜਨ ਵੀ ਗਏ ਉੱਥੇ ਤੇ ਕਾਹਦੇ ਲਈ ਜੋੜੇ ਝਾੜਨ ਗਏ? ਅੱਜ ਤੱਕ ਦੱਸਿਆ ਤਾਂ ਨਹੀਂ ਨਾ। ਜਾਂ ਤਾਂ ਦੱਸ ਦਿਓ ਕਿ ਗਲਤੀ ਹੋਈ ਹੈ ਸਾਡੇ ਤੋਂ, ਮੰਨ ਲਓ ਗਲਤੀ, ਹੋ ਸਕਦਾ ਲੋਕ ਮਾਫ ਕਰ ਦੇਣ ਜੀ। ਬਿੰਦਰ ਤੌਰ ਜੀ ਸਤਿ ਸ਼੍ਰੀ ਅਕਾਲ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਗੱਲ ਇਸ ਤਰ੍ਹਾਂ ਵੀ ਇਹ ਅਕਾਲੀ ਦਲ ਦੇ ਵਿੱਚ ਹੀ ਆ ਪ੍ਰੋਬਲਮ ਸਾਰੀ ਨਾ। ਹੁਣ ਦੇਖੋ ਕਿੰਨੇ ਸ਼੍ਰੋਮਣੀ ਕਮੇਟੀ ਦੇ ਗ੍ਰੰਥ ਜਦੋਂ 84 ਦੇ ਵਿੱਚ ਚੱਕੇ ਗਏ ਉੱਥੋਂ ਫੌਜ ਦੁਆਰਾ, ਉਹ ਇਹਨਾਂ ਨੇ ਗਿਣਤੀ ਨਹੀਂ ਕੀਤੀ ਅੱਜ ਤੱਕ ਕਿ ਕਿੰਨੇ ਉਹ ਚੁੱਕ ਕੇ ਲਗਾਏ ਸੀ ਤੇ ਕਿੰਨੇ ਵਾਪਸ ਆਏ ਆ। ਹੁਣ ਜੇ ਮੰਨ ਲਓ ਕਿਸੇ ਗੌਰਮੈਂਟ ਦੇ ਅਦਾਰੇ ਕੋਲੇ ਜਾਂ RSS ਵਾਲਿਆਂ ਕੋਲੇ ਚਲੇ ਗਏ ਆ ਉਹ
ਗ੍ਰੰਥ ਜਿਹੜੇ ਆ ਕਿ ਹਰੇਕ ਸਾਲ ਜਾਂ 2 ਸਾਲਾਂ ਬਾਅਦ ਉਹ ਬੇਅਦਬੀ ਕਰ ਸਕਦੇ ਆ, ਜਦ ਕਿ ਇਹਨਾਂ ਨੂੰ ਜਿਹੜਾ ਐਡੀ ਵੱਡੀ ਸ਼੍ਰੋਮਣੀ ਕਮੇਟੀ ਸੰਸਥਾ ਵਾ ਸਿੱਖ ਧਰਮ ਦੀ, ਜੇ ਇਹੋ ਹੀ ਨਹੀਂ ਕਰਦੇ ਆਪਣੀ ਅਕਾਊਂਟਿੰਗ ਗ੍ਰੰਥਾਂ ਦੀ, ਤੇ ਹੋਰ ਕਿਹੜਾ ਗੁਰਦੁਆਰਾ ਕਰੂਗਾ। ਤੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਗ੍ਰੰਥੀ ਆ, ਬਹੁਤੇ ਪਿੰਡਾਂ ਦੇ ਵਿੱਚ ਮੈਂ ਆਪ ਵੇਖਿਆ ਵਾ, ਇਹ ਸ਼੍ਰੋਮਣੀ ਕਮੇਟੀ ਨੂੰ ਆਪ ਪੜ੍ਹਾਈ ਕਰਾ ਕੇ ਉੱਥੇ ਭੇਜਣੇ ਚਾਹੀਦੇ ਆ। ਸਾਡਾ ਪਿੰਡ ਪੱਟੀ ਤਹਿਸੀਲ ਦੇ ਵਿੱਚ ਆ, ਉੱਥੇ ਮੈਂ ਜਦੋਂ ਗਿਆ ਤੇ ਐਰਕੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੀੜਾਂ ਵਾ ਮੂਧੇ ਰੋਕ ਰੱਖੀਆਂ, ਕੋਈ ਉੱਥੇ ਪ੍ਰਕਾਸ਼ ਕਰਨ ਦਾ ਕੋਈ ਸਿਸਟਮ ਨਹੀਂ, ਸਿੱਧੇ ਰੋਕ ਨਹੀਂ ਤੇ ਰੱਖੀ ਦੀਆਂ, ਬੜੇ ਸਤਿਕਾਰ ਨਾਲ ਉਹਨਾਂ ਨੇ ਮੂਧੀਆਂ ਪਾਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ। ਇਹ ਸ਼੍ਰੋਮਣੀ ਕਮੇਟੀ ਕੁਛ ਵੀ ਨਹੀਂ ਕਰਦੀ, ਜਿੰਨਾ ਇਹਦਾ ਪੈਸਾ ਇਹਨਾਂ ਨੂੰ ਆਉਂਦਾ ਵਾ, ਇੰਨਾ ਇਹਨਾਂ ਦਾ ਬਜਟ ਆ, ਇਹ ਕੁਛ ਵੀ ਨਹੀਂ ਕਰਦੀ। ਪਿੰਡਾਂ ਥਾਵਾਂ ਤੇ ਪੜ੍ਹੇ ਲਿਖੇ ਗ੍ਰੰਥੀ ਭੇਜਣੇ ਚਾਹੀਦੇ ਆ, ਇਹਦੇ ਤੇ ਥੋੜੀ ਜਿਹੀ ਇਹਨਾਂ ਨੂੰ ਨਾ ਧਿਆਨ ਦੇਣਾ ਚਾਹੀਦਾ ਜੀ। ਬਹੁਤ ਕਮੀਆਂ ਪੇਸ਼ੀਆਂ ਸ਼੍ਰੋਮਣੀ ਕਮੇਟੀ ਜੀ। ਥੈਂਕ ਯੂ ਜੀ। ਦੇਖੋ ਗੱਲ ਤਾਂ ਉਹੀ ਆ ਕਿ SGPC ਬਣੀ ਕਿਵੇਂ ਆ, ਬਣਾਈ ਕਿਉਂ ਸੀ। ਜੇ ਇਹ ਸਮਝ ਆ ਜਾਊਗੀ ਤੇ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਇਸ ਪਾਸੇ ਵੱਲ ਨੂੰ ਗੱਲ ਤੁਰੂਗੀ। ਜਦੋਂ ਉਹਨੂੰ ਇੱਕ ਬਣਾ ਲਿਆ ਗਿਆ ਪੈਸੇ ਕਮਾਉਣ ਦਾ ਕੇਂਦਰ, ਤੇ ਉੱਥੇ ਲਿਆ ਕੇ ਬੰਦੇ ਉਹ ਕਾਬਜ਼ ਕਰਵਾ ਦਿੱਤੇ, ਜਿਹੜੇ ਕਿ ਜਿਵੇਂ ਪਹਿਲਾਂ ਵੀ ਕਿਹਾ ਕਿ ਟਕਸਾਲੀ ਪਰਿਵਾਰ ਹੁੰਦੇ ਆ ਜਿਹੜੇ ਬਹੁਤ ਕਮਿਟਡ ਨੇ। ਇਹ ਥੋੜੀ ਆ ਕਿ ਲੱਭਦੇ ਨਹੀਂ, ਬਹੁਤ ਨੇ, ਬੜੀ ਵੱਡੀ ਗਿਣਤੀ ਦੇ ਵਿੱਚ ਨੇ, ਪਰ ਉਹਨਾਂ ਦੀ ਜਗ੍ਹਾ ਦੇ ਉੱਤੇ ਸਿਆਸੀ ਧਿਰਾਂ ਉੱਥੇ ਕਾਬਜ਼ ਹੋ ਗਈਆਂ। ਜਦੋਂ ਸਿਆਸੀ ਧਿਰਾਂ ਆ ਗਈਆਂ ਤੇ ਸਮੱਸਿਆ ਉੱਥੋਂ ਅਸਲ ਦੇ ਵਿੱਚ ਨਾ ਜੀ ਸਟਾਰਟ ਹੋਈ। ਇਹ ਉਨੀ ਦੇਰ ਤੱਕ ਸਮੱਸਿਆ ਦਾ ਹੱਲ ਨਹੀਂ ਲੱਭਣਾ ਜਿੰਨੀ ਦੇਰ ਤੱਕ ਉੱਥੇ ਇਹੋ ਜਿਹੀ ਜਿਹੜੀ ਧਾਰਮਿਕ ਸੰਸਥਾ ਹੈ, ਉੱਥੇ ਧਾਰਮਿਕ ਲੋਕ ਨਹੀਂ ਆਉਂਦੇ, ਰੀਅਲ ਧਾਰਮਿਕ ਲੋਕ ਜਿਨ੍ਹਾਂ ਦਾ। ਹੁਣ ਜਦੋਂ ਦੇਖੋ ਜਗੀਰ ਕੌਰ ਹੋਰੀ ਪ੍ਰਧਾਨ ਸਨ, ਉਹ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੇ ਮੈਂਬਰ ਵੀ ਨੇ, ਉਹ ਮੰਤਰੀ ਵੀ ਰਹਿ ਚੁੱਕੇ ਨੇ, ਉਹ MLA। ਹੁਣ ਉਹਨਾਂ ਨੇ MLA ਲੜਨੀ ਹੈ, ਇਸ ਕਰਕੇ ਛੱਡ ਕੇ ਉਹ ਪਾਸੇ ਹੋ ਗਏ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਦੂਜੇ ਆ ਗਏ। ਅੱਜ ਵੀ ਲਿਫਾਫਾ ਜਿਹੜਾ ਉਹ ਅਕਾਲੀ ਦਲ ਬਾਦਲ ਦੇ ਪ੍ਰਧਾਨ ਦਾ ਜਾਂਦਾ, ਉਹਦੇ ਵਿੱਚੋਂ ਨਾਮ ਨਿਕਲਦਾ ਨਾ, ਉਹ ਇੱਕ ਸਿਆਸੀ ਧਿਰ ਹੈ। ਜਿੰਨੀ ਦੇਰ ਤੱਕ ਇਹਨੂੰ ਧਾਰਮਿਕ ਲੋਕ ਨਹੀਂ ਚਲਾਉਂਦੇ, ਧਾਰਮਿਕ ਰਹੁ ਰੀਤਾਂ ਦੇ ਨਾਲ ਨਹੀਂ ਚਲਾਇਆ ਜਾਂਦਾ, ਉਨੀ ਦੇਰ ਤੱਕ ਇਹ ਸਮੱਸਿਆਵਾਂ ਖਤਮ ਨਹੀਂ ਹੋਣੀਆਂ ਜੀ। ਜੀ ਅਗਲੇ ਕਾਲਰ ਨੇ ਯੌਲ ਜੀ, ਬਿਆਨਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ, ਭਾਜੀ ਪਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂ ਭੈਣ ਜੀ, ਤੁਸੀਂ ਪਹਿਲੀ ਖਬਰ ਪੁੱਛੀ, ਹੁਣੇ ਫਲੈਸ਼ ਖਬਰ ਹੋਈ ਆ। ਭਾਜੀ ਪਨੂ ਜੀ ਮੈਂ ਪੁੱਛਣਾ ਚਾਹੁੰਦਾ ਆ, ਉਹਦੇ ਵਿੱਚ ਪਹਿਲਾਂ ਲਾਲੋ ਸਾਹਿਬ ਦੀ ਸਰਵਨ ਫਲੌਰ, ਚੁੰਨੀ ਲਾਲ ਗਾਭਾ ਦੇ ਨਾਂ ਪਹਿਲਾਂ ਆਏ ਸੀ ਨਾ, ਪਰ ਇਹ ਸਾਈਡ ਤੇ ਹੋ ਗਿਆ ਸੀ ਜਦੋਂ ਜਗਦੀਸ਼ ਭੋਲੇ ਨੇ ਇਹ ਚੀਜ਼ ਆਪਣਾ ਨਸ਼ਰ ਕੀਤੀ ਸੀ ਵੀ ਇਹ ਤਾਂ ਬੰਦੇ ਦਾ ਨਾਂ ਆ ਨਾ। ਚਲੋ ਅੱਜ ਤਾਂ ਆਪਾਂ ਕਹਿੰਦੇ ਵੀ FIR ਦਰਜ ਹੋ ਗਈ ਹੈ ਨਾ, ਅੱਜ ਤਾਂ ਕਹਿਣ ਤੋਂ ਗੁਰੇਜ਼ ਵੀ ਨਹੀਂ ਹੈਗਾ ਕੋਈ ਵੀ। ਇਹਦੇ ਵਿੱਚ ਇਹ ਚੀਜ਼ ਹੈ ਜੀ, ਜਿਹੜੇ ਹੋਰ ਕਹਿੰਦੇ ਸੀ ਨਾਂ ਉਹਦੇ ਵਿੱਚ ਮੰਤਰੀਆਂ ਦੇ ਆ, ਕਿ ਉਹ ਬਾਹਰ ਆਉਣਗੇ ਵੀ ਜਾਂ ਇਹ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਜਿੱਦਾਂ ਸਿਰਸਾ ਛਾਲ ਮਾਰ ਗਿਆ ਛਾਲ ਮਾਰ ਜੂਗਾ ਜੀ। ਤੇ ਦੂਜਾ ਮੇਰਾ ਸਵਾਲ ਇਹ ਆ ਜੀ, ਜਿਸ ਤਰ੍ਹਾਂ ਇਹਨਾਂ ਨੇ ਹੁਣ ਆਪਣਾ ਕੀਤਾ ਜੀ, ਆਪਣਾ ਕਾਂਗਰਸੀਆਂ ਨੇ ਕਹਿੰਦੇ ਜੀ ਅਸੀਂ ਇਨਸਾਫ ਦਿਵਾਵਾਂਗੇ, ਅਸੀਂ ਐਂ ਕਰਾਂਗੇ ਜੀ। ਇਹ ਜਿੰਨਾ ਵੀ ਹੁਣ ਸਿਸਟਮ ਹੋ ਰਿਹਾ, ਕਿ ਇਹ ਜਿਹੜਾ ਇਹਦੇ ਕਰਕੇ FIR ਕਰਕੇ ਤਾਂ ਨਹੀਂ, ਇਹ ਪਹਿਲਾਂ ਇਹ ਘਟਨਾਵਾਂ ਦਾ ਅੰਜਾਮ ਦਿੱਤਾ ਗਿਆ ਵੀ ਜਿਸ ਤਰ੍ਹਾਂ ਅਕਾਲੀ ਪਹਿਲਾਂ ਪਿੰਡਾਂ ਵੜ ਦਿੱਤੇ ਜਾਂਦੇ ਹੁੰਦੇ ਸੀ, ਜਦੋਂ ਆਪਣਾ ਤੋਤਾ ਸਿੰਘ ਹੁੰਦਾ ਸੀ ਜੀ, ਆਪਣਾ ਕ੍ਰਿਸ਼ੀ ਮੰਤਰੀ ਜੀ, ਉਦੋਂ ਇਹਨਾਂ ਦਾ ਬੈਨ ਕਰਤਾ ਪਿੰਡਾਂ 'ਚ ਵੜਨ ਨੂੰ। ਕੀ ਇਹ FIR ਕਰਕੇ ਤਾਂ ਨਹੀਂ ਇਹ ਘਟਨਾਵਾਂ ਜੋੜ ਕੇ ਦੇਖੀਆਂ ਜਾ ਰਹੀਆਂ ਵੀ ਇੱਧਰ ਲੋਕਾਂ ਧਿਆਨ ਭਟਕ ਜਾਊਗਾ ਜੀ? ਭੈਣ ਜੀ ਸੁਣ ਲੈਣ ਦਿਓ ਜੀ। ਥੈਂਕ ਯੂ। ਦੇਖੋ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਨੇ, ਮੈਂ ਪਹਿਲਾਂ ਵੀ ਵਿਸਤਾਰ ਦੇ ਵਿੱਚ ਉਹਦੀ ਗੱਲ ਜਿਹੜੀ ਉਹ ਕੀਤੀ ਆ ਕਿ ਉਹਨਾਂ ਦਾ 15 ਵਾਲੀਆਂ ਘਟਨਾਵਾਂ ਦਾ ਇਨਸਾਫ ਨਾ ਮਿਲ ਸਕਣਾ, ਇਹ ਬਦਕਿਸਮਤੀ ਹੈ। ਇਹ ਬਦਕਿਸਮਤੀ ਇਸ ਪੱਖੋਂ ਆ ਕਿ ਜੇ ਇੰਨਾ ਸਮਾਂ ਪੰਜਾਬ ਦੇ ਵਿੱਚ, ਔਰ ਅਸੀਂ ਬਚਪਨ ਦੇ ਵਿੱਚ ਉਹ ਦਿਨ ਦੇਖੇ ਆ 80ਵਿਆਂ ਵਾਲੇ, ਛੋਟੇ ਹੁੰਦਿਆਂ ਪਤਾ ਤਾਂ ਸੁਰਤ ਸੀਗੀ ਕਿ ਜਦੋਂ ਇੱਥੇ ਮੰਦਿਰਾਂ ਦੇ ਵਿੱਚ ਗਾਂ ਦੀ ਪੂਛ ਵੱਢ ਕੇ ਸੁੱਟ ਦਿੱਤੀ ਜਾਂਦੀ ਸੀ, ਕੰਨ ਸੁੱਟ ਦਿੱਤੇ ਜਾਂਦੇ ਸੀ, ਬੀੜੀਆਂ ਸਿਗਰਟਾਂ ਗੁਰਦੁਆਰਿਆਂ ਦੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਸੀਗੀਆਂ ਮਾਹੌਲ ਖਰਾਬ ਕਰਨ ਦੇ ਵਾਸਤੇ। ਪਰ ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਸੀ ਹੋਈ, ਚੋਰੀ ਨਹੀਂ ਹੋਈ ਸੀ ਕਦੀ ਬੀੜ, ਨਾ ਉਹ ਕਦੇ ਕਿਸੇ ਛੱਪੜਾਂ ਦੇ ਵਿੱਚ ਰੂੜੀਆਂ ਦੇ ਉੱਤੇ ਖਿਲਾਰਿਆ ਗਿਆ ਸੀ। ਸਵਾਲ ਇਹ ਆ, ਅਜੇ ਵੀ ਆਪਾਂ ਉੱਥੇ ਕੀ
ਗੇੜਾ ਜਿਹੜਾ ਉਹ ਕੱਢ ਰਹੇ ਆ, ਆਪਾਂ ਸਾਰੇ ਹੀ ਉੱਥੇ ਗੇੜੇ ਕੱਢੀ ਜਾਂਦੇ ਆ। ਜੇ ਜੂਨ 15 ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਆ, ਉਹ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਇੱਕ ਡੇਰਾ ਪ੍ਰੇਮੀ ਦੀ ਦੁਕਾਨ ਹੈ, ਉਹਦਾ ਮਰਡਰ ਹੋ ਜਾਂਦਾ ਬਾਅਦ ਚ, ਤੇ ਉਹਦੀ ਘਰ ਵਾਲੀ ਜਿਹੜੀ 8 ਪੜ੍ਹੀ ਆ ਉਹਨੂੰ ਕਾਂਸਟੇਬਲ ਭਰਤੀ ਕਰ ਦਿੱਤਾ ਜਾਂਦਾ। ਜੂਨ ਤੋਂ ਲੈ ਕੇ ਅਕਤੂਬਰ ਤੱਕ ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਲੱਭਣ ਦਾ ਯਤਨ ਹੀ ਨਹੀਂ ਕੀਤਾ ਜਾਂਦਾ। ਇਹ ਕੀ ਹੈ ਸਾਰਾ ਕੁਝ? ਜੇ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਜਿਹੜਾ ਉਹ ਮਿਲਦੇ, ਫਿਰ ਮਹਿੰਦਰਪਾਲ ਬਿੱਟੂ ਜਿਹੜਾ ਕਿ ਇੱਕ ਮੇਨ ਕੜੀ ਆ ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ, ਉਹਦਾ ਮਰਡਰ ਜੇਲ੍ਹ ਦੇ ਵਿੱਚ, ਜਿਹੜੀ ਹਾਈ ਸਿਕਿਉਰਿਟੀ ਜੇਲ੍ਹ ਹੈ ਨਾਭਾ ਜੇਲ੍ਹ, ਉਹਦੇ ਵਿੱਚ ਹੁੰਦਾ। ਕੁਝ ਲੋਕ ਉਦੋਂ ਵੀ ਧਮੱਚੜ ਪਾਉਂਦੇ ਸੀਗੇ ਕਿ ਆਹੀ ਤਰੀਕਾ ਜੀ ਜਿਹੜਾ ਬਦਲਾ ਲੈਣ ਦਾ, ਬਦਲਾ ਲੈ ਲਿਆ ਉਹਦਾ। ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਇਹ ਮਹਿੰਦਰਪਾਲ ਬਿੱਟੂ ਦਾ ਕਤਲ ਨਹੀਂਗਾ, ਇਹ ਬੇਅਦਬੀ ਘਟਨਾਵਾਂ ਜਿਹੜੀਆਂ ਹੋਈਆਂ ਨੇ, ਇਹ ਉਹਨਾਂ ਦਾ ਕਤਲ ਹੋ ਗਿਆ ਇੱਕ ਕਿਸਮ ਦੇ ਨਾਲ। ਇਹ ਕਿਸੇ ਤਣ ਪੱਤਣ ਲਾਇਆ ਨਹੀਂ ਜਾ ਸਕਣਾ, ਜਿਹੜੀ ਕਿ ਰਿਐਲਿਟੀ ਅੱਜ ਲੱਗਦੀ ਆ, ਕਿਉਂਕਿ ਮੇਨ ਕੜੀਆਂ ਹੀ ਖਤਮ ਕਰ ਦਿੱਤੀਆਂ ਗਈਆਂ। ਅੱਗੋਂ ਵੀ ਇਹ ਅੱਜ ਤੁਸੀਂ ਦੇਖੋ, ਆਧਾਰ ਕਾਰਡ ਦੇ ਉੱਤੇ ਆਧਾਰਿਤ, ਜਿਹੜੇ ਬੰਦੇ ਕੋਲੇ ਆਧਾਰ ਕਾਰਡ ਹੈ ਇੱਥੇ, ਉਹਦੇ ਫਿੰਗਰਪ੍ਰਿੰਟ ਦੇ ਨਾਲ ਉਹਦਾ ਲੱਭਿਆ ਜਾ ਸਕਦਾ ਹੈ, ਉਹਦੇ ਅੱਖਾਂ ਦੇ ਨਾਲ ਲੱਭਿਆ ਜਾ ਸਕਦਾ ਹੈ। ਜਿਹੜਾ ਬੰਦਾ ਦਰਬਾਰ ਸਾਹਿਬ ਦੇ ਵਿੱਚ ਮਾਰਿਆ ਗਿਆ, ਉਹਦਾ ਕੁਝ ਨਹੀਂ ਲੱਭਿਆ। ਅਜੇ ਵੀ ਜੇ ਕਿਸੇ ਨੂੰ ਸਮਝਣ ਦੇ ਵਿੱਚ ਕੋਈ ਤਕਲੀਫ ਹੋ ਰਹੀ ਹੈ, ਤੇ ਮੇਰੀ ਜਾਚੇ ਤਕਲੀਫ ਉਹਦੀ ਹੈ ਜੀ। ਇਹ ਸਮਝਣਾ ਪਊਗਾ ਤੁਹਾਨੂੰ ਕਿਤੇ ਨਾ ਕਿਤੇ, ਇਹ ਕੀ ਕੁਝ ਜਿਹੜਾ ਹੋ ਰਿਹਾ। ਉਹ ਜੂਨ ਤੋਂ ਅਕਤੂਬਰ ਤੱਕ ਦਾ ਸਮਾਂ, ਕਿ ਉਹ ਕਿੱਥੇ ਗੁਰੂ ਗ੍ਰੰਥ ਸਾਹਿਬ ਉਦੋਂ ਰੱਖੇ ਗਏ, ਕਿਸ ਜਗ੍ਹਾ ਦੇ ਉੱਤੇ, ਕਿਵੇਂ ਰੱਖੇ ਗਏ, ਕਿਉਂ ਉਹਨੂੰ ਖਿਲਾਰਿਆ ਗਿਆ, ਕਿਉਂ ਇਹ ਮਰਡਰ ਹੋਏ, ਗੁਰਬਚਨ ਸਿੰਘ ਦੀ ਪੁੱਛਗਿੱਛ ਅੱਜ ਤੱਕ ਕਿਉਂ ਨਹੀਂ ਹੋਈ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਪੁੱਛਗਿੱਛ ਅੱਜ ਤੱਕ ਕਿਉਂ ਨਹੀਂ ਹੋਈ। ਇਹ ਕੜੀਆਂ ਜੋੜਨ ਦੇ ਯਤਨ ਹੀ ਨਹੀਂ ਕੀਤੇ ਗਏ। ਐਸਜੀਪੀਸੀ ਵਾਲੇ ਜਿੰਨਾ ਮਰਜ਼ੀ ਰੌਲਾ ਪਾਈ ਜਾਣ, ਉਹ ਦੱਸ ਸਕਦੇ ਆ ਕਿ ਮਾਫੀ ਬਿਨਾਂ ਮੰਗੇ ਤੋਂ ਕਿਉਂ ਦਿੱਤੀ ਗਈ ਸੀ। ਸਾਰਾ ਕੁਝ ਤਾਂ ਉੱਥੋਂ ਨਿਕਲਦਾ ਜੀ ਜਾ ਕੇ। ਜੀ ਜੀ ਬਿਲਕੁਲ। ਤੇ ਕੁਛ ਇੱਕ ਸਵਾਲ ਸੀ ਸਾਰਿਆਂ ਦਾ, ਘੁੰਮ ਘਮਾ ਕੇ ਇੱਕੋ ਹੀ ਸਵਾਲ ਸੀਗਾ ਕਿ ਜਿਹੜੀ ਤੁਸੀਂ ਵਿਕਰਮ ਮਜੀਠੀਆ ਦੀ ਗੱਲ ਕੀਤੀ ਆ, ਕੀ ਉਹ ਤਿਲਕ ਲਵਾ ਸਕਦੇ ਆ? ਦੇਖੋ, ਜਿਹੜੇ ਸਿਆਸੀ ਧਿਰਾਂ ਨੇ ਇਹਨਾਂ ਦਾ ਕੋਈ ਵਿਸ਼ਵਾਸ ਨਹੀਂਗਾ। ਹਾਲਾਂਕਿ ਅਜੇ ਅਨਾਉਂਸਮੈਂਟ ਨਹੀਂ ਹੋਈ। ਇਹ ਕਿਹਾ ਜਾ ਰਿਹਾ ਕਿ ਅਨਾਉਂਸਮੈਂਟ ਲਾਸਟ ਦਿਨ ਦੇ ਉੱਤੇ ਹੋਊਗੀ, ਜਾਂ ਇੱਕ ਦਿਨ ਪਹਿਲਾਂ ਹੋਊਗੀ, ਕਿ ਪ੍ਰਧਾਨ ਮੰਤਰੀ ਕਿੰਨੀ ਨੂੰ ਇੱਥੇ ਭਾਰਤੀ ਜਨਤਾ ਪਾਰਟੀ ਦੀ ਚੋਣ ਮੁਹਿੰਮ ਭਖਾਉਣ ਦੇ ਵਾਸਤੇ ਆ ਰਹੇ ਆ। ਸੰਭਾਵੀ ਰੂਪ ਦੇ ਵਿੱਚ ਉਹ 27 ਤਰੀਕ ਨੂੰ ਆ ਸਕਦੇ ਆ, 27 ਦਸੰਬਰ ਨੂੰ। 5 ਜਨਵਰੀ ਨੂੰ ਮੇਰੀ ਜਾਣਕਾਰੀ ਦੇ ਮੁਤਾਬਕ ਚੋਣ ਜ਼ਾਬਤਾ ਲੱਗੂਗਾ 5 ਰਾਜਾਂ ਦੀਆਂ ਚੋਣਾਂ ਦੇ ਵਾਸਤੇ। 5 ਜਨਵਰੀ ਨੂੰ ਇਸ ਕਰਕੇ ਲੱਗੂਗਾ ਕਿ 3 ਜਾਂ 4 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਾ ਪ੍ਰਧਾਨ ਮੰਤਰੀ ਹੋਰਾਂ ਨੇ। ਜੇ ਇਹ ਖਬਰਾਂ ਸਹੀ ਨੇ ਤਾਂ 5 ਨੂੰ ਲੱਗੂਗਾ, 5 ਦੇ ਨੇੜੇ ਤੇੜੇ ਲੱਗ ਸਕਦਾ। ਉਹਨਾਂ ਦੇ ਇੱਥੇ ਪੰਜਾਬ ਦੇ ਵਿੱਚ ਆਉਣ ਦੇ ਉੱਤੇ ਕੁਝ ਚੀਜ਼ਾਂ ਹੋਣਗੀਆਂ। ਇੱਕ ਤਾਂ ਇਹ ਚਰਚਾ ਚੱਲ ਰਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਐਲਾਨ ਕੀਤਾ ਜਾਊਗਾ। ਇੱਕ ਜਿਹੜੇ ਜੇਲ੍ਹ ਦੇ ਵਿੱਚ ਬੰਦ ਨੇ ਨਾਮ, ਉਹਨੂੰ ਛੱਡਣ ਦਾ ਐਲਾਨ ਹੋ ਸਕਦਾ। ਉਹਦਾ ਸਿੱਧਾ ਐਲਾਨ ਨਾ ਹੋਵੇ ਤੇ ਕੁਝ ਗ੍ਰਿਫਤਾਰ ਜਿਹੜੇ ਜਿਨ੍ਹਾਂ ਨੇ ਸਜ਼ਾਵਾਂ ਵੀ ਆਪਣੀਆਂ ਭੁਗਤੀਆਂ, ਉਹਨਾਂ ਨੂੰ ਛੱਡਣ ਦਾ ਐਲਾਨ ਹੋ ਸਕਦਾ ਹੈ ਕਿ ਇਸ ਤਰ੍ਹਾਂ ਦਾ ਹੋਵੇ। ਤੇ ਇੱਕ ਜਿਹੜਾ ਵੱਡਾ ਜਿਹੜਾ ਤੁਸੀਂ ਪੁੱਛਿਆ, ਉਹ ਇਹ ਚੱਲਦਾ ਜਾ ਰਿਹਾ ਕਿ ਕਿਹੜੇ ਲੋਕ, ਵੱਡੇ ਨਾਮ ਉਸ ਦਿਨ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ। ਜੇ ਮਨਜਿੰਦਰ ਸਿੰਘ ਸਰਸਾ ਜਾ ਸਕਦਾ ਤਾਂ ਮੇਰੀ ਜਾਤੇ ਕੋਈ ਵੀ ਜਾ ਸਕਦਾ ਜੀ, ਫਿਰ ਕੋਈ ਵੀ ਜਾ ਸਕਦਾ ਹੈ। ਤੇ ਜੇ ਉਹ ਜਾਂਦੇ ਨੇ ਤੇ ਫਿਰ ਇਹ ਆ, ਜੇ ਇਦਾਂ ਦੀ ਕੋਈ ਗਿਟਮਿਟ ਹੋ ਚੁੱਕੀ ਆ ਤੇ ਤੁਹਾਨੂੰ ਅਗਲੇ 1-2 ਦਿਨਾਂ ਦੇ ਦੌਰਾਨ ਇਹਦਾ ਅੰਦਾਜ਼ਾ ਇੱਥੋਂ ਹੋ ਜਾਊਗਾ ਕਿ ਅਦਾਲਤ ਤੋਂ ਉਹਨਾਂ ਨੂੰ ਰਾਹਤ ਮਿਲ ਜੂਗੀ। ਜੇ ਰਾਹਤ ਮਿਲ ਗਈ ਤੇ ਸਮਝ ਲਓ ਗਏ ਉਧਰ। ਜੀ ਜੀ ਬਿਲਕੁਲ, ਇਹ ਸੰਭਾਵਨਾਵਾਂ ਵੀ ਹੈਗੀ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।